ਵਾਹਿਗੁਰੂ 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 ਜਪੋ ਸਾਹਿਬ ਵਾਹਿਗੁਰੂ ਸੰਗਤ ਜੀਓ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਵਾਹਿਗੁਰੂ 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 ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਜਪੋ ਜੀ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ अपने सेवक की आपे राख सेवक की आपे राखै है अपने सेवक की आपे राख अपने आपे नाम जपावे आपे वाहिगुरु 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 जय जयकार कीरत सेवक की जय जयकार कीरत सेवक की तहाँ तहाँ उठता जहाँ तहाँ उठता
ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ ਸੇਵਕ ਕੋ ਸੇਵਕ ਕੋ ਸੇਵਕ ਕੋ ਸੇਵਕ ਕੋ ਸੇਵਕ ਕੋ ਨਿਕਟੀ ਹੋਏ ਦਿਖਾਵੇ ਨਿਕਟੀ ਹੋਏ ਦਿਖਾਵੇ ਨਿਕਟੀ ਹੋਏ ਦਿਖਾਵੇ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਜੋ ਜੋ ਕਹੈ ਠਾਕੁਰ ਪੈ ਸੇਵਕ ਜੋ ਜੋ ਕਹੈ ਠਾਕੁਰ ਪੈ ਸੇਵਕ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਇਆ ਆਵੈ ਤਤਕਾਲ ਹੋਇਆ ਆਵੈ ਤਤਕਾਲ ਹੋਇਆ ਆਵੈ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ ਆਪੇ ਨਾਮ ਵਾਹਿਗੁਰੂ ਆਪੇ ਨਾਮ ਜਪਾਵੈ ਵਾਹਿਗੁਰੂ 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 ਆਪੇ ਨਾਮ ਜਪਾਵੈ ਨਾਮ ਜਪੋ, ਜਪੋ। ਆਪੇ ਨਾਮ ਜਪਾਵੈ ਤੇ ਨਾਮ ਜਪਾਵੇ ਵਾਹਿਗੁਰੂ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੇ ਆਪਣੇ ਸੇਵਕ ਕੀ ਆਪੇ ਰਾਖੈ ਆਪਣੇ ਸੇਵਕ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੇ ਤਿਸ ਸੇਵਕ ਕੈ ਹਉ ਬਲਿਹਾਰੀ ਤਿਸ ਸੇਵਕ ਹਉ ਬਲਿਹਾਰੀ ਤਿਸ ਸੇਵਕ ਕੈ ਹਉ ਬਲਿਹਾਰੀ ਤਿਸ ਸੇਵਕ ਸੇਵਕ ਕੈ ਹਉ ਬਲਿਹਾਰੀ ਜੋ ਆਪਣੇ ਮਨ ਪਾਵੈ ਜੋ ਆਪਣੇ ਪ੍ਰਭ ਪਾਵੈ
ਪ੍ਰਭ ਪਾਵੈ ਜੋ ਆਪਣੇ ਪ੍ਰਭ ਪਾਵੈ ਜੋ ਆਪਣੇ ਪ੍ਰਭ ਪਾਵੈ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਕੀ ਸੋਏ ਮਨ ਹਾਰਿਆ ਹਰਿਆ ਤਿਸ ਕੀ ਸੋਏ ਮੈਂ ਮਨ ਹਰਿਆ ਤਿਸ ਕੀ ਸੋਏ ਸੁਣੀ ਮਨ ਹਰਿਆ ਸੁਣੀ ਮਨ ਹਰਿਆ ਸੁਣੀ ਮਨ ਹਰਿਆ ਮਨ ਹਰਿਆ ਸੁਣੀ 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 ਮਨ ਹਰਿਆ ਤਿਸ ਕੀ ਸੋਏ ਸੁਣੀ ਮਨ ਹਰਿਆ ਸੋਏ ਸੁਣੀ ਮਨ ਹਰਿਆ ਜਿਤ ਨਾਨਕ ਪਰ ਸਨ ਆਵੈ ਜਿਤ ਨਾਨਕ ਪਰ ਜਿਤ ਨਾਨਕ ਪਰ ਸਨ ਆਵੈ ਜਿਤ ਨਾਨਕ ਪਰ ਸਨ ਆਵੈ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ ਵਾਹਿਗੁਰੂ ਆਪੇ ਨਾਮ ਜਪਾਵੈ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੈ ਜੈਕਾਰ ਕੀਰਤ ਸੇਵਕ ਕੀ ਤਹਾਂ ਤਹਾਂ ਉੱਠ ਆਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਆਪਣੇ ਸੇਵਕ ਕੀ ਆਪੇ ਰਾਖੈ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ ਆਪਣੇ ਸੇਵਕ ਕੀ ਆਪੇ ਰਾਖੈ ਰਖੈ ਰਖਣਹਾਰ ਆਪੂ ਬਹਾਰੀਣ ਗੁਰ ਕੀ ਪੈਰੀ ਪਾਏ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੁਆ ਆਪ ਦਿਆਲ ਮਨੋ ਨਾ ਸਾਰਿਆਂ ਮਨੋ ਨਾ ਵਿਸਾਰੀਆਂ ਸਾਧ ਜਨਾ ਕੈ ਸੰਗ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਸਾਧ ਜਨਾ ਕੈ ਸੰਗ ਭਵ ਜਲ ਤਾਰੀਣ ਭਵ ਜਲ ਤਾਰਿਆਂ ਸਾਧ ਜਨਾ ਕੈ ਸੰਗ
ਭਵ ਜਲ ਤਾਰਿਆ ਸਾਕਤ ਨਿੰਦਕ ਦੁਸ਼ਟ ਖਿਨ ਮੈਂ ਬਿਦਾਰਿਆ ਸਾਕਤ ਨਿੰਦਕ ਦੁਸ਼ਟ ਖਿਨ ਮਾਏ ਬਿਦਾਰਿਆ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਏ ਜਿਸੇ ਮਰਤ ਸੁਖ ਹੋਏ ਸਗਲੇ ਦੁਖ ਜਾਏ ਜਿਸੇ ਮਰਤ ਸੁਖ ਹੋਏ ਸਗਲੇ ਦੁਖ ਜਾਏ ਦੁੱਖਾਂ ਪਾਪਾਂ ਦਾ ਨਾਸ਼ ਤੇਰੇ ਭਜਨ ਦਾ ਪ੍ਰਤਾਪ ਤੇਰੇ ਭਜਨ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਨਿਮਰਤਾ ਸਹਿਤ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ 31 ਮੈਂਬਰੀ ਜਥਾ ਹਰ ਰੋਜ਼ ਸੀਐਮ ਦੀ ਕੋਠੀ ਵੱਲ ਜਾਂਦਾ ਹੈ, ਉਸ ਨੂੰ ਜਗਾਉਣ ਦੀ ਖਾਤਰ, ਉਸ ਨੂੰ ਦੱਸਣ ਦੀ ਖਾਤਰ ਕਿ ਅਸੀਂ ਇੱਥੇ ਬੈਠੇ ਹੋਏ ਹਾਂ। ਉਹ 31 ਮੈਂਬਰੀ 'ਚ ਜਿਹੜੇ ਵੀਰ ਭੈਣਾਂ ਸਤਿਕਾਰਯੋਗ ਜਾਣਾ ਚਾਹੁੰਦੇ ਨੇ, ਉਹ ਕਿਰਪਾ ਕਰਕੇ ਆਪੋ ਆਪਣੇ ਨਾਮ ਲਿਖਾ ਦੇਣ ਤਾਂ ਕਿ ਉਹ ਜਲਦੀ ਤੋਂ ਜਲਦੀ ਜਥਾ ਭੇਜਿਆ ਜਾ ਸਕੇ। ਸਾਰੇ ਕਿਰਪਾ ਕਰਕੇ ਬੀਬੀਆਂ, ਬੱਚੇ, ਬਜ਼ੁਰਗ ਜਿਹੜੇ 31 ਮੈਂਬਰੀ ਜਥੇ ਜਾਣਾ ਚਾਹੁੰਦੇ ਨੇ, ਉਹ ਕਿਰਪਾ ਕਰਕੇ ਨਾਮ ਲਿਖਾ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਖ ਦਾਰੂ ਸੁਖ ਰੋਗ ਪਿਆ ਜਾਤ ਸੁਖ ਤਾਮ ਨਾ ਹੋਈ ਕਰਤਾ ਕਰੁਣਾ ਮੈਂ ਨਾਹੀ ਜਾਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਅੰਤ ਨ ਜਾਈ ਲਖਿਆ ਜਾਤ ਮੈਂ ਜੋਤ ਜਾਤ ਮੈਂ ਜਾਤਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਾਹਿਬ ਸਿਫਤ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਜੋ ਕਿਛ ਕਰਨਾ ਸੋ ਕਰ ਰਿਹਾ ਜੋ ਤੁਧ ਭਾਵੈ ਸਾਈ ਭਲੀ ਕਾਰ ਜੋ ਤੁਧ ਭਾਵੈ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਨਿਰੰਕਾਰ 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 ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ ਵਾਹ ਵਾਹ ਸੇਵਕ ਕਹੋ ਨਿਕਟੀ ਹੋਏ ਦਿਖਾਵਾ ਸੇਵਕ ਕਹੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਕਹੈ ਠਾਕੁਰ ਪੈ ਸੇਵਕ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ
ਆਵੇ ਤਿਸ ਸੇਵਕ ਕੇ ਹਾਂ ਬਲਿਹਾਰੀ। ਸੇਵਕ ਕੌਣ? ਜਿਨੇ ਨਾਮ ਜਪਿਆ, ਜਿਨੇ ਨਾਮ ਜਪਿਆ, ਗੁਰ ਦੀ ਮੱਤ ਲਈ, ਤਿਸ ਸੇਵਕ ਕੇ ਹਾਉ ਬਲਿਹਾਰੀ। ਇਸ ਕੌਮੀ ਮੋਰਚੇ ਦੇ ਵਿੱਚ ਕੌਮੀ ਮੋਰਚਾ ਕਿਉਂ ਲੱਗਾ? ਉਹ ਸੇਵਕਾਂ ਨੇ ਗੁਰ ਦੀ ਮੱਤ ਲੈ ਕੇ, ਗੁਰ ਦੀ ਮੱਤ ਲੈ ਕੇ ਇਸ ਸੰਸਾਰ ਦੇ ਉਧਾਰ ਲਈ, ਸੰਸਾਰ ਦੇ ਉਧਾਰ ਲਈ, ਸੰਸਾਰ ਦੇ ਉਧਾਰ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਜਿੰਦ ਆਪਣੀ ਜ਼ਿੰਦਗੀ ਕਾਲ ਕੋਠੀ ਦੇ ਵਿੱਚ ਬਤੀਤ ਕਰਨ ਨੂੰ ਤਿਆਰ ਹੋ ਗਏ ਕਿ ਇਹ ਸੰਸਾਰ ਦੇ ਲਈ, ਸਿੰਘਾਂ ਦੇ ਲਈ, ਸਿੱਖੀ ਲਈ, ਉਹਨਾਂ ਦੇ ਬੰਦੀ ਸਿੰਘਾਂ ਦੇ ਲਈ ਅੱਜ ਤੱਕ, ਜਨਵਰੀ ਤੋਂ ਲੈ ਕੇ ਹੁਣ ਤੱਕ, ਆ ਕੌਮੀ ਮੋਰਚਾ ਸਦਾ ਨਿਤਾ ਪ੍ਰਤੀ ਬਾਣੀ ਬਾਣੇ ਦੇ ਨਾਲ ਹਰ ਟਾਈਮ ਤਿਆਰ, ਬਾਣੀ ਬਾਣੇ ਦੇ ਨਾਲ ਹਰ ਟਾਈਮ ਤਿਆਰ ਬਰਤਿਆਰ, ਬਾਣੀ ਬਾਣੇ ਦੇ ਨਾਲ ਤੇ ਹਰ ਟਾਈਮ ਤਿਆਰ। ਅਸੀਂ ਹਾਂ ਅਕਾਲ ਪੁਰਖ ਕੀ ਫੌਜ, ਅਸੀਂ ਹਾਂ ਅਕਾਲ ਪੁਰਖ ਕੀ ਫੌਜ। ਅਕਾਲ ਪੁਰਖ ਕੀ, ਅਕਾਲ ਹੀ ਅਕਾਲ ਹੈ। ਉੱਥੇ ਕਾਲ ਨਹੀਂ ਹੈ, ਉੱਥੇ ਕਾਲ ਨਹੀਂ ਹੈ ਜਿੱਥੇ ਅਕਾਲ ਹੈ। ਇਸੇ ਲਈ ਮਰ ਜੀਵੜੇ ਸਿੰਘ ਜਿਹੜੇ ਨੇ ਉਹ ਅੰਦਰ ਕੋਠੜੀ ਦੇ ਵਿੱਚ ਬੰਦ ਕੀਤੇ, ਉਹਨਾਂ ਦੀ ਰਿਹਾਈ ਦੇ ਵਾਸਤੇ ਅਸੀਂ ਆ ਕੀਰਤਨ ਕਰਦੇ ਹਾਂ, ਕੀਰਤੀ ਕਰਦੇ ਹਾਂ, ਲੈਕਚਰ ਦੇ ਰਹੇ ਹਾਂ ਕਿ ਇਹ ਸੰਸਾਰ ਦੀ ਜੋ ਸਰਕਾਰ ਹੈ ਉਹਨੂੰ ਇਹ ਸੁਣ ਜਾਏ ਕਿ ਅਸੀਂ ਕੀ ਕਰ ਰਹੇ ਹਾਂ ਤੇ ਅਸੀਂ ਕੀ ਕਰਨਾ ਹੈ। ਆਓ ਸਤਿਗੁਰ ਨੂੰ ਬੇਨਤੀ ਕਰੀਏ। ਕਿਵੇਂ? ਤਿਸ ਸੇਵਕ ਕੇ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ, ਤਿਸ ਕੀ ਸੋਏ ਸੁਣੀ ਮਨ ਹਰਿਆ। ਤਿਸ ਕੀ ਸੋਏ ਸੁਣੀ ਮਨ ਹਰਿਆ। ਤਿਸ ਨਾਨਕ ਪਰਸਣ ਆਵੈ, ਤਿਸ ਨਾਨਕ ਪਰਸਣ ਆ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ, ਕੂੜ ਬੈਸਣ ਹਾਰ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ। ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ। ਉਹ ਕਿਸ ਨਾਲ ਕੀ ਜਾਏ ਦੋਸਤੀ ਸਭ ਜਗ ਜਗ ਚੱਲਣ ਹਾਰ। ਤਿਸ ਕੀ ਸੋਏ ਸੁਣੀ ਮਨ ਹਰਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ। ਤਿਸ ਨਾਨਕ ਪਰਸਣ ਆਵੇ। ਨਮਸਕਾਰ ਤਿਸ ਹੀ ਕੋ ਹਮਾਰੀ।
सब नमस्कार तिसही को हमारी सगल प्रजा जिन आप सवारी सगल प्रजा जिन आप सवारी नमस्कार 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 तिसकी सोए सुनी मन हरिया तिस नानक परसण आवे आवो सिख सतगुरु के प्यारिओ गावो वो सच्ची बाणी बाणी तो गावो गुरु केरी बाणिया सिर बाणी तुरकी बाणी आई तिन सगली चिंत मटाई तिन सगली चिंत मिटाई दयाल पुरख मेहरबाना हर हर नानक नानक साच बखाना राखा एक हमारा स्वामी सगल कटा का अंतर जामी कोई चिंता जागे अचिंता जा कहाँ प्रभ तू वरतंता कर सुख वसया बाहर सुख पाया कौ नानक गुर मंदिर दरड़ाया उठत सुखिया बैठत सुखिया पाँव नहीं नहीं लाग लागे ऐसे बुझिया राखा एक हमारा हमारा स्वामी स्वामी सगल कटा का अंतर जामी सोए अचिंता जागे अचिंता सोए अचिंता जागे अचिंता जहाँ कहाँ प्रभ तू वरतंता घर सुख वसया बाहर सुख सुख पाया पाया कौ नानक गुर मंत्र दृढ़ाया कौ नानक गुर मंत्र दृढ़ाया वाहिगुरु 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 नानक गुर मंत्र दृढ़ाया नानक गुर मंत्र दृढ़ाया वाहिगुरु 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 वाहिगुरु
ਵਾਹਿਗੁਰੂ 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 नाम जपो जी ऐसे ऐसे ध्रुव प्रहलाद नाद जप्यो हर जैसे हमारी प्यारी अमृत तारी गुर निमक न मानते तारी जियो हमारी प्यारी अमृत तारी हमारी प्यारी अमृत धारे गुर निमक न मानते तारी रे गुर निमक न मानते तारी मनते तारी हा हा जय दर्शन परसन दर्शन परसन परसन दर्शन परसन दर्शन परसन दर्शन परसन दर्शन हरसन दर्शन हरसन रंग रंगी करता हरी रे रंग रंगी करता हरी रे रंग रंगी करता हरी रे हमारी प्यारी अमृत धारे हमारी प्यारी अमृत धारे और निमक न मान देता हरी और निमक न मान देता हमारी प्यारी अमृत धारे वाह हमारी प्यारी अमृत धारी सर सन पर सन सर सन हर सन सर सन हर सर सन पर सन सर सन हर सन सर सन रंग रंगी कर सारी रे रंग रंगी कर सारी रे रंग रंगी कर सारी रे खिन राम गोर काम 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 हर दम ने जाम हर दम ने जाम किन राम गोर काम हर दम ने जाम नानक कंठ बुरहारी रे जम नानक कंठ हरे खिन राम गोर काम गोर काम गोर काम हर दाम हर दाम हर दाम हर दाम न जम न जम न जम न
उरहारी रे कंठ नानक उरहारी रे हमारी प्यारी अमृत धारी हमारी प्यारी अमृत धारी कौन निमक न मानते नारी निमक न कथा निकी जी की हरि कथा उत्तम आन सगल रत फीकी रे आन सगल रत फीकी रे गुण तुन मुन जन घट पेते गुण तुन मुन जन घट पेते अवर ना किछ लायकी रे अवर ना किछ लायकी रे भिखारी निरारी अपारी अपारी भिखारी निरारी अपारी सहजारी मारी प्यारी अमृत धारी भिखारी निरारी अपारी सहजारी साध संग नानक पीकी रे साध संग नानक पीकी रे हमारी प्यारी अमृत धारी हमारी प्यारी अमृत धारी और निमक न मानत तारी रे गुर ना मानत तारी रे निमक न मानते तारी रे चार बरण चौहा के मर्दन चार बरण चौहा के मर्दन खट दर्शन कर फलीरे सुंदर सुगर स्वरूप सियाने पंचो ही मोय छलीरे दिन मिल मारे पंच सूर वीरा दिन मिल मारे दिन मिल मारे दिन मिल मारे पंच सूर वीर ऐसो कौन बली रे ऐसो कौन बली रे दिन मिल मारे पंच सूर वीर दिन मिल
ਸਾਜ ਹਠਲੀ ਰੇ ਪਾਉ ਨਾਨਕ ਤਿਨ ਜਨ ਨਿਰਦਲਿਆ ऐसो कौन बली रे ऐसो कौन बली रे ऐसो चार वर्ण चौहा के मर्दन खट दर्शन कर चली रे सुंदर सुगड़ रूप से आने पंचों ही मोए छली रे पंचो मोए छली रे पंचो मोए छली रे पंचो मोए छली रे हमारी प्यारी अमृत धारी पूर्णिमा नमानते वटा तेरा दरबार सच्चा सुन तखत फिर शाह पातशाह न चल चौर छत पाओ वटियो वटाय पार तेरा मरतबा लाख परंग अनेक न जापन करत या अंदर दियो सब किछ जान ला सब किछ तेरा वत तेरा कर भला तेरे कहानी आनंद वदाई तोद कर मान महत्ता ते ये अपना आप जर सर्व कला भरपूर दिशा जत कथा नानक दासन दासन आगे निर्वता जी तेरा नाम सत है सत है सत है सत श्री अकाल परबरे अकाल तेरी महिमा अपरंपार बोलो वाहिगुरु जी का खालसा वाहिगुरु जी की फतेह बोलो वाहिगुरु जी का खालसा वाहिगुरु जी की फतेह वाहिगुरु जी की फतेह वाहिगुरु जी की फतेह वाहिगुरु जी की फतेह श्लोक पावन गुरु पाणे पिता माता धरत महत देव सरात दोय दाई दाया खेल सगल जगत चंगियाइयां बुराइयां वाटे धर्म दूर करनी आपो अपनी ਆਪੋ ਆਪਣੀ के नेड़े के दूर करनी ਆਪੋ ਆਪਣੀ के नेड़े के दूर जिनी नाम ते आया गए मसक्कत का नानक ते मुख उजले खेती छुटी ना ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਾਈ ਸਾਹਿਬ ਪਾਸੋਂ ਅਤੇ ਸੰਗਤਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਸੋ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਹਰ ਰੋਜ਼ ਹਾਰੀਆਂ ਭਰ ਕੇ
ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅਤੇ ਸੰਗਤਾਂ ਨੂੰ ਬੇਨਤੀ ਕਿ ਅੱਜ ਜੋ 31 ਮੈਂਬਰੀ ਜਥਾ ਜਾਣਾ ਹੈ ਉਹਦੇ ਵਿੱਚ ਜਿਹੜੀਆਂ ਸੰਗਤਾਂ ਜਾਣ ਵਾਸਤੇ ਤਿਆਰ ਹੈ ਉਹ ਆਪਣੇ ਨਾਲ ਖਾਣ ਦੀ ਕਿਰਪਾਲਤਾ ਕਰਨ ਤਾਂ ਕਿ ਆਪਾਂ ਸਮੇਂ ਅਨੁਸਾਰ ਜਥਾ ਤੋੜ ਸਕੀਏ। ਅਤੇ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਰੜ ਤੋਂ ਉਹ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਅਤੇ ਉਸ ਤੋਂ ਬਾਅਦ ਅਰਦਾਸ ਹੋਵੇਗੀ ਅਤੇ ਜਥੇ ਨੂੰ ਜਿਹੜਾ ਰਵਾਨਾ ਕੀਤਾ ਜਾਵੇਗਾ। ਅਤੇ ਉਹਨਾਂ ਤੋਂ ਬਾਅਦ ਸਾਡੇ ਕੋਲ ਬਾਬਾ ਬਲਵੀਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਬਾਬਾ ਪਾਖਰ ਸਿੰਘ ਜੀ ਉਹ ਪਹੁੰਚੇ, ਉਹ ਵੀ ਆਪ ਜੀ ਨੂੰ ਗੁਰੂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਸੋ ਸੰਗਤਾਂ ਨੂੰ ਬੇਨਤੀ ਕਿ ਜੋ ਇਹ 7 ਜਨਵਰੀ ਤੋਂ ਇਸ ਸਥਾਨ 'ਤੇ ਕੌਮੀ ਇਨਸਾਫ ਮੋਰਚਾ ਲੱਗਿਆ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਆਪ ਜੀ ਇੱਥੇ ਪਹੁੰਚਣ 'ਤੇ ਜੀ ਆਇਆਂ ਧੰਨਵਾਦ, ਕਿਉਂਕਿ ਆਪ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਇਸ ਕੌਮੀ ਇਨਸਾਫ ਮੋਰਚੇ 'ਚ ਪਹੁੰਚੇ ਹੋ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਮੈਂ ਬੇਨਤੀ ਕਰਾਂ ਭਾਈ ਇੰਦਰਜੀਤ ਸਿੰਘ ਜੀ ਉਹ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਅਤੇ ਉਸ ਤੋਂ ਬਾਅਦ ਜਥੇ ਨੂੰ ਰਵਾਨਾ ਕੀਤਾ ਜਾਵੇਗਾ। ਦੁਬਾਰੇ ਫਿਰ ਬੇਨਤੀ ਜਿਹਨਾਂ ਸੰਗਤਾਂ ਨੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜੋ 31 ਮੈਂਬਰੀ ਜਥਾ ਹਰ ਰੋਜ਼ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ 'ਤੇ ਭੇਜਿਆ ਜਾਂਦਾ ਹੈ ਉਹ ਰਵਾਨਾ ਕਰਨਾ ਹੈ। ਸੋ ਸੰਗਤਾਂ ਨਾਲ ਖਾਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तेरे कवन कवन गुण कह कह गाम, तू साहिब गुणी निदाना, तुमरी महिमा बर ना सको, तू ठाकुर ऊच भगवान। आनंद गुण निधान, गुरु गरीब निवाज, गरीब निवाज, गरीब निवाज। वाहे गुरु, 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 वाहे गुरु,
ਗੁਰੂ ਵਾਹਿਗੁਰੂ 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 सेवक को सेवा बन आई। सेवक को सेवा बन आई। सेवक को सेवा बन आई। हुक्म बूझ परम पद पाई। 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 सेवक को सेवा बन आई। सेवक को सेवा बन आई। हुक्म बूझ परम पद पाई। 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 सेवक को सेवा बन आई। सेवक को सेवा बन आई। जन लागा हर एक नाए। जन लागा हर एक नाए। तिसकी आस न बिरथी जाए। तिसकी आस न बिरथी जाए। जन लागा हर एक नाए। जन लागा हर एक नाए। तिसकी आस न बिरथी जाए। तिसकी आस न बिरथी जाए। सेवक को सेवा बन आई। सेवक को सेवा बन आई। हुक्म बूझ परम पद
ਪਾਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ, ਸੇਵਕ ਕੋ ਸੇਵਾ ਬਨਿਆ, ਸੇਵਕ ਕੋ ਸੇਵਾ ਬਨਿਆਈ। ਇਸ ਤੇ ਊਪਰ ਨਹੀਂ ਵਿਚਾਰ। ਸੰਗਤ ਜਿਤਨੀ ਵੀ ਜੁੜ ਬੈਠੀ ਹੈ, ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ, ਭਾਈ ਸਾਹਿਬ ਜੀ ਨੇ ਬੜੇ ਪਿਆਰ 'ਚ ਕੀਰਤਨ ਕੀਤਾ ਹੈ। ਇਸ ਤੇ ਊਪਰ ਨਹੀਂ ਵਿਚਾਰ, ਇਸ ਤੇ ਊਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, 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 ਸੇਵਕ ਕੋ ਸੇਵਾ ਬਨਿਆਈ, ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, 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 ਸੇਵਕ ਕੋ ਸੇਵਾ ਬਨਿਆਈ, ਸੇਵਕ ਕੋ ਸੇਵਾ ਬਨਿਆਈ। ਬੰਧਨ ਤੋਰ ਪਏ ਨਿਰਵੈਰ, ਬੰਧਨ ਤੋਰ ਪਏ ਨਿਰਵੈਰ, ਬੰਧਨ ਤੋਰ ਪਏ ਨਿਰਵੈਰ, ਬੰਧਨ ਤੋਰ ਪਏ ਨਿਰਵੈਰ, ਅਨ ਦਿਨ ਪੂਜੈ ਗੁਰ ਕੇ ਪੈਰ, ਅਨ ਦਿਨ ਪੂਜੈ ਗੁਰ ਕੇ ਪੈਰ, ਸੇਵਕ ਕੋ ਸੇਵਾ ਬਨਿਆਈ, ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ
परम पद पाई। सेवक को सेवा बन आई, सेवक को सेवा बन आई। लोक सुखिए परलोक सुहेले। लोक सुखिए परलोक सुहेले। एह लोक सुखिए परलोक सुहेले। लोक सुखिए परलोक सुहेले। नानक हर प्रभ आपे मेले। नानक हर प्रभ आपे मेले। सेवक को सेवा बन आई, सेवक को सेवा बन आई। हुक्म बूझ परम पद पाई, हुक्म बूझ परम पद पाई। हुक्म बूझ परम पद पाई, हुक्म बूझ परम पद पाई। सेवक को सेवा बन आई, सेवक को सेवा बन आई। सेवा बन आई, सेवा बन आई, सेवा बन आई। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲੇ ਬੈਠੇ ਹੋ। ਗੁਰਬਾਣੀ ਦਾ ਪਾਵਨ ਬਚਨ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਕਿ ਕਲਯੁਗ ਦਾ ਸਭ ਤੋਂ ਵੱਡਾ ਜਿਹੜਾ ਪੁੰਨ ਹੈ ਨਾ, ਉਹ ਤੁਸੀਂ ਕਰ ਰਹੇ ਹੋ, ਉਹ ਖੱਟ ਰਹੇ ਹੋ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਕਿ ਸਭ ਤੋਂ ਵੱਡਾ ਕਲਯੁਗ ਦਾ ਜਿਹੜਾ ਪੁੰਨ ਹੈ ਉਹਨੂੰ ਤੁਸੀਂ ਖੱਟਣਾ ਕਰ ਰਹੇ ਹੋ। ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਬਖਾਣੀਐ। ਸੰਗਤ ਕਹਿੰਦੇ ਨੇ ਜਿੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਹੋਵੇ, ਜਿੱਥੇ ਗੁਰੂ ਦੇ ਸ਼ਬਦ ਦੀ ਗੱਲ ਹੋਵੇ, ਜੇ ਕਿਤੇ ਗੁਰੂ ਦੇ ਪਰਉਪਕਾਰਾਂ ਨੂੰ ਚੇਤੇ ਕੀਤਾ ਜਾਂਦਾ ਹੋਵੇ। ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ। ਤੇ ਗੁਰੂ ਦਾ ਸਾਨੂੰ ਹੁਕਮ ਵੀ ਹੈ ਕਿ ਜਦੋਂ ਵੀ ਗੁਰਸਿੱਖਾਂ ਨੇ ਇਕੱਤਰ ਹੋਣਾ, ਮਿਲਣਾ ਹੈ ਨਾ, ਰੋਜ਼ ਬਚਨ ਪੜ੍ਹਦੇ ਆ, ਆਪ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿ ਆਓ ਰੱਬ ਦੇ ਪਿਆਰਿਓ, ਆਓ ਸਾਈਂ ਦੇ ਪਿਆਰਿਓ, ਮਿਲ ਕੇ ਕੀ ਕਰੀਏ? ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸੁਮਰਥ ਕੰਤ ਕੀਆਂ। ਸਤਿਗੁਰ ਕਹਿੰਦੇ ਇੰਨਾ ਪਿਆਰ ਹੋਣਾ ਚਾਹੀਦਾ ਗੁਰਸਿੱਖਾਂ ਦੇ ਵਿੱਚ, ਇੰਨਾ ਪਿਆਰ ਹੋਣਾ ਚਾਹੀਦਾ। ਆਵੋ ਭੈਣੇ ਗੱਲ ਮਿਲੇ, ਆਪਾਂ ਗਲੇ ਕਿਹਨਾਂ ਦੇ ਮਿਲਦੇ ਆ? ਜਿਹੜੇ ਆਪਣੇ ਹੋਣ। ਸੰਸਾਰ ਤੁਰਿਆ ਫਿਰਦਾ ਰੋਡ ਦੇ ਉੱਤੇ, ਆਪਾਂ ਕਿਸੇ ਨਾਲ ਗੱਲ ਕਰਕੇ ਵੀ ਰਾਜੀ ਨਹੀਂ, ਆਪਾਂ ਕਿਸੇ ਨੂੰ ਮਿਲਦੇ ਨਹੀਂ, ਆਪਾਂ ਆਪਣੇ ਇੱਦਾਂ ਕਹਿ ਲਓ, ਆਪਾਂ ਆਪਣੇ ਦਿਲ ਦੀ ਗੱਲ ਕਿਸੇ ਅੱਗੇ ਨਹੀਂ ਖੋਲ੍ਹਦੇ। ਕਈ ਵਾਰ ਨਾ ਆਪਾਂ ਪਰਿਵਾਰਕ ਤੌਰ ਤੇ ਕਹਿ ਲਓ, ਸਾਰੇ ਪਰਿਵਾਰਾਂ ਵਾਲੇ ਹੋ, ਆਪਣੇ ਮਨ ਦੇ ਅੰਦਰ ਬੜੇ ਉਤਰਾਅ ਚੜਾਅ ਹੁੰਦੇ ਨੇ। ਕੋਈ ਬੰਦਾ ਕਹਿੰਦਾ ਕਿਵੇਂ ਆ ਹਾਲ, ਆਪਾਂ ਕਹਿੰਦੇ ਚੜ੍ਹਦੀ ਕਲਾ ਜੀ, ਆਪਾਂ ਦੱਸਦੇ ਥੋੜ੍ਹਾ ਹੈ। ਪਰ ਅਚਾਨਕ ਕੀ ਹੁੰਦਾ ਹੈ, ਕੋਈ ਆਪਣਾ ਮਿਲ ਜਾਂਦਾ ਜਿਹਦੇ ਨਾਲ ਸਾਡਾ ਪਰਿਵਾਰਕ ਤੌਰ ਤੇ ਮੋਹ ਹੈ, ਪਿਆਰ ਹੈ। ਆਪਣਾ ਜਦੋਂ ਮਿਲ ਜਾਂਦਾ ਨਾ, ਅਸੀਂ ਉਹਦੇ ਗਲ ਲੱਗਦੇ ਹਾਂ
ਤੇ ਅੰਦਰੋਂ ਆਪਣੇ ਆਪ ਉਹ ਖੁਸ਼ੀ, ਉਹ ਦੁੱਖ ਜੋ ਵੀ ਸਾਡੇ ਅੰਦਰ ਹੁੰਦਾ ਫੁੱਟਿਆ ਹੁੰਦਾ, ਉਹ ਅੰਦਰੋਂ ਬਾਹਰ ਆ ਜਾਂਦਾ ਹੈ। ਕਿਉਂ? ਹੁਣ ਅਸੀਂ ਦੂਜੇ ਨੂੰ ਮਿਲ ਕੇ ਵੱਧ ਤੋਂ ਵੱਧ ਸਮਾਈਲ ਪਾਸ ਕਰ ਦਿੰਦੇ ਹਾਂ, ਫਤਿਹ ਬੁਲਾ ਦਿੰਦੇ ਹਾਂ, ਠੀਕ ਹੈ ਜੀ, ਚੜ੍ਹਦੀ ਕਲਾ। ਪਰ ਜਦੋਂ ਆਪਣਾ ਮਿਲਦਾ ਹੈ ਨਾ, ਜਦੋਂ ਕੋਈ ਆਪਣਾ ਮਿਲ ਜਾਂਦਾ ਹੈ, ਫਿਰ ਬੰਦੇ ਦੀ ਅਵਸਥਾ ਕੀ ਹੁੰਦੀ ਹੈ? ਫਿਰ ਬੰਦੇ ਦੇ ਅੰਦਰ ਜੋ ਦੁੱਖ ਸੁੱਖ ਦੀ ਬਾਤ ਹੈ ਉਹ ਸਭ ਬਾਹਰ ਆ ਜਾਂਦੀ ਹੈ। ਤੇ ਜਦੋਂ ਇਹ ਗੱਲ ਬਾਹਰ ਆ ਜਾਂਦੀ ਹੈ, ਫਿਰ ਬੰਦਾ ਕਹਿੰਦਾ ਚੰਗਾ ਭਲਾ ਹੱਸਦਾ ਤੁਸਦਾ ਜੀ ਕੀ ਹੋ ਗਿਆ ਇਹਨੂੰ? ਕਹਿੰਦੇ ਇਹ ਆਪਣਾ ਮਿਲ ਗਏ, ਇੱਕ ਦੂਜੇ ਨਾਲ ਮਿਲ ਗਏ। ਤੇ ਮਹਾਰਾਜ ਜੀ ਕਹਿੰਦੇ ਜਦੋਂ ਮੇਰੇ ਕੋਲ ਆਓ, ਇਹ ਗੁਰਸਿੱਖਾਂ 'ਚ ਪਿਆਰ ਹੋਣਾ ਚਾਹੀਦਾ। ਤੇ ਬਾਬਾ ਅਮਰਦਾਸ ਮਹਾਰਾਜ ਜੀ ਕਹਿੰਦੇ ਆਪ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵ ਹੋ ਸੱਚੀ ਸੱਚੀ ਬਾਣੀ। ਸੱਚੇ ਦੇ ਸ਼ਬਦ, ਸੱਚ ਕੀ ਹੈ? ਸੱਚ ਕੀ ਹੈ? ਸੱਚੀ ਬਾਣੀ ਕੀ ਹੈ? ਮਹਾਰਾਜ ਜੀ ਕਹਿੰਦੇ ਸੱਚੀ ਬਾਣੀ ਉਹ ਹੈ ਜਿਹੜੇ ਗੁਰੂ ਦਾ ਸ਼ਬਦ ਹੈ, ਗੁਰੂ ਦੀ ਵਿਚਾਰ ਹੈ। ਸਤਿਗੁਰ ਦਾ ਬਚਨ ਕਹਿੰਦਾ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਉਹ ਨਹੀਂ ਹੁੰਦਾ ਜਿਹੜਾ ਪਿੱਛੇ ਤੇ ਬੋਲਿਆ ਜਾਵੇ, ਸੱਚ ਉਹ ਹੁੰਦਾ ਜਿਹੜਾ ਮੂੰਹ ਤੇ ਕਿਹਾ ਜਾਵੇ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਮਹਾਰਾਜ ਦਾ ਬਚਨ ਹੈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਦੋਂ ਕਹਿੰਦੇ ਸੱਚ ਬੋਲਦਾ ਨਾ ਕੋਈ, ਜਿਹੜੇ ਕੂੜੇ ਬੰਦੇ ਹੁੰਦੇ ਆ ਨਾ, ਝੂਠੇ ਬੰਦੇ ਹੁੰਦੇ ਆ, ਉਹਨਾਂ ਦੇ ਅੰਦਰ ਅੱਗ ਲੱਗ ਜਾਂਦੀ ਆ, ਅੱਗ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵਹੀ। ਪਰ ਮਹਾਰਾਜ ਜੀ ਕਹਿੰਦੇ ਗੁਰੂ ਦੇ ਸਿੱਖੋ ਬਚਨ ਨੋਟ ਕਰੋ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਬੋਲਣਾ ਸੱਚ ਹੈ, ਬੋਲੀਏ ਸੱਚ, ਧਰਮ ਝੂਠ ਨਾ। ਇਹ ਧਰਮ ਹੈ ਸਾਡਾ ਵੀ ਸੱਚ ਬੋਲਣਾ ਹੈ। ਤੇ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਸੱਚ ਕੀ ਹੈ? ਸੱਚ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਬਚਨ ਸੱਚ ਨੇ। ਤੇ ਜਿਹਦੇ ਬਚਨ ਸੱਚ ਨੇ ਉਹਦੀ ਸੇਵਾ ਵਿੱਚ ਹਮੇਸ਼ਾ ਤੂੰ ਸੱਚਾ ਬਣ ਕੇ ਖੜਾ ਰਹਿ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਗੁਰੂ ਸਾਹਿਬ ਕਹਿੰਦੇ ਨੇ ਸੱਚ ਸੁਣਾਉਣਾ ਕਦੋਂ ਆ? ਜਦੋਂ ਸੱਚ ਦਾ ਟਾਈਮ ਆ। ਆਪਾਂ ਮੋਰਚਾ ਲਾਇਆ ਹੋਇਆ ਨਾ, ਮਾਫ ਕਰ ਦੇਣਾ, ਪਿੱਠ ਪਿੱਛੇ ਤਾਂ ਸਾਰੇ ਹੀ ਬੋਲਦੇ ਨੇ, ਬੜਾ ਸੌਖਾ ਜੀ ਕਹਿਣਾ, ਪਿੱਠ ਪਿੱਛੇ ਬੋਲਣਾ ਠੀਕ ਹੈ ਜੀ, ਸਭ ਚੰਗਾ ਹੈ। ਮਹਾਰਾਜ ਕਹਿੰਦੇ ਅਸਲ ਸੱਚ ਉਹ ਹੈ ਜਿਹੜਾ ਮੂੰਹ ਤੇ ਬੋਲਿਆ ਜਾਵੇ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਆਪਣੇ ਘਰ ਦੇ ਦਰਵਾਜ਼ੇ ਬੰਦ ਕਰਕੇ ਕਹਿ ਦੇਣਾ ਮਾੜਾ ਹੋਇਆ, ਐਦਾਂ ਤਾਂ ਦੁਨੀਆ ਕਹਿੰਦੀ ਆ। ਧੰਨ ਗੁਰੂ ਨਾਨਕ ਦੇ ਪਿਤਾ ਮਹਾਰਾਜ ਜਦੋਂ ਤੁਰੇ ਨੇ, ਚੜ੍ਹਿਆ ਸੋਧਣ ਧਰਤ ਲੁਕਾਈ। ਮਹਾਰਾਜ ਨੇ ਜਾ ਕੇ ਸੱਜਣ ਨੂੰ ਕਿਹਾ, ਸੱਜਣਾ ਦੁਨੀਆ ਤੈਨੂੰ ਠੱਗ ਕਹਿੰਦੀ, ਤੂੰ ਸੱਜਣ ਬਣ ਜਾ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਭੂਮੀਏ ਨੂੰ ਕਿਹਾ, ਭੂਮੀਏ ਤੂੰ ਚੋਰ ਹੈ, ਆਪਣਾ ਕਰਮ ਛੱਡ ਕੇ ਤੂੰ ਗੁਰੂ ਦਾ ਬੰਦਾ ਬਣ ਜਾ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਐਦਾਂ ਗੁਰਸਿੱਖਾਂ ਨੂੰ ਵੀ ਹੁਕਮ ਹੈ ਕਿ ਭਾਈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਇਸ ਕਰਕੇ ਬਚਨ ਕਰਦੇ ਨੇ ਗੁਰੂ ਅਰਜਨ ਦੇ ਪਿਤਾ ਮਹਾਰਾਜ ਕਿ ਜਿਹੜੇ ਗੁਰੂ ਦੇ ਸਿੱਖ ਨੇ ਨਾ, ਉਹਨਾਂ ਨੂੰ ਸੇਵਾ ਦੀ ਦਾਤ ਵੀ ਗੁਰੂ ਬਖਸ਼ਦਾ ਹੈ। ਪਰ ਨਾਲ ਬਚਨ ਇਹ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਗੁਰਸਿੱਖਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ। ਗੁਰੂ ਦੀ ਸੇਵਾ ਸੌਖੀ ਨਹੀਂ ਹੁੰਦੀ, ਗੁਰੂ ਦੀ ਸੇਵਾ ਜਿੰਦ ਵਾਰ ਕੇ ਕਰਨੀ ਪੈਂਦੀ ਆ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਕੀ ਕਰਦੇ ਆ, ਅਸੀਂ ਸੇਵਾ ਕਰਦੇ ਆ, ਮਾਫ ਕਰ ਦੇਣਾ। ਇੱਕ ਬੇਨਤੀ ਕਰਾਂ, ਜਦੋਂ ਆਪਾਂ ਨਾ ਕੋਈ ਵੀ ਅਰਦਾਸ ਕਰਦੇ ਆ, ਮੰਨ ਲਓ ਮੈਂ ਮਾਫੀ ਮੰਗ ਕੇ ਬੇਨਤੀ ਕਰਦਾ ਵੀ ਆਪਾਂ ਕੋਈ ਵੀ ਕੰਮ ਕਰੀਏ ਨਾ, ਭਾਵੇਂ ਕੋਈ ਲੰਗਰ ਵਰਤਾਉਂਦਾ, ਭਾਵੇਂ ਕੋਈ ਝਾੜੂ ਮਾਰਦਾ, ਕੁਝ ਵੀ ਕਰਦਾ, ਸਭ ਤੋਂ ਪਹਿਲਾਂ ਸਾਡੇ ਮਨ 'ਚ ਇੱਕ ਮਨੋਰਥ ਹੁੰਦਾ ਤੇ ਇੱਕ ਅਰਦਾਸ ਅਸੀਂ ਸਾਰੀ ਕਰਦੇ ਆਂ ਵੀ ਮਹਾਰਾਜ ਸੁੱਖ ਰੱਖੀ। ਸੌਖੇ ਸ਼ਬਦ 'ਚ ਕਹਿ ਦਿੰਦੇ ਨਾ ਵੀ ਬਾਬਾ ਸੁੱਖ ਰੱਖੀ। ਇਹ ਸ਼ਬਦ ਆਪਾਂ ਵਰਤਦੇ ਆਂ। ਹੁਣ ਇਹ ਹੈ ਵੀ ਮਨ ਦੇ ਵਿੱਚ ਇਹ ਸਵਾਲ ਆ ਗਿਆ ਵੀ ਜੇ ਤੂੰ ਸੁੱਖ ਰੱਖੇਗਾ ਤਾਂ ਅਸੀਂ ਲੰਗਰ ਵਰਤਾਵਾਂਗੇ, ਤੂੰ ਸੁੱਖ ਰੱਖੇਗਾ ਅਸੀਂ ਸੇਵਾ ਕਰਾਂਗੇ, ਸਾਡਾ ਆਹ ਕੰਮ ਕਰੂੰਗਾ, ਅਸੀਂ ਪਾਠ ਕਰਾਵਾਂਗੇ। ਤੇ ਮਹਾਰਾਜ ਇਸ ਕਰਕੇ ਕਹਿੰਦੇ ਨੇ ਗੁਰਪੀਰਾ ਕੀ ਚਾਕਰੀ ਮਹਾ ਕਰੜੀ ਸੁਖਸਾਰ। ਉੱਥੇ ਤਾਂ ਸੇਵਾ ਉਹ ਹੈ
ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਦੋਂ ਸੇਵਾ ਵਾਲਿਆਂ ਦੀ ਲਿਸਟ ਬਣਦੀ ਹੈ ਨਾ, ਇਸ ਕਰਕੇ ਅੱਜ ਦਾ ਜੋ ਪ੍ਰਕਰਨ ਹੈ ਭਾਈ ਸੇਵਾਦਾਰਾਂ ਦਾ, ਸੇਵਾ ਉਹ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਸੇਵਕ ਕੋ ਸੇਵਾ ਬਨ ਆਈ। ਉਹੀ ਫੱਬਦਾ ਸੇਵਾ ਕਰਦਾ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਹੈ। ਤੇ ਗੁਰੂ ਦਾ ਹੁਕਮ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਇੱਥੇ ਹੀ ਵਿਚਾਰਾਂ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਸਭ ਵਡਿਆਈ ਕੋਈ ਜਾਣੇ ਮੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੈ ਹੋਏ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦੁਰ ਸਿਮਰਿਐ ਘਰ ਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ। ਆਰਿਆਂ ਨਾਲ ਤਨ ਚਰਾਏ ਗਏ ਦੇਗਾਂ ਵਿੱਚ ਉਬਾਲੇ ਗਏ ਚਰਖੜੀਆਂ ਤੇ ਚੜੇ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿਦਕ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੈ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ। ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾਤਾਰ ਜੀਓ।
ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲਤਾ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਰਬੱਤ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦਰੀ ਹੈ। ਸੱਚੇ ਪਾਤਸ਼ਾਹ ਜੀਓ, ਆਪ ਜੀ ਦੀ ਕਿਰਪਾ ਦਾ ਸਦਕਾ, ਆਪ ਜੀ ਦੀ ਯੋਗ ਰਹਿਨੁਮਾਈ ਹੇਠ ਕੌਮੀ ਇਨਸਾਫ ਮੋਰਚੇ ਵੱਲੋਂ 7 ਜਨਵਰੀ ਤੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਆਪਣੀਆਂ 4 ਹੱਕੀ ਮੰਗਾਂ ਵਾਸਤੇ ਪੱਕਾ ਧਰਨਾ ਲਗਾਇਆ ਗਿਆ ਹੈ। ਦਾਤਾਰ ਪਾਤਸ਼ਾਹ ਜੀਓ, ਸੱਚੇ ਪਿਤਾ ਜੀਓ, ਇਸੇ ਕੌਮੀ ਇਨਸਾਫ ਮੋਰਚੇ ਵੱਲੋਂ ਜਥੇਦਾਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਦੀ ਜੇਲ੍ਹ ਬਦਲੀ ਵਾਸਤੇ ਦਿੱਲੀ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਵਾਸਤੇ ਦਾਤਾਰ ਪਾਤਸ਼ਾਹ ਜੀਓ, ਇਸੇ ਹੀ ਸਥਾਨ ਤੋਂ ਕਈ ਰੋਜ਼ ਤੋਂ 31 ਮੈਂਬਰਾਂ ਦਾ ਜਥਾ CM ਦੀ ਕੋਠੀ ਵੱਲ ਨੂੰ ਰਵਾਨਾ ਕੀਤਾ ਜਾਂਦਾ ਹੈ। ਦਾਤਾਰ ਪਾਤਸ਼ਾਹ ਜੀਓ, ਇਸੇ ਹੀ ਲੜੀ ਦੇ ਵਿੱਚ ਅੱਜ ਵੀ 31 ਮੈਂਬਰਾਂ ਦਾ ਜਥਾ CM ਦੀ ਕੋਠੀ ਨੂੰ ਰਵਾਨਾ ਹੋਣਾ ਹੈ। ਸੱਚੇ ਪਾਤਸ਼ਾਹ ਜੀ ਆਗਿਆ ਬਖਸ਼ਿਸ਼ ਕਰੋ ਜੀ। ਰਸਤੇ ਵਿੱਚ ਹੋਣ ਵਾਲੀਆਂ ਭੁੱਲਾਂ ਗਲਤੀਆਂ ਨੂੰ ਬਖਸ਼ ਲੈਣਾ ਦਾਤਾਰ ਪਾਤਸ਼ਾਹ ਜੀਓ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਦਾਤਾਰ ਪਾਤਸ਼ਾਹ ਜੀਓ, ਆਪ ਕਿਰਪਾ ਕਰੋ। ਦਾਤਾਰ ਪਾਤਸ਼ਾਹ ਜੀਓ, ਕੌਮੀ ਇਨਸਾਫ ਮੋਰਚੇ ਦੀਆਂ ਹੱਕੀ ਮੰਗਾਂ ਮਨਵਾ ਕੇ ਇਸ ਸਰਕਾਰ ਨੂੰ ਸਮਤ ਬਖਸ਼ਿਸ਼ ਕਰੋ। ਦਾਤਾਰ ਪਾਤਸ਼ਾਹ ਜੀਓ, ਇਸ ਮੋਰਚੇ ਦੀ ਫਤਿਹ ਹੋਵੇ। ਦਾਤਾਰ ਪਾਤਸ਼ਾਹ ਜੀਓ, ਜੋ ਨਾਂਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸੱਚੇ ਪਾਤਸ਼ਾਹ ਜੀਓ, ਕਰੋ ਕਿਰਪਾ, ਜਥੇ ਨੂੰ ਰਵਾਨਗੀ ਦੀ ਆਗਿਆ ਬਖਸ਼ਿਸ਼ ਕਰੋ ਜੀ। ਇਲਾਹੀ ਫਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕਹੋ ਮਿਲ ਬਹੁ ਚਹੈ। ਖੋਜ ਸ਼ਬਦ में राज करेगा खालिसा, आकी रहे ना खुआर होए सब मिलेंगे। बचे शरण जो खुआर होए सब मिलेंगे, बचे शरण जो बोले सो निहाल। श्री अकाल। वाहिगुरु जी का खालसा, वाहिगुरु जी की फतेह। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਾਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਜਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ।
ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ। ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਰਾਹਾਉ ਵੱਡਾ ਭਾਗ ਭੇਟੇ ਗੁਰਦੇਵਾ। ਕੋਟ ਅਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ। ਸੋਗ ਆਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ। ਨਿਰਭਉ ਨਾਮ ਜਪਹੁ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਜਮ ਜੰਦਾਰ ਨ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਨਾਨਕ ਉਧਰੇ ਪ੍ਰਭ ਸਰਣਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਨਾਨਕ ਉਧਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਤਿਗੁਰਾਂ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਬੰਦੀ ਸਿੰਘਾਂ ਨੂੰ ਰਿਹਾਈ ਕਰਾਓ ਅਤੇ ਜੋ ਸਾਡੀਆਂ ਚਾਰ ਮੰਗਾਂ ਹੱਕੀ ਮੰਗਾਂ ਸੰਵਿਧਾਨ ਅਨੁਸਾਰ ਉਹਨਾਂ ਨੂੰ ਸਫਲਤਾ ਬਖਸ਼ੋ ਅਤੇ ਜਲਦੀ ਤੋਂ ਜਲਦੀ ਮੋਰਚਾ ਫਤਿਹ ਹੋਵੇ। ਅਤੇ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਕੀਤਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਾਓ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ। ਸੋ ਭਾਈ ਆਪਾਂ ਨਾਮ ਜਪਣਾ। ਨਾਮ ਜਪਣ ਦਾ ਉਦੇਸ਼ ਮਹਾਰਾਜ ਨੇ ਦੱਸਿਆ ਹੈ ਕਿ ਫਿਰ ਕਿਸੇ ਕਿਸਮ ਦਾ ਕੋਈ ਬੰਧਨ ਨਹੀਂ ਪੈਂਦਾ। ਸੋ ਆਪਾਂ ਨਾਮ ਜਪਦੇ ਹੋਏ ਜਾਣਾ ਹੈ ਜਥੇ ਨੇ ਅਤੇ ਉੱਥੇ ਬੈਠ ਕੇ ਵੀ ਆਪਾਂ ਨਾਮ ਜਪਣਾ ਹੈ। ਕਿਸੇ ਨਾਲ ਬਹਿਸਬਾਜ਼ੀ ਨਹੀਂ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ। ਅਤੇ ਹੁਣ ਸੰਗਤਾਂ ਰਵਾਨਾ ਹੋਣਗੀਆਂ ਜੈਕਾਰਿਆਂ ਦੇ ਨਾਲ। ਬੋਲੇ ਸੋ ਨਿਹਾਲ। ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ। ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ। ਝੂਠੇ ਪਰਚੇ ਬੰਦ ਕਰੋ ਬੰਦ ਕਰੋ ਬੰਦ ਕਰੋ। ਝੂਠੇ ਪਰਚੇ ਬੰਦ ਕਰੋ ਬੰਦ ਕਰੋ ਬੰਦ ਕਰੋ। ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜਾ 31 ਮੈਂਬਰੀ ਜਥਾ ਜਾ ਰਿਹਾ ਹੈ ਆਪਾਂ ਉਹਨਾਂ ਦੇ ਨਾਲ ਨਹੀਂ ਜਾਣਾ। ਆਪਾਂ ਆ ਕੇ ਪੰਡਾਲ ਦੇ ਵਿੱਚ ਸੱਜਣ ਦੀ ਕਿਰਪਾਲਤਾ ਕਰੋ। ਸਾਡੇ ਕੋਲ ਗੁਰਮੁਖ ਸੱਜਣ ਵਿਚਾਰਾਂ ਕਰਨ ਲਈ ਪਹੁੰਚੇ ਹੈ। ਸੋ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰਨੇ ਹੈ। ਸੋ ਮੈਂ ਬੇਨਤੀ ਕਰਾਂ ਬਾਬਾ ਪਾਖਰ ਸਿੰਘ ਉਹ ਆਪ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਅਤੇ ਸੰਗਤਾਂ ਨੂੰ ਬੇਨਤੀ ਕਿ ਜਿਹੜੀਆਂ ਸੰਗਤਾਂ ਅਜੇ
ਟਰਾਲੀਆਂ ਦੇ ਵਿੱਚ ਜਾਂ ਟੈਂਟਾਂ ਦੇ ਵਿੱਚ ਬੈਠੀਆਂ ਹਨ ਜਾਂ ਇੱਧਰ ਉੱਧਰ ਘੁੰਮ ਰਹੀਆਂ, ਉਹਨਾਂ ਦੇ ਚਰਨਾਂ 'ਚ ਬੇਨਤੀ ਕਿ ਆਪਾਂ ਪੰਡਾਲ ਦੇ ਵਿੱਚ ਸਜੀਏ ਅਤੇ ਅੰਮ੍ਰਿਤ ਬਾਣੀ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿ ਤੁਕ ਪਕੜੇ ਸਾ ਮੁਕਤੀ ਚੱਲੀ ਰਹਿਣ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਾਨੂੰ ਇਹ ਮਨੁੱਖਾ ਜਨਮ ਬਹੁਤ ਹੀ ਕੀਮਤੀ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ। ਇਹਨੂੰ ਆਪਾਂ ਸਫਲ ਕਰੀਏ, ਬਾਣੀ ਪੜ੍ਹ ਕੇ ਸੰਗਤ ਕਰਕੇ ਸੇਵਾ ਕਰਕੇ ਇਹਨੂੰ ਆਪਾਂ ਸਫਲ ਕਰਨਾ ਹੈ। ਸੋ ਆਓ ਭਾਈ ਪਾਖਰ ਸਿੰਘ ਪਾਸੋਂ ਕੁਝ ਮਿੰਟ ਲਈ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੰਨਾ ਚਿਰ ਅਸੀਂ ਇੱਥੇ ਮੈਨੂੰ ਬੈਠੇ ਨੂੰ ਅੱਜ 3 ਮਹੀਨੇ ਹੋ ਚੱਲੇ ਆ ਜੀ 5 ਤਰੀਕ ਨੂੰ, ਅਤੇ ਮੈਂ ਘਰੋਂ ਵੀ ਅਰਦਾਸ ਕਰਕੇ ਆਇਆ ਸਾਂ ਅਤੇ ਦਿੱਲੀ ਚੋਂ ਵੀ ਅਸੀਂ ਅਰਦਾਸ ਕਰਕੇ ਗਏ ਸਾਂ ਅਤੇ ਜਿੱਤ ਕੇ ਆਏ ਹਾਂ। ਅਤੇ ਇੱਥੋਂ ਮੈਂ ਅਰਦਾਸ ਕਰਕੇ ਇਹ ਆਇਆ ਭਈ ਅਸੀਂ ਜਿੰਨਾ ਚਿਰ ਸਾਡੇ ਬੰਦੀ ਸਿੰਘਾਂ ਦੀ ਹਰਿਆਈ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਮੋਰਚਾ ਬਿਲਕੁਲ ਜਾਰੀ ਰਹੇਗਾ। ਮੈਂ ਇਹ ਅਰਦਾਸ ਮਹਾਰਾਜ ਦੇ ਅੱਗੇ ਕੀਤੀ ਸੀ, ਜਾਂ ਮੈਂ ਮਰ ਕੇ ਆਊਂਗਾ ਜਾਂ ਮੈਂ ਜਿੱਤ ਕੇ ਆਊਂਗਾ। ਅਤੇ ਮੈਂ ਘਰ ਜਾਣਾ, ਪਰ 2-4 ਦਿਨ ਲੀੜਾ ਕੱਪੜਾ ਲੈ ਕੇ ਅਤੇ ਮੈਂ ਫਿਰ ਇੱਥੇ ਆ ਜਾਂਦਾ। ਜਿੰਨਾ ਚਿਰ ਸਾਡੇ ਸਿੰਘਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਉਹਨਾਂ ਚਿਰ ਬਿਲਕੁਲ ਅਸੀਂ ਇੱਥੇ ਡਟੇ ਪਰ ਡਟੇ ਰਹਾਂਗੇ। ਅਤੇ ਸਾਡੇ ਨਾਲ ਇੱਥੇ ਲਾਡਲੀਆਂ ਫੌਜਾਂ ਵੀ ਦਿੱਲੀ ਵੀ ਸੀ, ਅੱਗੇ ਲਾਡਲੀਆਂ ਫੌਜਾਂ ਸੀ ਅਤੇ ਪਿੱਛੇ ਅਸੀਂ ਹਾਂ, ਅਤੇ ਦਿੱਲੀ ਅਸੀਂ ਜਿੱਤ ਕੇ ਆਏ ਹਾਂ। ਹੁਣ ਵੀ ਮੇਰੇ ਕੋਲ ਕਾਟ 24 ਘੰਟੇ ਹੀ ਰਹਿੰਦਾ, ਪਰ ਇਹ ਗੱਲ ਆ ਇੱਥੇ ਵੀ ਲਾਡਲੀਆਂ ਫੌਜਾਂ ਸਾਡੇ ਬਿਲਕੁਲ ਨਾਲ ਵਾ, ਇੱਥੇ ਵੀ ਅਸੀਂ ਜਿੱਤ ਕੇ ਹੀ ਜਾਵਾਂਗੇ। ਪਰ ਵਾਹਿਗੁਰੂ ਦੀ ਮਿਹਰ ਚਾਹੀਦੀ ਆ। ਜਿਹੜੀ ਸਿੱਖੀ ਆ ਇਹ ਸੂਲਾਂ ਨਾਲੋਂ ਤਿੱਖੀ ਆ। ਜੇ ਅਸੀਂ ਸਿੱਖੀ ਵੱਲ ਖਿਆਲ ਨਾ ਕੀਤਾ ਤੇ ਸਾਡੀਆਂ ਪੱਗਾਂ ਵੀ ਜਿਹੜੀਆਂ ਉਹ ਨਹੀਂ ਰਹਿ ਸਕਦੀਆਂ। ਅਸੀਂ ਹੁੰਬ ਹੰਬਾ ਕੇ ਆਪਣੀ ਸਿੱਖੀ ਨੂੰ ਕਾਇਮ ਰੱਖੀਏ ਤੇ ਅਸੀਂ ਕਿਸੇ ਨਾਲ ਸਾਡਾ ਨਾ ਵੈਰ ਤੇ ਨਾ ਵਿਰੋਧ ਵਾ। ਅਸੀਂ ਬਿਲਕੁਲ ਜਦੋਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੋ ਗਈ ਉਦੋਂ ਅਸੀਂ ਬਿਲਕੁਲ ਸਾਨੂੰ ਮੋਹਰ ਤੇ ਲਾਉਣ ਦਾ ਕੋਈ ਚਾਅ ਨਹੀਂ ਗਾ। ਉਦੋਂ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ, ਜਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਬਾ ਪਾਖਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਕਿ ਉਦੋਂ ਤੱਕ ਇੱਥੇ ਬੈਠਾਂਗੇ ਜਦੋਂ ਤੱਕ ਮੋਰਚਾ ਜਿੱਤ ਕੇ ਨਹੀਂ ਜਾਂਦੇ, ਚਾਹੇ ਕੁਰਬਾਨੀ ਦੇ ਕੇ ਜਾਵਾਂਗੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਬਾਬਾ ਬਲਵੀਰ ਸਿੰਘ ਜੀ ਲੁਧਿਆਣੇ ਤੋਂ, ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੀ ਜੁੜ ਕੇ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਉਣ ਤੋਂ ਪਹਿਲਾਂ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਰਾ ਬੁਲੰਦ ਕਰ ਲੱਗੇ ਹਾਂ ਕਿ ਫਤਿਹ ਨਾਲ ਅਕਾਲ ਦੇ ਜੋੜ ਦੀਏ ਤੇ ਸ਼ਹੀਦਾਂ ਦੇ ਖੂਨ ਚੋਂ ਆਈ ਫਤਿਹ। ਜਰਾ ਪੁੱਛੋ ਕੰਧ ਸਰਹੰਦ ਦੀ ਨੂੰ, ਛੋਟੇ ਸਾਹਿਬਜ਼ਾਦਿਆਂ ਜਦੋਂ ਬੁਲਾਈ ਫਤਿਹ, ਇਹ ਤੇ ਵਹਿਮਾਂ ਭਰਮਾਂ ਤੇ ਪਖੰਡਾਂ ਦਾ ਨਾਸ਼ ਕਰਦੀ।
ਆ ਪਿਆਰੇ ਪ੍ਰੀਤਮ ਦੇ ਤਾਈ ਮਲਾਏ ਫਤਿਹ, ਉਹਦੀ ਜੱਗ ਦੇ ਵਿੱਚ ਨਾ ਕਦੇ ਹਾਰ ਹੁੰਦੀ। ਓਏ ਜਿਹੜਾ ਸੰਗਤਾਂ ਚ ਗੱਜ ਕੇ ਬੱਲਾਏ ਫਤਿਹ, ਪਾਓ ਫਤਿਹ, ਬੱਲਾਓ ਫਤਿਹ, ਗੱਜ ਵੱਜ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਰਸਾ ਮੋਰਚਾ ਪਿਆਰਿਓ, ਆ ਹੁਣੇ ਹੁਣੇ ਖਾਲਸੇ ਸਿੰਘ ਤੇ ਸਿੰਘਣੀਆਂ ਇਹ ਸੰਘਰਸ਼ ਦੇ ਵਿੱਚ 31 ਮੈਂਬਰੀ ਕਮੇਟੀ ਜੋ ਬਣੀ ਆ, ਇਹ ਪਹੁੰਚੇ ਨੇ ਸਤਨਾਮ ਦਾ ਜਾਪ ਕਰਦੇ ਹੋਏ। ਮਾਲਕ ਕਿਰਪਾ ਕਰੇ, ਚੜ੍ਹਦੀਆਂ ਕਲਾ ਕਰੇ, ਕਿਉਂਕਿ ਪਿਆਰੀ ਸਾਧ ਸੰਗਤ ਜੀ ਇਹ ਇੱਕ ਸਿੱਖ ਕੌਮ ਆ ਜੋ ਬਾਬੇ ਨਾਨਕ ਨੇ ਬੂਟਾ ਲਾਇਆ ਪਾਲਿਆ। ਗੋਬਿੰਦ ਸਿੰਘ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਿੱਖੀ ਦਾ ਬੂਟਾ ਲਾਇਆ ਆ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਦੀ ਪਲੋਸ ਕਰਕੇ ਪ੍ਰਫੁੱਲਤ ਕਰ ਦਿੱਤਾ ਆ ਵੇਖੋ ਬੜੇ ਬੜੇ ਸੰਘਰਸ਼ਾਂ ਦੇ ਵਿੱਚ ਇਹ ਖਾਲਸਾ ਜਿਹੜਾ ਆ ਇਹ ਭਾਗ ਲੈਂਦਾ ਆ ਰਿਹਾ ਆ, ਕਿਉਂਕਿ ਦਿੱਲੀ ਦੀ ਧਰਤੀ ਦੇ ਅੰਦਰ 378 ਦਿਨ ਇਸ ਖਾਲਸੇ ਨੇ ਡਟ ਕੇ ਮੋਰਚਾ ਲਾਇਆ, ਤੇ ਹੁਣ ਚੰਡੀਗੜ੍ਹ ਦੀ ਧਰਤੀ ਦੇ ਅੰਦਰ ਵੀ ਇਹ ਜਿਹੜਾ ਮੋਰਚਾ ਨਿਰੰਤਰ ਜਾਰੀ ਹੈ ਖਾਲਸਾ ਜੀ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੌਮ ਆ। ਜਿੱਦਾਂ ਕਹਿੰਦੇ ਨੇ ਰਾਮ ਦੀ ਸੈਨਾ ਬਾਂਦਰ ਆ ਨਾ, ਤੇ ਸੱਚ ਜਾਣਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸੈਨਾ ਇਹ ਸਿੱਖ ਬੈਠੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਅਟਕ ਦਰਿਆ ਦੇ ਵਿੱਚ ਜਾ ਕੇ ਉਹ ਬੜੀਆਂ ਬੜੀਆਂ ਮੱਲਾਂ ਮਾਰੀਆਂ, ਬੜੇ ਬੜੇ ਇਹ ਜਿਹੜਾ ਸ਼ਹਿਰ ਆ ਨਾ ਹਿੰਦੁਸਤਾਨ, ਇੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ, ਅਕਾਲੀ ਫੂਲਾ ਸਿੰਘ ਵਰਗੇ, ਬਾਬਾ ਬਘੇਲ ਸਿੰਘ ਵਰਗੇ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਆ ਹੁਣ ਦਿੱਲੀ ਦੀ ਧਰਤੀ ਤੋਂ ਆ ਇੱਕ ਫਤਿਹ ਦਿਵਸ ਚੱਲਿਆ ਆ। ਇਹ ਸ਼੍ਰੋਮਣੀ ਅਕਾਲੀ ਜੋ ਦਿੱਲੀ ਦੀ ਕਮੇਟੀ ਆ, ਉਥੋਂ ਨਗਰ ਕੀਰਤਨ ਜੋ ਸ੍ਰੀ ਦਰਬਾਰ ਸਾਹਿਬ ਪਹੁੰਚਣਾ ਆ, ਬੜਾ ਤਗੜਾ ਕਾਬਲਾ ਹੋਮਾ ਮਾ ਕੇ ਚੱਲਿਆ, ਕਿਉਂਕਿ ਇਹ ਜਿਹੜੀ ਇਹ ਵਹੀਰ ਸੀ ਇਹ ਅੰਮ੍ਰਿਤਪਾਲ ਨੇ ਅੰਮ੍ਰਿਤਪਾਨ ਕਰਕੇ ਚਲਾਈ ਸੀ, ਪਰ ਜਿਹੜੇ ਗੁਰੂ ਘਰ ਦੇ ਦੋਖੀ ਨੇ ਉਹਨਾਂ ਨੂੰ ਚੰਗੀਆਂ ਵਿਚਾਰਾਂ ਨਾਲ ਲੱਗੀਆਂ, ਤੇ ਉਹਨਾਂ ਨੇ ਇਸ ਮੋਰਚੇ ਨੂੰ ਖਰਾਬ ਕਰਨ ਵਾਸਤੇ ਆਪਣੀਆਂ ਪੂਰੀਆਂ ਤਾਕਤਾਂ ਲਾ ਦਿੱਤੀਆਂ ਖਾਲਸਾ ਜੀ। ਕਿਉਂਕਿ ਧੰਨ ਦਸ਼ਮੇਸ਼ ਤੇਰਾ ਸਾਨੀ ਨਾ ਜਹਾਨ ਵਿੱਚ ਉਹ ਕੀਤੀਆਂ ਨੇ ਤੇਰੇ ਜਿਹੀਆਂ ਕਿਸੇ ਕੁਰਬਾਨੀਆਂ, ਤੋਰਿਆ ਤੂੰ ਪਿਤਾ ਹਿੰਦੂ ਧਰਮ ਬਚਾਉਣ ਦੇ ਲਈ, ਐਵੇਂ ਹੀ ਬਚਾਈਆਂ ਲੱਖਾਂ ਸੌ ਜ਼ਿੰਦਗਾਨੀਆਂ। ਉਹ ਛੋਟੇ ਤੇਰੇ ਲਾਲ ਦੋਵੇਂ ਚਿੜੇ ਗਏ ਸਰਹੰਦ ਵਿੱਚ, ਓਏ ਵੱਡਿਆਂ ਚਮਕੌਰ ਵਿੱਚ ਵਾਰੀਆਂ ਜਵਾਨੀਆਂ। ਅੱਲਾ ਯਾਰ ਖਾਂ ਜੋਗੀ ਲਿਖਦਾ ਆ, ਉਹ ਕਹਿੰਦਾ ਹਿੰਦੁਸਤਾਨ ਭਾਵੇਂ ਇੱਕ ਤੀਰਥਾਂ ਦਾ ਘਰ ਆ, ਪਰ ਮੇਰੀ ਅੱਖ ਦੇ ਵਿੱਚ ਇੱਕ ਤੀਰਥ ਆ। ਕਹਿੰਦੇ ਉਹ ਕਿਹੜਾ ਤੀਰਥ? ਕਹਿੰਦੇ ਜਿਹਦੇ ਜਰਰੇ ਜਰਰੇ ਦੇ ਵਿੱਚ ਸ਼ਹੀਦਾਂ ਦਾ ਖੂਨ ਰਚਿਆ ਪਿਆ। ਕਹਿੰਦੇ ਉਹ ਧਰਤੀ ਹੈ ਚਮਕੌਰ ਸਾਹਿਬ, बस एक ही तीर्थ है हिंद में यात्रा के लिए। कटाए बाप ने बच्चे जहां खुदा के लिए, ओ चमक है मेहर चमकार तेरे योर में, ओ जहां से तारे बन के गए थे आसमां के लिए। गुरु गोबिंद सिंह के लिखत अजीत जुझार, फलक में दो चांद है रोशनी के लिए, आओ उठाए आंखों से जहां की माटी को, वे खाक सानते फिरते हैं जो कीमिया के लिए। खालसा जी जे हुण पंजाब की धरती के अंदर कहर मच रहा ना, इस तरह ही जिस वक्त गुरु गोबिंद सिंह पातशाह
ਇਹ ਪਟਨੇ ਦੀ ਧਰਤੀ ਤੋਂ 7 ਸਾਲ ਦੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਪਹੁੰਚੇ ਸਨ। ਤੇ ਜਦੋਂ ਅਨੰਦਪੁਰ ਸਾਹਿਬ ਪਹੁੰਚੇ ਤੇ ਪਹਿਲਾਂ ਇਸ ਅਨੰਦਪੁਰ ਸਾਹਿਬ ਦਾ ਨਾਂ ਸੀ ਮਾਖੋ ਸ਼ਹਿਰ। ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਮਾਤਾ ਦੇ ਨਾਂ ਨਾਨਕੀ ਚੱਕ ਰੱਖ ਦਿੱਤਾ। ਤੇ ਜਦੋਂ ਆ ਗੋਬਿੰਦ ਰਾਏ ਇਹ 7 ਸਾਲ ਦੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜੇ, ਜਦੋਂ ਇੱਥੇ ਪੁੱਜੇ ਤੇ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਬੇਟਾ ਇਹ ਧਰਤੀ ਤੈਨੂੰ ਕਿੱਦਾਂ ਦੀ ਲੱਗੀ? ਤੇ ਕਲਗੀਧਰ ਗੋਬਿੰਦ ਰਾਏ ਕਹਿੰਦੇ, ਪਿਤਾ ਜੀ ਇੱਥੇ ਤੇ ਆਨੰਦ ਹੀ ਬੜਾ ਆ। ਤੇ ਸੱਚ ਜਾਣਿਓ ਸਾਧੂ ਬੋਲੇ ਸਹਿ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਉਹ ਦੁਨੀਆ ਉੱਤੇ ਰੱਖ ਵਗੀਰਾ ਐਸਾ ਬਹਿਣ ਖਲੋਣ, ਉਹ ਕੋਲ ਹੋਈਏ ਤਾਂ ਸੁਣ ਲੋਕੀ, ਉਹ ਤੁਰ ਜਾਈਏ ਤਾਂ ਰੋਣ। ਫੇ ਫੱਕਰ ਨੂੰ ਭਾਕੇ ਦਾ ਫੱਕਰ ਕਾਦਾ, ਉਹ ਫੱਕਰ ਬਣ ਕੇ ਭਾਕੇ ਨੂੰ ਫੱਕ ਜਾਂਦੇ। ਉਹ ਦੁਨੀਆ ਵਾਲਿਓ ਓਏ ਫੱਕਰ ਅਜੀਬ ਹੁੰਦੇ, ਕਹਿ ਕੇ ਕੱਖ ਜਾਂਦੇ, ਦੇ ਕੇ ਲੱਖੋ ਲੱਖ ਜਾਂਦੇ, ਕਿਉਂਕਿ ਇਹ ਫਕੀਰਾਂ ਦੀ ਦੇਣ ਆ। ਤੇ ਸੱਚ ਜਾਣਿਓ ਕਲਗੀਧਰ ਪਾਤਸ਼ਾਹ ਜਦੋਂ ਖੇਡੇ ਕਹਿੰਦੇ, ਪਿਤਾ ਜੀ ਇੱਥੇ ਆਨੰਦ ਹੀ ਬੜਾ ਆ। ਤੇ ਸੱਚ ਜਾਣਿਓ ਬੜੇ ਦੁੱਖ ਆਏ। ਉੱਥੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਆ ਵਿਆਹ ਹੋਏ, ਪੁੱਤਰ ਹੋਏ, ਬੜੀਆਂ ਖੇਡਾਂ ਖੇਡੀਆਂ ਗਈਆਂ। ਉੱਥੇ ਛੋਟੇ ਛੋਟੇ ਜਥੇ ਬਣਾ ਕੇ ਖਾਲਸੇ ਦੇ ਇਹ ਜੰਗ ਦੀ ਵਿਨੋਦ ਕਲਗੀਧਰ ਪਾਤਸ਼ਾਹ ਨੇ ਸਿਖਾਈ ਸੀ। ਖਾਲਸਾ ਜੀ 3.5 ਸਾਲ ਪਾਉਂਟਾ ਸਾਹਿਬ ਦੀ ਧਰਤੀ ਦੇ ਅੰਦਰ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਹਿ ਕੇ ਆਏ ਨੇ। ਜਦੋਂ ਭਗਾਣੀ ਦੀ ਜੰਗ ਹੋਈ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 19-20 ਸਾਲ ਦੀ ਉਮਰ ਸੀ। ਤੇ ਜਿਸ ਵਕਤ ਅਸੀਂ ਕਹਿੰਦੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਤੇ ਇੱਕ ਸਤਨਾਮ, ਇਹ ਦੋ ਗੱਲਾਂ ਆ। ਸਿੱਖ ਨੇ ਸਤਨਾਮ ਤੇ ਵਾਹਿਗੁਰੂ ਦਾ ਬੰਦ ਲਾ ਦਿੱਤਾ। ਸਤਨਾਮ ਜਿਸ ਵਕਤ ਵਹੀ ਨਦੀ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਆ 3 ਦਿਨ ਲੋਪ ਰਹੇ ਸਨ, ਤੇ ਜਦੋਂ 3 ਦਿਨਾਂ ਬਾਅਦ ਬਾਹਰ ਆਏ ਪੱਥਰ ਦੇ ਉੱਤੇ ਬਹਿ ਗਏ, ਲੱਤ ਤੇ ਲੱਤ ਰੱਖ ਕੇ। ਤੇ ਸੰਗਤਾਂ ਕਹਿੰਦੀਆਂ, ਮਹਾਰਾਜ ਕਿੱਥੋਂ ਆਏ ਜੇ ਫਕੀਰ ਜੀ? ਕਹਿੰਦੇ, ਕਹੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸਤਨਾਮ ਦਾ ਇਹ ਮੂਲ ਮੰਤਰ ਗੁਰੂ ਨਾਨਕ ਦੇਵ ਪਾਤਸ਼ਾਹ ਵਹੀ ਦੀ ਨਦੀ ਦੇ ਵਿੱਚ ਜਦੋਂ ਗਏ, ਉਹ ਪਰਮੇਸ਼ਰ ਦੀ ਜਦੋਂ ਹਜ਼ੂਰੀ 'ਚ ਗਏ ਤੇ ਉੱਥੋਂ ਲੈ ਕੇ ਆਏ ਜੋ ਅੱਜ ਅਸੀਂ ਸਤਨਾਮ ਕਹਿੰਦੇ ਆ। ਤੇ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਆ, ਜਿਸ ਵਕਤ ਭਗਾਣੀ ਦਾ ਯੁੱਧ ਹੋਇਆ ਜੰਗ ਦੀ ਧਰਤੀ ਦੇ ਅੰਦਰ, ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆ ਜੰਡ ਦੇ ਨਾਲ ਘੋੜਾ ਬੰਨਿਆ ਹੋਇਆ ਆ। ਤੇ ਜਿਸ ਵਕਤ ਜੰਡ ਨਾਲ ਘੋੜਾ ਬੰਨਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਖਾਂ ਦੇ ਸਰੀਰਾਂ ਦੇ ਸ਼ਿਕਾਰ ਕਰ ਰਹੇ ਨੇ। ਤੇ ਉਧਰੋਂ ਸ਼ਹਿਰ ਤੋਂ ਕੁਝ ਸਿੰਘ ਘੋੜਿਆਂ ਤੇ ਆਏ। ਤੇ ਜਦੋਂ ਆ ਕੇ ਸਾਹਮਣੇ ਖੜੇ ਤੇ ਕਲਗੀਧਰ ਪਾਤਸ਼ਾਹ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ, ਕਿਹਦੀ ਫਤਿਹ? ਕਹਿੰਦੇ, ਵਾਹਿਗੁਰੂ ਦੀ। ਕਹਿੰਦੇ, ਮਹਾਰਾਜ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਆ। ਤੇ ਕਲਗੀਧਰ ਪਾਤਸ਼ਾਹ ਜੰਗ ਦੇ ਮੈਦਾਨ ਦੇ ਵਿੱਚ ਕਹਿੰਦੇ ਪਹਿਲੀ ਜੰਗ ਜਿੱਤੀ ਆ ਤੇ ਨਾਮ ਰੱਖੂਗਾ ਅਜੀਤ ਸਿੰਘ। ਕਹਿੰਦੇ ਨਾਮ ਰੱਖੂਗਾ ਅਜੀਤ ਸਿੰਘ। ਉਹ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪੁੱਤਰ ਦਾ ਨਾਂ ਰੱਖਿਆ ਸੀ। ਖਾਲਸਾ ਜੀ ਆਖੋ ਸਤਨਾਮ ਸਿਰੇ ਵਾਹਿਗੁਰੂ। ਪਰ ਫਿਰ ਉਸੇ ਧਰਤੀ ਦੇ ਅੰਦਰ ਆ ਵਾਹਿਗੁਰੂ ਦਾ ਇਹ ਜਾਪ ਨਿਕਲਿਆ ਤੇ ਸਤਨਾਮ ਤੇ ਵਾਹਿਗੁਰੂ ਦਾ ਇਹ ਸਿੱਖਾਂ ਨੇ ਬੰਦ ਲਾ ਕੇ ਸਤਨਾਮ ਵਾਹਿਗੁਰੂ ਦਾ ਇਹ ਮੰਤਰ ਜਿਹੜਾ ਸੀ ਇਹ ਤਿਆਰ ਹੋ ਗਿਆ। ਖਾਲਸਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਫਿਰ ਕਹਿਣ ਲੱਗੇ, ਅੱਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਬੜੇ ਬੜੇ ਪਰਚੇ ਪਏ, ਬੜੇ ਬੜੇ ਵੱਡੇ ਕਹਿਰ ਹੋਏ। ਉੱਥੇ
ਜੰਗ ਹੋਇਆ, ਸ਼ਹਿਰ ਤੋਂ ਬਾਹਰ ਹੋ ਕੇ ਵੀ ਜੰਗ ਹੋਏ, ਤੇ ਫਿਰ ਔਰੰਗਜ਼ੇਬ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆ ਥਾਲ ਦੇ ਵਿੱਚ ਕੁਰਾਨ ਰੱਖ ਕੇ ਕਹਿੰਦਾ ਮੈਂ ਤੁਹਾਡੇ ਤੇ ਹਮਲਾ ਨਹੀਂ ਕਰੂੰਗਾ, ਆ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਤੇ ਕਹਿੰਦੇ ਕਲਗੀਧਰ ਪਾਤਸ਼ਾਹ ਨਹੀਂ ਮੰਨੇ, ਪਰ ਕੁਝ ਪਤਵੰਤਿਆਂ ਦੇ ਕਹਿਣ ਤੇ, ਮਾਤਾ ਗੁਜਰੀ ਦੇ ਕਹਿਣ ਤੇ ਇਹ ਕਲਗੀਧਰ ਪਾਤਸ਼ਾਹ ਅਨੰਦਪੁਰ ਦਾ ਕਿਲਾ ਖਾਲੀ ਕਰਨ ਨੂੰ ਰਾਜੀ ਹੋ ਗਏ। ਪਰ ਪਿਆਰਿਓ, ਅਨੰਦਪੁਰ ਦਾ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਹੂੰ ਪਰਮਪੁਰ ਕਾ ਦਾਸਾ, ਉਹ ਦੇਖਣ ਆਇਆ ਜਗਤ ਤਮਾਸ਼ਾ। ਕਹਿੰਦੇ ਦਿਆ ਸਿਆ, ਕਹਿੰਦੇ ਤੁਹਾਨੂੰ ਕੋਈ ਤਮਾਸ਼ਾ ਵਿਖਾਈਏ? ਤੇ ਦਿਆ ਸਿੰਘ ਕਹਿੰਦੇ ਮਹਾਰਾਜ ਕਿਹੜਾ ਤਮਾਸ਼ਾ ਵਿਖਾਉਣ ਲੱਗੇ ਆ? ਹੈਰਾਨ ਹੋ ਗਏ, ਕਹਿਣ ਲੱਗੇ ਦਿਆ ਸਿਆ ਓਏ ਮੈਨੂੰ ਪਤਾ ਲੱਗਾ ਕਿ ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗੇ ਆ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਆਓ ਫਿਰ ਤੁਹਾਨੂੰ ਕੋਈ ਤਮਾਸ਼ਾ ਵਿਖਾਈਏ। ਮੈਂ ਤੇ ਕਹਿੰਦਾ ਨਾ ਖਾਲੀ ਕਰੀਏ, ਓਏ 8 ਦਿਨ ਰੁਕ ਜਾਓ, 4 ਦਿਨ ਰੁਕ ਜਾਓ। ਉਹ 4 ਪਹਿਰ ਤੇ ਆ ਗਏ, ਪਰ ਕਹਿੰਦਾ ਫਰੀਦਾ ਆ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸੁਬਾਹ ਫੇਰ ਖੜੀ। ਇਹ ਜਿਹੜਾ ਢਿੱਡ ਆ ਨਾ, ਇਹਨੇ ਭਾਵੇਂ ਤੁਸੀਂ ਵਿਹਲੇ ਬੈਠੇ ਜੇ, ਇਹਨੇ ਤੁਹਾਡੇ ਕੋਲ ਕੁਝ ਨਾ ਕੁਝ ਮੰਗਦੇ ਰਹਿਣਾ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਫਿਰ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਆਓ ਤੁਹਾਨੂੰ ਕੋਈ ਤਮਾਸ਼ਾ ਵਿਖਾਈਏ। ਕਹਿੰਦੇ ਦਿਆ ਸਿਆ ਸਾਨੂੰ ਪਤਾ ਲੱਗਾ ਕਿ ਆਨੰਦਪੁਰ ਦਾ ਕਿਲਾ ਖਾਲੀ ਕਰ ਲੱਗੇ ਆ। ਕਹਿੰਦੇ ਹਾਂਜੀ। ਕਹਿੰਦੇ ਏਦਾਂ ਕਰੋ, ਆ ਗੱਡਿਆਂ ਦੇ ਉੱਤੇ ਆ ਘੋੜਿਆਂ ਦੀ ਲਿੱਦ, ਜਿੰਨਾ ਆਨੰਦਪੁਰ ਸਾਹਿਬ ਦਾ ਕੂੜਾ ਕਰਕਟ ਆ, ਜਿੰਨੇ ਪਾਟੇ ਕਸ਼ਹਿਰੇ ਝੋਲੇ ਬਿਸਤਰੇ ਜੋ ਕੁਝ ਵੀ ਆ, ਇਹਨਾਂ ਨੂੰ ਗੱਡਿਆਂ ਤੇ ਲੱਦ ਦਿਓ। ਇੱਕ ਗੱਲ ਤੁਹਾਨੂੰ ਇੱਕ ਕਹਿਣ ਲੱਗੇ ਆ ਖਾਲਸੇ ਬਾਰੇ, ਕਿਉਂਕਿ ਜਿਸ ਵਕਤ ਆਨੰਦਪੁਰ ਦਾ ਕਿਲਾ ਛੱਡਣ ਲੱਗੇ ਨਾ ਕਲਗੀਧਰ ਬਾਦਸ਼ਾਹ, ਤੇ ਇਹਨਾਂ ਨੇ ਪਹਿਲਾਂ ਕੁਝ ਪੰਡਾਂ ਵੀ ਥੱਲੇ ਸੁੱਟੀਆਂ ਸੀ, ਪੁਰਾਣੇ ਕਸ਼ਹਿਰੇ ਚੋਲੇ ਬਿਸਤਰੇ, ਤੇ ਕੁਝ ਸਿੰਘ ਨਾ ਉੱਤੋਂ ਦੀ ਘੇਰ ਕੇ ਜਦੋਂ ਮੁਸਲਮਾਨ ਲੈ ਕੇ ਚੱਲੇ ਨਾ, ਤੇ 2-2 ਥੱਪੜੇ ਮਾਰੇ, ਉਹ ਗੰਢਾਂ ਫੇਰ ਉੱਤੇ ਲੈ ਕੇ ਆ ਗਏ। ਤੇ ਕਲਗੀਧਰ ਬਾਦਸ਼ਾਹ ਕਹਿੰਦੇ ਓਏ ਸਿੱਖੋ, ਮੈਂ ਤੇ ਤੁਹਾਡੇ ਕੋਲੋਂ ਨਰਕ ਲਾਇਆ ਹੀ, ਹੁਣ ਤੁਸੀਂ ਫੇਰ ਆਪਣੇ ਕੋਲ ਲੈ ਆਏ ਜੇ, ਇਹ ਹੁਣ ਤੁਹਾਡੇ ਕੋਲ ਹੀ ਰਹੂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਏ ਦਲਾ ਪੰਥਾਂ 'ਚ ਵੇਖੋਗੇ ਨਾ, ਕਸ਼ਹਿਰੇ ਦਰੀਆਂ ਬਿਸਤਰੇ ਬੜੇ ਉਦਾਂ ਦੇ ਹੁੰਦੇ ਆ ਜਿਹੜੇ ਹਾਲਾਤ ਖਰਾਬ ਹੋਇਆ ਹੋਵੇ। ਇਹ ਕਲਗੀਧਰ ਪਾਤਸ਼ਾਹ ਦਾ ਵਾਰਿਆ ਦਲ ਪੰਥ ਨੂੰ ਕਿ ਤੁਹਾਡੇ ਕੋਲ ਹੀ ਰਹਿਣਾ। ਮੈਂ ਤੇ ਆਖਿਆ ਤੁਹਾਡੇ ਕੋਲੋਂ ਚਿੱਕੜ ਲਾ ਕੇ ਉਹਨਾਂ ਦੇ ਪਾ ਦਿਊਗਾ, ਪਰ ਤੁਸੀਂ ਤੇ ਆਪਣਾ ਸਮਾਨ ਫੇਰ ਸਮੇਟ ਕੇ ਬਹਿ ਗਏ ਜੇ। ਪਰ ਕਲਗੀਧਰ ਪਾਤਸ਼ਾਹ ਨੇ ਜਿਸ ਵਕਤ ਇਹ ਸਾਰਾ ਕੁਝ ਗੱਡਿਆਂ ਤੇ ਲਦਾ ਦਿੱਤਾ, ਉੱਤੇ ਦਿਸ਼ਾਲੇ ਪਾ ਕੇ ਜਿਉਂ ਹੀ ਇਹ ਗੱਡੇ ਇਹ ਅਨੰਦਪੁਰ ਸਾਹਿਬ ਤੋਂ ਠੇਲੇ, ਇਹਨਾਂ ਅੱਗੋਂ ਦੁਸ਼ਮਣਾਂ ਨੇ ਘੇਰ ਲਿਆ ਗੱਡਿਆਂ ਵਾਲਿਆਂ ਨੂੰ, ਉਹਨਾਂ ਨੂੰ ਮਾਰ ਮਕਾਇਆ। ਇਹਨਾਂ ਨੇ ਭੱਜ ਕੇ ਜਾ ਕੇ ਫਟਾਫਟ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖਜ਼ਾਨਾ ਜਾਣ ਡਿਆ। ਇਹਨਾਂ ਨੇ ਉੱਤੋਂ ਵਧੀਆ ਕੱਪੜੇ ਲਾਏ, ਤੇ ਜਦੋਂ ਥੱਲੇ ਵੇਖਿਆ ਤੇ ਮੁਸ਼ਕ ਮਾਰਨ ਡਈ ਘੋੜਿਆਂ ਦੀ ਲਿੱਦ, ਜੋ ਨਾਲੀਆਂ ਦਾ ਕੂੜਾ ਸੀ, ਕਰਕਟ ਸੀ, ਪਾਟੇ ਕੱਪੜੇ ਪੁਰਾਣੇ। ਤੇ ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਵੇਖੋ ਤਮਾਸ਼ਾ, ਮੈਂ ਹੂੰ ਪਰਮਪੁਰ ਕਾ ਦਾਸਾ, ਉਹ ਵੇਖਣ ਆਇਆ ਜਗਤ ਤਮਾਸ਼ਾ। ਵੇਖੋ ਇਹ ਲੋਕ ਕਿੱਦਾਂ ਲਿੱਦ ਬੋਲਦੇ ਪਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਪਿਆਰਿਓ, ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਕਹਿੰਦੇ ਛੱਡ ਕੇ ਆਨੰਦਪੁਰੀ ਨੂੰ ਅੱਜ ਤੁਰ ਪਏ ਕਲਗੀਧਰ। ਅੱਗੇ ਪਿੱਛੇ ਸੂਰਮੇ, ਵਿੱਚ ਸੰਗਤਾਂ ਤੇ ਪਰਿਵਾਰ, ਜੋਰਾਵਰ ਫਤਿਹ ਸਿੰਘ ਲਾਡਲੇ, ਆ ਸੋਹਣੇ ਜੀਤ ਜੁਝਾਰ, ਤੱਕ ਕੱਖ ਗਲੀਆਂ ਦੇ ਰੋ ਪਏ, ਅਜੁੱਤੀ ਤਾਹਾ ਮਾਰੇ। ਓਏ ਤੁਸੀਂ ਨਾ ਜਾਓ ਦਸ਼ਮੇਸ਼ ਜੀ, ਪਏ ਰੋ ਕਰਨ ਪਕਾਰ, ਅ ਤੜਕੇ ਆਣ ਲਗਾਉਣੀ ਇੱਥੇ ਕਿਨ ਆਸਾ ਦੀ ਵਾਰ। ਓਏ ਤੁਸੀਂ ਨਾ ਜਾਓ ਦਸ਼ਮੇਸ਼ ਜੀ, ਪਏ ਰੋ ਕਰਨ ਪਕਾਰ।
ਕਹਿੰਦੇ ਨਾ ਜਾਓ, ਸ਼ਹਿਰ ਵਾਲੇ ਕਹਿੰਦੇ ना जाओ। पर श्री आनंदपुर साहब के बाहर जब हुआ युद्ध कमसान, दशमेश गुरु का हर सिख लड़ा हथेली पर रखकर जान, तोपों की गूंज बयान कर थी सत श्री अकाल के गान, अल्लाह अकबर के नहरे वो बहरे कर देते थे कान। वीर बांकुरे डट कर लड़ते 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 फिर गिर पड़ते, गिरते गिरते फिर उठ पड़ते, अब पानी पानी चिल्लाते थे। वो गर्मी का वो कठिन महीना उन वीरों पे भारी था, वो जलते तपते मैदान के अंदर ये युद्ध अभी भी जारी था। ये युद्ध जारी रहा 9 महीने घेरा पिया रहा। जो ये काबला ये आनंदपुर साहब नू छड्ड के तुरिया, इन्होंने सरसा के कंडे ते घेर लिया। कहते सरसा कंडे दुश्मन ने रल पाया घेरा, वो कहते फड़ लो गुरु नू ते लुट लो डेरा, वो धन दियां भरियां खच्चरा ते माल बथेरा, वो लुट लो तुसी गाजियो कर तगड़ा जेरा, एक एक सिंह नू कर दियो तुसी बेरा बेरा, इस तो वध के मिलू ना तुहानू समा बथेरा, एक भी निकले ना कोई बुढ़ा ठेरा, ओए वही नदी खून दी ते जदों होया सवेरा। सवेर होने तक उथे गुत्थम गुत्थी लड़ाई हुई। खालसा जी गुरु गोबिंद सिंह पातशाह ने सरसा के कंडे के उत्ते आ जोड़ी वजी, वाजे वजे ते कीर्तन होया। एक पासे आ ढालां ते खंडे खड़कदे ने। प्यारियो ये ओ सिखिया ओए जिन्हां ने गुरु गोबिंद सिंह पातशाह दे सरसा दे कंडे दे उत्ते कंध करके रख दित्ती सी। खालसा जी आखो सतनाम श्री वाहेगुरु। ते फिर कहते हो के आमो सामने दल दोवे जुटे, उत्थे तीर ध्याए रत दे चिलिया तो छुटे, उत्थे हिक्कां होईयां छाननी कई मत्थे फुटे, उत्थे लथ गए सिर धड़ा तो धड़ रह गए गुट्टे, तीर चले तलवारां लिशकियां टोपां दंद नाइयां, ढालां दे खंडे टणके लहू दियां नदियां वगियां। जदों खिच खिच के छड़े तीर कहंदे हो गया पत्था खाली। शहर कहंदा जदों खिची वीर अजीत सिंह रत पीनी चंडी, उन्हें हत्थां दे विच तोल के एक वारी छंडी, वो जिथे जाके लगदी भाद्यां दी वंडी, वो वीर नदी विच नहा के फिर होवे ठंडी। जिस सामे लाड़ा घलिया वो होगी रंडी, उथे जोधे पाए दिलबरा वो स्वर्गां दी डंडी। उथे सवेर होने तक बड़े बड़े योधे वो स्वर्गां दी डंडी पै गए। खालसा जी फिर आ लाले विच चमकौर दे गुरा 10वें डेरे 10 लाख फौज ने गड़ी नू झट पाले घेरे। वह कलगी वाले पातशाह वह भाणे तेरे ओनू उंगली ला के ले गए ओदे वीर वडेरे। ओ पंथ वसे मैं उजड़ा मन चाओ कनेरे, ओ वाहो वाहो गोबिंद सिंह वाह तेरे जेरे। सच जानियो कोई कहंदा सी 8 ਸਿੰਘਾਂ ਦਾ ਜਥਾ ਲੈ ਲਿਆ, कोई कहंदा सी 5 ਸਿੰਘਾਂ ਦਾ ਜਥਾ ਲੈ ਲਿਆ, पर 5 ਸਿੰਘਾਂ ਦਾ ਜਥਾ ਲੈ ਲਿਆ। ਉਹ ਜੀਤ ਸਿੰਘ ਲਬੇਲੇ ਨੇ ਆਪੋ ਆਪਣੇ ਸ਼ੈਤਰ ਸਾਂਭੇ ਤੁਰ ਪਏ ਅੰਮ੍ਰਿਤ ਵੇਲੇ ਨੇ। ਪੰਡਤਾਂ ਦੇ ਹਟਕੋਰੇ ਸੁਣ ਕੇ ਉਹ ਜੋਸ਼ ਆ ਗਿਆ ਸਿੰਘਾਂ ਨੂੰ। ਉਹ ਕਹਿੰਦੇ ਜਾਬਰ ਬਚ ਨਾ ਜਾਏ ਕੱਢ ਦਿਆਂਗੇ ਵਿੰਗਾਂ ਨੂੰ। ਉਹ ਜਦ ਮਰਦਾਂ ਨਾਲ ਹੱਥ ਮਿਲਣਗੇ ਉਹ ਲੱਗ ਜੂ ਪਤਾ ਜਵਾਨਾਂ ਦਾ, ਅਸੀਂ ਵੀ ਪੁੱਤਰ ਕਲਗੀਧਰ ਦੇ ਜੇ ਤੂੰ ਪੁੱਤਰ ਪਠਾਨਾਂ ਦਾ। कोई मुठ फुटे हंकार जी आवे वो लान दोस जवानी दे, वो जो तिरियां दी इज्जत रोल दे त्रिक सी उस मन मानी दे। वो खूब च पावा सूर मताई वो जो माड़े नाल वैर करे वो की करना उस मर्द पुणे नूं जो लोकां नाल वैर करे। चोट नगारे ला के आ गए वो बीते पंध मकाउण लई
ਉਹ ਕਲਗੀਧਰ ਦੇ ਸੰਤ ਸਿਪਾਹੀ ਆ ਗਏ ਕਲਾ ਮਟਾਉਣ ਲਈ। ਉੱਥੇ ਦੋਹਾਂ ਪਾਸਿਓਂ ਇੱਕ ਪਾਸੇ 40 ਸਿੰਘ, 2 ਸਾਹਿਬਜ਼ਾਦੇ, ਤੀਜਾ ਗੁਰੂ 43 ਸਿੰਘ, ਇੱਕ ਪਾਸੇ 10 ਲੱਖ ਦਾ ਘੇਰਾ। ਤੇ ਉੱਥੇ ਫਿਰ ਹੱਥੋਂ ਹੱਥੀ ਤੇ ਕਿੱਦਾਂ ਜੰਗ ਹੋਇਆ ਉਸ ਵੇਲੇ ਦੀ ਵਾਰਤਾ ਸਰਵਣ ਕਰੋ ਜੀ। ਹੋ ਨਿਤ ਨੱਚਦੇ ਤੇ ਗਾਤੇ ਸੂਰਮੇ ਬਣ ਕੇ ਕੌਮ ਦੇ ਦਰਦੀ, ਨਿਤ ਨੱਚਦੇ ਤੇ ਗਾਤੇ ਸੂਰਮੇ ਬਣ ਕੇ ਕੌਮ ਦੇ ਦਰਦੀ, ਹੋਏ ਅਮਰ ਸ਼ਹੀਦਾਂ ਨੂੰ ਹੋਏ ਅਮਰ ਸ਼ਹੀਦਾਂ ਨੂੰ ਕੌਮ ਵੀ ਚੁੱਕ ਚੁੱਕ ਸਿਜਦੇ ਕਰਦੀ, ਨਿਤ ਨੱਚਦੇ ਤੇ ਗਾਤੇ ਸੂਰਮੇ ਬਣ ਕੇ ਕੌਮ ਦੇ ਦਰਦੀ। ਹੋ ਸਿੰਘ ਸੂਰੇ ਲੈਂਦੇ ਨੇ ਸਦਾ ਹੀ ਸਿਰ ਵੱਟੇ ਸਰਦਾਰੀ, ਸਿੱਖੀ ਦੀ ਸ਼ਾਨ ਸਦਾ ਹੋ ਰੱਖਣ ਜਿੰਦ ਜਾਨ ਤੋਂ ਪਿਆਰੀ, ਸਿੱਖੀ ਦੀ ਸ਼ਾਨ ਸਦਾ ਹੋ ਰੱਖਣ ਜਿੰਦ ਜਾਨ ਤੋਂ ਪਿਆਰੀ, ਹੋ ਦੁਖੀਆਂ ਮਜਲੂਮਾਂ ਲਈ ਦੁਖੀਆਂ ਮਜਲੂਮਾਂ ਲਈ ਉਹ ਹਾਮੀ ਰਹਿਣ ਸਦਾ ਹੈ ਭਰਦੀ, ਨਿਤ ਨੱਚਦੇ ਤੇ ਗਾਤੇ ਸੂਰਮੇ ਬਣ ਕੇ ਕੌਮ ਦੇ ਦਰਦੀ। ਉਹ ਸਿੰਘ ਸੂਰੇ ਲੈਂਦੇ ਨੇ ਸਦਾ ਹੀ ਸਿਰ ਵੱਟੇ ਸਰਦਾਰੀ, ਸਿੱਖੀ ਦੀ ਸ਼ਾਨ ਸਦਾ ਉਹ ਰੱਖਣ ਜਿੰਦ ਜਾਨ ਤੋਂ ਪਿਆਰੀ, ਸਿੱਖੀ ਦੀ ਸ਼ਾਨ ਸਦਾ ਉਹ ਰੱਖਣ ਜਿੰਦ ਜਾਨ ਤੋਂ ਪਿਆਰੀ, ਹੋ ਦੁਖੀਆਂ ਮਜਲੂਮਾਂ ਲਈ ਦੁਖੀਆਂ ਮਜਲੂਮਾਂ ਲਈ ਇਹ ਤਾਂ ਕੌਮ ਨਹੀਂ ਉਹ ਹਾਰਦੀ, ਨਿਤ ਨੱਚਦੇ ਤੇ ਗਾਤੇ ਸੂਰਮੇ ਬਣ ਕੇ ਕੌਮ ਦੇ ਦਰਦੀ, ਨਿਤ ਨੱਚਦੇ ਤੇ ਗਾਤੇ ਸੂਰਮੇ ਬਣ ਕੇ ਕੌਮ ਦੇ ਦਰਦੀ। ਕਿਉਂਕਿ ਫਿਰ ਉੱਥੇ ਗਹਿ ਵਿੱਚ ਲੜਾਈ ਹੋਈ, ਸਰਸਾ ਦੇ ਕੰਢੇ ਤੇ ਇਹ ਕਾਫਲਾ 3 ਹਿੱਸਿਆਂ 'ਚ ਵੰਡਿਆ ਗਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਜੀ ਇਹ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਚਲੇ ਗਏ, ਮਾਤਾ ਗੁਜਰੀ ਦੇ ਨਾਲ ਛੋਟੇ ਸਾਹਿਬਜ਼ਾਦੇ। ਪਿਆਰਿਓ ਅੱਜ ਵੀ ਗੰਗੂ ਬ੍ਰਾਹਮਣ ਦੀ ਔਲਾਦ, ਕਿਉਂਕਿ ਗੰਗੂ ਬ੍ਰਾਹਮਣ ਜਿਹੜਾ ਸੀ ਨਾ ਉਹ ਸਰਕਾਰ ਦੀਆਂ ਜੁੱਤੀਆਂ ਖਾਂਦਾ ਖਾਂਦਾ ਥਾਣੇ ਦੇ ਵਿੱਚ ਕੁੱਟ ਖਾਂਦਾ ਖਾਂਦਾ ਮਰ ਗਿਆ ਸੀ। ਤੇ ਸੱਚ ਜਾਣਿਓ, ਜੇ ਕਿਤੇ ਬੰਦਾ ਸਿੰਘ ਬਹਾਦਰ ਜੇ ਕਿਤੇ ਆ ਗੰਗੂ ਬ੍ਰਾਹਮਣ ਦਾ ਪੁੱਤਰ ਮਾਰ ਦਿੰਦਾ ਨਾ, ਅੱਜ ਸਾਡੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਨਹੀਂ ਸੀ ਹੋਣਾ। ਗੰਗੂ ਬ੍ਰਾਹਮਣ ਦਾ ਪੁੱਤਰ ਸੀ ਰਾਜਕੌਰ, ਰਾਜਕੌਰ ਦਾ ਪੁੱਤਰ ਸੀ ਲక్ష్ਮੀ ਨਾਰਾਇਣ, ਲక్ష్ਮੀ ਨਾਰਾਇਣ ਦਾ ਪੁੱਤਰ ਸੀ ਗੰਗਾਧਰ, ਗੰਗਾਧਰ ਦਾ ਪੁੱਤਰ ਸੀ ਮੋਤੀ ਮਹਿਰੂ, ਮੋਤੀ ਮਹਿਰੂ ਦਾ ਪੁੱਤਰ ਸੀ ਜਵਾਹਰ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਦੀ ਪੁੱਤਰੀ ਸੀ ਇੰਦਰਾ ਗਾਂਧੀ, ਇੰਦਰਾ ਗਾਂਧੀ ਦਾ ਪੁੱਤਰ ਰਾਜੀਵ ਗਾਂਧੀ, ਤੇ ਰਾਜੀਵ ਗਾਂਧੀ ਦਾ ਪੁੱਤਰ ਰਾਹੁਲ ਗਾਂਧੀ, ਜਿਹੜਾ ਅੱਜ ਫੇਰ ਕਹਿੰਦਾ ਕਮਾਨ ਸਾਡੇ ਹੱਥ ਦੇ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੰਗੂ ਬ੍ਰਾਹਮਣ ਦੀ ਔਲਾਦ ਹੈ ਖਾਲਸਾ ਜੀ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਕਹਿੰਦੇ ਦੁਨੀਆ ਦੇ ਉੱਤੇ ਆਏ ਆ, ਪਤਾ ਨਹੀਂ ਕਦੋਂ ਹਵਾ ਦਾ ਝੋਕਾ ਲੱਗੇ ਤੇ ਸਦਾ ਵਾਸਤੇ ਧਰਤੀ ਤੋਂ ਪੈਰ ਚੁੱਕੇ ਜਾਣ। ਆ ਜਿਨ੍ਹਾਂ ਦੀ ਯਾਦ ਦੇ ਵਿੱਚ ਜੁੜੇ ਆ ਉਹ ਵੀ ਇੱਕ ਦਿਨ ਇਸ ਬਾਤ ਲੋਕ ਦੀ ਧਰਤੀ ਤੇ ਆਏ ਸੀ ਤੇ ਕਹਿੰਦੇ ਸਰ ਹਿੰਦੁਸਤਾਨ ਹਮਾਰਾ ਹੈ, ਇਹ ਪਿੰਡ ਸਾਡਾ ਆ, ਇਹ ਘਰ ਸਾਡਾ ਆ, ਇਹ ਸਕੂਲ ਸਾਡਾ ਆ, ਤੇ ਜਿਹੜੀ ਸਾਡੀ ਚੀਜ਼ ਹੋਵੇ ਉਹ ਸਾਡੀ ਹੁੰਦੀ ਜੇ ਖਾਲਸਾ ਜੀ। ਇਹ ਬੰਦੀ ਸਿੰਘ ਸਾਡੇ ਨੇ ਜਿਨ੍ਹਾਂ ਨੂੰ ਅਸੀਂ ਰਿਹਾ ਕਰਨ ਵਾਸਤੇ ਆ ਵੇਖੋ ਪਹਿਲਾਂ ਦਿੱਲੀ ਦੇ ਅੰਦਰ ਧਰਨਾ ਤੇ ਹੁਣ ਚੰਡੀਗੜ੍ਹ ਦੀ ਧਰਤੀ ਦੇ ਅੰਦਰ ਪੂਰੇ ਪਹਿਰੇ ਲੱਗੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ
ਇਹ ਦੁੱਖ ਕੱਟ ਕੇ ਸੁੱਖ ਖਾਲਸੇ ਦੀ ਝੋਲੀ ਵਿੱਚ ਪਾਵੇ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਬਲਾ ਫਤਿਹ। ਦਾ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਤਰਨਾ ਦਾ ਲੁਧਿਆਣਾ, ਸੁਪਰਸਟਾਰ ਆਫ ਪੰਜਾਬ, ਕੀਰਤਨੀ ਜਥਾ ਕਵੀਸ਼ਰੀ ਜਥਾ ਦਾ ਬੇਟਾ ਬੇਟੀ ਵੀ ਨਾਲ ਗਾਉਂਦੇ ਨੇ। ਅਗਲੀ ਵਾਰ ਆਵਾਂਗੇ ਤੇ ਪੂਰਾ ਜਥਾ ਆਵਾਂਗੇ, ਸੰਗਤਾਂ ਦੇ ਵਿੱਚ ਨਿਹਾਲ ਹੋ ਕੇ ਜਾਵਾਂਗੇ। ਸਾਡੇ ਜਹੇਦਾਰ ਬਾਬਾ ਰਾਜਾ ਸਿੰਘ ਜੀ ਰਾਜ, ਸਾਰੀਆਂ ਸੰਗਤਾਂ ਦਾ ਧੰਨਵਾਦ। ਜਹੇਦਾਰ ਬਾਬਾ ਕੁਲਵਿੰਦਰ ਸਿੰਘ ਜੀ, ਬਲਾ ਫਤਿਹ, ਪਾਓ ਫਤਿਹ। ਗੱਜ ਵੱਜ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਨਿਹੰਗ ਸਿੰਘ ਫੌਜਾਂ ਬਾਬਾ ਬਲਵੀਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਆਪ ਦੇ ਨਾਲ ਗੁਰੂ ਵਿਚਾਰਾਂ ਦੀ ਸਾਂਝ ਪਾਈ ਤੇ ਦੱਸਿਆ ਕਿ ਜਿਵੇਂ ਆਨੰਦਪੁਰ ਸਾਹਿਬ ਦੇ ਵਿੱਚ 10ਵੇਂ ਪਾਤਸ਼ਾਹ ਕੋਲ ਪਹਾੜੀ ਰਾਜਿਆਂ ਨੇ ਅਤੇ ਮੁਸਲਮਾਨ ਰਾਜਿਆਂ ਨੇ ਕਸਮਾਂ ਖਾਧੀਆਂ ਅਤੇ ਮੁੱਕਰ ਗਏ। ਇਸ ਤਰ੍ਹਾਂ ਮੋਰਚੇ ਦੇ ਵਿੱਚ ਵੀ ਪ੍ਰਬੰਧਕਾਂ ਦੇ ਨਾਲ ਮੰਤਰੀਆਂ ਨੇ ਵਾਅਦੇ ਕੀਤੇ ਕਿ ਅਸੀਂ ਜਲਦ ਤੋਂ ਜਲਦੀ ਬੰਦੀ ਸਿੰਘਾਂ ਨੂੰ ਰਿਹਾ ਕਰ ਦਾਂਗੇ, ਕਿਉਂਕਿ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ। ਅਤੇ ਜਹੇਦਾਰ ਹਵਾਰਾ ਜੀ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਾਂਗੇ ਅਤੇ ਜਿਹੜਾ ਉਹਨਾਂ ਦਾ ਇੱਕ ਕੇਸ ਪੈਂਡਿੰਗ ਰੱਖਿਆ ਹੋਇਆ ਜਾਣਬੁੱਝ ਕੇ ਇਹਨਾਂ ਨੇ ਵੀ ਉਹ ਵੀ ਚਾਲੂ ਕਰਾਂਗੇ। ਪਰ ਇਹ ਉਹਨੇ ਪਹਾੜੀਆਂ ਰਾਜਿਆਂ ਵਾਂਗੂ ਵੀ ਮੁੱਕਰ ਗਏ। ਸੋ ਇਸ ਕਰਕੇ ਇਹਨਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਤਾਂ ਹੀ ਆਪਾਂ ਦੁਬਾਰੇ ਜਿਹੜਾ ਇਹ 31 ਮੈਂਬਰੀ ਜਥਾ ਜਿਹੜਾ ਉਹ ਭੇਜਦੇ ਆ ਮਖਮਾ ਦੀ ਕੋਠੀ 'ਤੇ, ਵੀ ਤਾਂ ਕਿ ਹੋ ਸਕਦਾ ਉਹਨੂੰ ਜਾਗ ਆ ਜਾਵੇ। ਸੋ ਹੁਣ ਸਾਡੇ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ ਕਥਾਵਾਚਕ ਪਟਿਆਲੇ ਤੋਂ, ਉਹ ਆਪ ਜੀ ਨੂੰ ਅੱਧੇ ਘੰਟੇ ਲਈ ਜਿਹੜੇ ਗੁਰੂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਅਤੇ ਸਾਡੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਤੋਂ ਸਰਦਾਰ ਰਣਜੀਤ ਸਿੰਘ ਜੀ ਧੰਨਾ, ਉਹ ਸੂਬਾ ਕਮੇਟੀ ਮੈਂਬਰ ਪਹੁੰਚੇ ਹੈ ਸੰਗਤਾਂ ਨੂੰ ਲੈ ਕੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬੇਨਤੀ ਵੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਭਾਈ ਇੱਥੇ ਲੈ ਕੇ ਪਹੁੰਚਣਾ ਹੈ, ਕਿਉਂਕਿ ਹੁਣ ਵਢਾਈ ਦੇ ਦਿਨ ਵੀ ਚੱਲਦੇ ਹੈ। ਪਰ ਫਿਰ ਵੀ ਆਪਾਂ ਆਪਣੇ ਵੱਲੋਂ ਪੂਰਾ ਉਪਰਾਲਾ ਕਰਕੇ ਵੱਧ ਤੋਂ ਵੱਧ ਸੰਗਤਾਂ ਨੂੰ ਕੌਮੀ ਇਨਸਾਫ ਮੋਰਚੇ 'ਚ ਲੈ ਕੇ ਆਉਣਾ ਹੈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਪਾਸੋਂ ਆਪਾਂ ਗੁਰੂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਮਾਂਦੇ ਠਾਂਡੇ ਦਰਬਾਰ, ਤੁਧ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਣ ਕਰਕੇ ਇੱਕ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਹਰਮੰਦਰ ਸਾਹਿਬ ਕਾਹਦੇ ਵਾਸਤੇ ਬਣਾਇਆ? ਉੱਥੇ ਤਾਂ ਮਿਹਰਬਾਨ ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਹੈ ਨਾ, ਮਿਹਰਬਾਨ, ਉੱਥੇ ਉਹਦੇ ਸ਼ਬਦ ਪੜ੍ਹੇ ਜਾਂਦੇ ਨੇ, ਕੱਚੀ ਬਾਣੀ ਪੜ੍ਹੀ ਜਾਂਦੀ ਹੈ। ਉੱਥੇ ਕੇਸਰ ਸਿੰਘ ਛਿੱਬਰ ਨੇ ਲਿਖਿਆ ਹੈ, ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸਰੀ ਕਰੈ, ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੈ। ਮੰਨਿਆ ਪਰਮੰਨਿਆ ਕਵੀ ਪ੍ਰਿਥੀ ਚੰਦ ਦਾ ਪੁੱਤਰ, ਕਹਿੰਦੇ ਉਹ ਜਿਹੜਾ ਪ੍ਰਿਥੀ ਚੰਦ ਸੀ ਉਹਨੇ ਪਹਿਲਾਂ ਵੀ ਬਹੁਤ ਵਿਰੋਧ ਕੀਤਾ। ਗੁਰੂ ਰਾਮਦਾਸ ਜੀ ਦੇ ਸਮੇਂ ਦੇ ਵਿੱਚ ਵੀ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ। ਕਦੀ ਕਿਸੇ ਨੂੰ ਕਿਹਾ, ਇੱਕ ਬ੍ਰਾਹਮਣ ਨੂੰ ਕਿਹਾ ਵੀ ਇਹਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਖਵਾਓ।
ਕਦੀ ਦਾਈ ਨੂੰ ਭੇਜਿਆ, ਕਦੀ ਸਪੇਰੇ ਨੂੰ ਭੇਜਿਆ, ਬਹੁਤ ਸਾਰੀਆਂ ਉਹਨੇ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਮਿਲ ਪਵੇ। ਮੈਨੂੰ ਤਾਂ ਮਿਲੀ ਨਹੀਂ। ਇਹ ਜਿਹੜੀ ਸਾਧ ਸੰਗਤ ਜੀ ਗੁਰਤਾ ਗੱਦੀ ਹੈ ਨਾ, ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਈ ਹੈ। ਮੈਂ ਬੇਨਤੀ ਕਰਾਂ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਲਟੀ ਗੰਗ ਵਹਾਏ ਉਹਨ, ਇਹ ਉਲਟੀ ਗੰਗ ਕਿਵੇਂ ਵਹਾਈ ਸੰਸਾਰ ਤੋਂ? ਕਿਉਂਕਿ ਗੁਰੂ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਦੇ ਜਦੋਂ ਗੁਰਤਾ ਗੱਦੀ ਦਿੱਤੀ। ਅੱਜ ਤੱਕ ਜਿਤਨੇ ਵੀ ਦੁਨੀਆ ਦੇ ਗੁਰੂ ਹੋਏ, ਕਿਸੇ ਗੁਰੂ ਨੇ ਆਪਣੇ ਚੇਲੇ ਦੇ ਅੱਗੇ ਝੁਕਿਆ ਨਹੀਂ। ਚੇਲੇ ਜ਼ਰੂਰ ਝੁਕੇ ਨੇ ਆਪਣੇ ਗੁਰੂ ਦੇ ਅੱਗੇ, ਪਰ ਗੁਰੂ ਨਹੀਂ ਕਦੀ ਝੁਕਿਆ। ਇੱਕ ਗੁਰੂ ਨਾਨਕ ਹੈ ਜਿਨੇ ਮਹਾਰਾਜ ਜੀ ਨੇ ਮੱਥਾ ਟੇਕਿਆ, ਸਾਰੇ ਗੁਰੂ ਸਾਹਿਬਾਨਾਂ ਨੇ ਮੱਥਾ ਟੇਕਿਆ ਸੀ। ਤੇ ਭਾਈ ਲੈਣਾ ਗੁਰੂ ਅੰਗਦ ਦੇਵ ਜੀ ਦਾ ਨਾ ਕੱਲ ਨੂੰ ਪ੍ਰਕਾਸ਼ ਦਿਹਾੜਾ ਹੈ ਸਾਧ ਸੰਗਤ ਜੀ। ਸੋ ਉਹਦੇ ਸੰਬੰਧ ਦੇ ਵਿੱਚ ਜਦੋਂ ਸਿੱਧਾ ਨੇ ਪੁੱਛਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ, ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਜੀ ਅੱਜ ਤੱਕ ਕਿਸੇ ਵੀ ਗੁਰੂ ਦੇ ਅੱਗੇ ਨਹੀਂ ਝੁਕੇ, ਕਿਸੇ ਵੀ ਬੰਦੇ ਦੇ ਅੱਗੇ ਨਹੀਂ ਝੁਕੇ, ਕਿਸੇ ਦੇ ਵੀ ਅੱਗੇ ਨਹੀਂ ਝੁਕੇ, ਤੁਹਾਡੇ ਅੱਗੇ ਕਿਵੇਂ ਝੁਕ ਗਏ? ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ, ਪੂਰੀ ਦੁਨੀਆ ਦੇ ਵਿੱਚ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ, ਪਰ ਉਹ ਝੁਕੇ ਨਹੀਂ ਅੱਜ ਤੱਕ ਕਿਸੇ ਦੇ ਅੱਗੇ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਸਿੱਧੋ ਜਿਹੜੀ ਮੇਰੇ ਅੰਦਰ ਜੋਤ ਰੱਖੀ ਹੈ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਉਹਦੇ ਅੱਗੇ ਝੁਕੇ ਨੇ। ਤੇ ਜੋ ਇਹ ਤੁਸੀਂ ਦੇਖ ਰਹੇ ਹੋ ਨਾ ਮੈਨੂੰ ਮੱਥੇ ਟੇਕਦੇ ਨੇ, ਇਹ ਸੰਸਾਰ ਪੂਰਾ ਮੱਥਾ ਟੇਕਦਾ ਨਾ, ਕਿਉਂ ਟੇਕਦਾ? ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਇਹ ਮੈਨੂੰ ਆਪਣੇ ਆਪ ਨਹੀਂ ਮਿਲੀ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਾਮਾਤ ਸਾਹਿਬ ਤੁਠੈ ਜੋ ਮਿਲੈ। ਇਹ ਸਾਹਿਬ ਨੇ ਤਰੁੱਠ ਕੇ ਦਿੱਤੀ ਹੈ ਮੈਨੂੰ ਇਹ ਗੁਰਤਾ ਗੱਦੀ, ਇਹ ਸਾਹਿਬ ਦੀ ਬਖਸ਼ਿਸ਼ ਹੋਈ ਹੈ। ਤੇ ਸਤਿਗੁਰੂ ਜੀ ਨੂੰ ਜਦੋਂ ਕਿਹਾ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਸਿੱਖਾਂ ਨੇ ਆ ਕੇ, ਮਹਾਰਾਜ ਉੱਥੇ ਤਾਂ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਕੀ ਬਾਣੀ ਪੜ੍ਹੀ ਜਾਣੀ ਸੀ, ਉੱਥੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਦੇ ਜਿਹੜੇ ਸ਼ਬਦ ਨੇ ਨਾ ਉਹ ਪੜ੍ਹੇ ਜਾਂਦੇ ਨੇ। ਫਿਰ ਉਹ ਅੱਗੇ ਕੀ ਲਿਖਦਾ ਹੈ? ਮਿਹਰਬਾਨ ਪੁੱਤਰ ਪ੍ਰਿਥੀ ਏਕਾ ਕਵਿਸਰੀ ਕਰੈ, ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੈ। ਪਾਰਸੀ ਵੀ ਪੜ੍ਹਿਆ ਸੀ ਉਹ, ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੈ, ਉਹ ਗੁਰਮੁਖੀ ਪੜ੍ਹਦਾ ਸੀ। ਮੰਨਿਆ ਪਰਵੰਨਿਆ ਕਵੀ, ਤਿਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਹੀ ਪਾਈ। ਉਹਨੇ ਬੜੇ ਬਾਣੀ ਵਾਂਗੂ ਬੜੇ ਸ਼ਬਦ ਲਿਖੇ। ਅੱਜ ਵੀ ਜਿਹੜੇ ਦੇਹਧਾਰੀ ਗੁਰੂ ਨੇ ਸਾਧ ਸੰਗਤ ਜੀ, ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ ਓਟ ਤੇ ਲੈ ਕੇ ਨਾ ਆਸਰਾ, ਪੂਜਾ ਆਪਣੀ ਕਰਾਉਂਦੇ ਨੇ ਉਹ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਰਤਦੇ ਨੇ। ਇੱਕ ਉਹਨਾਂ ਨੇ ਇਹ ਢੰਗ ਬਣਾਇਆ ਵੀ ਸਾਡੀ ਪੂਜਾ ਤਾਂ ਹੋਵੇਗੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਵਾਂਗੇ। ਅੱਜ ਕਈ ਡੇਰਿਆਂ ਦੇ ਵਿੱਚ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਪਹਿਲਾਂ ਵੀ ਬੇਨਤੀ ਕਰਕੇ ਗਿਆ ਸੀ ਸਾਧ ਸੰਗਤ ਜੀ ਕਿ ਬੜੀਆਂ ਬੇਅਦਬੀਆਂ ਹੋਈਆਂ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਅੰਗ ਫਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀਆਂ ਦੇ ਵਿੱਚ ਸੁੱਟੇ ਗਏ। ਅਸੀਂ ਵੇਖਿਆ ਨਾ ਸਾਰਾ ਕੁਝ। ਉਹ ਇਹ ਲੋਕ ਨੇ ਜਿਹੜੇ ਸਾਡੇ ਵਿੱਚੋਂ ਹੀ ਨੇ, ਇਹ ਬਹਿਰੂਪੀਏ ਬਣ ਕੇ, ਇਹਨਾਂ ਨੂੰ ਸਿੱਖੀ ਬਾਰੇ ਤਾਂ ਪਤਾ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਇਹਨਾਂ ਨੂੰ ਕਿੰਨਾ ਕੁ ਪਤਾ ਹੈ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਤੇ ਉਹਨੂੰ ਕਿੱਥੇ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ? ਕਿ ਇਹ ਗੁਰੂਆਂ की बाणी है या काल की बाणी है? ये धुर की बाणी है, धुर की बाणी आई तिन सगली चिंत मिटाई। उदों भी ये बड़ियां 22 मंजियां ना गुरु तेग बहादुर साहब जी तो पहला लगी हुई सी। बाबे बकाले जदों गुरु हरकृष्ण साहब जी ने ना साध संगत जी बचन किया सी ना, बाबा बसै ग्राम बकाले, वो क्यों 22 मंजियां लगियां? ਧੀਰ ਮਲ ਨੂੰ ਪਤਾ ਲੱਗ ਗਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਨੂੰ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤੀ ਗਈ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲੋਂ। ਉਸ ਟਾਈਮ ਦੇ ਵਿੱਚ 300-400 ਸਾਲ ਦੀ ਗੱਲ ਹੋ ਗਈ ਸਾਧ ਸੰਗਤ ਜੀ।
ਉਦੋਂ ਵੀ 22 ਮੰਜੀਆਂ ਗੁਰੂਆਂ ਦੀਆਂ ਲੱਗੀਆਂ ਹੋਈਆਂ। ਅੱਜ 22,000 ਗੁਰੂ ਹੋਣਗੇ ਦੁਨੀਆ ਦੇ ਵਿੱਚ ਜਿਹੜੇ ਬਣੇ ਹੋਏ। ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਕਿਹਾ, ਮਿਹਰਬਾਨ ਪੁੱਤਰ ਪ੍ਰਿਥੀ ਏਕਾ ਕਵਿਸਰੀ ਕਰੇ ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਕਾ ਹੀ ਪਾਈ। ਵੈਸੇ ਇਹ ਉਹ ਗੱਲ ਸੀ ਵੀ ਸਿੱਖਾਂ ਨੂੰ ਭੁਲੇਖਾ ਪੈਣਾ ਸ਼ੁਰੂ ਹੋ ਗਿਆ। ਜਿਹੜੇ ਉਹਨੇ ਸ਼ਬਦ ਲਿਖਣੇ, ਸ਼ਬਦ ਨਹੀਂ ਕੱਚੀ ਬਾਣੀ, ਜਿਹੜੇ ਲਿਖਣੇ ਸਾਧ ਸੰਗਤ ਜੀ, ਉਹਦੇ ਵਿੱਚ ਉਹਨੇ ਨਾਨਕ ਨਾਮ ਲਿਖ ਦੇਣਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਥਾਵਾਂ ਤੇ ਭਗਤਾਂ ਦੀ ਬਾਣੀ ਦੇ ਵਿੱਚ ਨਾਨਕ ਨਹੀਂ ਆਉਂਦਾ। ਜਿੰਨੇ ਵੀ ਸ਼ਬਦ ਨੇ ਗੁਰੂ ਸਾਹਿਬਾਨ ਜੀ ਦੇ 6 ਗੁਰੂਆਂ ਦੇ ਸ਼ਬਦ, ਉਹਨਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਆਉਂਦਾ ਹੈ। ਉੱਥੇ ਉਹਨੇ ਨਾਮ ਲਿਖ ਦੇਣਾ ਨਾਨਕ, ਵੀ ਸਿੱਖ ਭੁਲੇਖਾ ਪਵੇਗਾ ਸਿੱਖਾਂ ਨੂੰ ਵੀ ਇਹ ਜਿਹੜੀ ਬਾਣੀ ਹੈ ਨਾ, ਇਹ ਗੁਰੂ ਨਾਨਕ ਦੇਵ ਜੀ ਦੀ ਗੁਰੂਆਂ ਦੀ ਬਾਣੀ ਹੈ। ਭਾਈ ਗੁਰਦਾਸ ਜੀ ਨੂੰ ਬੁਲਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਭਾਈ ਗੁਰਦਾਸ ਜੀ, ਗੁਰਾਂ ਕੀ ਬਾਣੀ ਨੂੰ ਜੁਦਾ ਕਰੀਏ, ਮੀਣੇ ਰਲਾ ਕਰਦੇ ਨੇ ਵਿੱਚ ਰਲਾ ਨਾ ਧਰੀਏ। ਇਹ ਰਲਾ ਕਰਦੇ ਨੇ ਵਿੱਚ ਮੀਣੇ ਜਿਹੜੇ ਮਸੰਦ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਇਸ ਤਰ੍ਹਾਂ ਕਰਨਾ ਚਾਹੀਦਾ, ਸਾਨੂੰ ਗੁਰੂ ਕੀ ਬਾਣੀ ਲਿਆਉਣੀ ਪਵੇਗੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਹੁਕਮ ਦਿਓ, ਮੈਂ ਗੁਰੂ ਕੀ ਬਾਣੀ ਗੋਇੰਦਵਾਲ ਸਾਹਿਬ ਤੋਂ ਲੈ ਕੇ ਆਉਣਾ। ਕਿਉਂਕਿ ਸਾਧ ਸੰਗਤ ਜੀ ਜਿਹੜੀ ਬਾਣੀ ਸੀ ਨਾ ਗੁਰੂ ਕੀ ਬਾਣੀ, ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਪੋਥੀਆਂ ਦੇ ਦਿੱਤੀਆਂ ਕਿ ਗੁਰੂ ਕੀ ਬਾਣੀ ਨੂੰ ਰੱਖੋ ਆਪਣੇ ਕੋਲ। ਗੁਰੂ ਅੰਗਦ ਦੇਵ ਜੀ ਨੇ ਅੱਗੇ ਗੁਰੂ ਅਮਰਦਾਸ ਜੀ ਨੂੰ ਬਾਣੀ ਦੀਆਂ ਪੋਥੀਆਂ ਦੇ ਦਿੱਤੀਆਂ। ਜਦੋਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਆਪਣੇ ਦੋਵੇਂ ਪੁੱਤਰਾਂ ਨੂੰ, ਮਹਾਰਾਜ ਜੀ ਨੇ ਕਿਹਾ ਕਿ ਮੋਹਨ ਅਤੇ ਮੋਹਰੀ, ਇਹ ਜਿਹੜੇ ਗੁਰੂ ਰਾਮਦਾਸ ਜੀ ਨੇ ਇਹਨਾਂ ਦੇ ਚਰਨਾਂ ਤੇ ਮੱਥਾ ਟੇਕੋ। ਕਹਿੰਦੇ ਮੋਹਨ ਨੇ ਮੱਥਾ ਨਹੀਂ ਟੇਕਿਆ, ਮੋਹਰੀ ਨੇ ਮੱਥਾ ਟੇਕ ਦਿੱਤਾ। ਮੋਹਨ ਕਹਿਣ ਲੱਗਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਇਹਦੇ ਵਿੱਚੋਂ ਰਿਸ਼ਤੇਦਾਰ ਤਾਂ ਦਿਸਦਾ, ਮੈਨੂੰ ਗੁਰੂ ਨਹੀਂ ਦਿਸਦਾ ਇਹਦੇ ਵਿੱਚੋਂ। ਵੈਸੇ ਇਹੋ ਹੀ ਗੱਲ ਹੈ ਸਾਧ ਸੰਗਤ ਜੀ, ਕਈ ਬੰਦਿਆਂ ਨੂੰ ਤਾਂ ਗੁਰੂ ਦੇ ਵਿੱਚ ਦਿਸਦਾ ਹੀ ਕੁਝ ਨਹੀਂ। ਰਿਸ਼ਤੇਦਾਰੀ ਸਾਡੀ ਜਿਵੇਂ ਸਾਡੀ ਰਿਸ਼ਤੇਦਾਰੀ ਹੈ ਜੀ ਉਸੇ ਤਰ੍ਹਾਂ ਹੀ ਹੈ। ਗੁਰੂ ਦੇ ਨਾਲ ਸਰੀਰ ਦੀ ਰਿਸ਼ਤੇਦਾਰੀ ਨਹੀਂ, ਗੁਰੂ ਦੇ ਨਾਲ ਪ੍ਰੇਮ ਦਾ ਨਾਤਾ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਬਾਬਾ ਮੋਹਰੀ ਜੀ ਨੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਸੀ। ਬਾਬਾ ਮੋਹਨ ਜੀ ਨੇ ਮੱਥਾ ਨਹੀਂ ਟੇਕਿਆ। ਜਦੋਂ ਬਾਬਾ ਮੋਹਨ ਜੀ ਨੇ ਮੱਥਾ ਨਹੀਂ ਨਾ ਟੇਕਿਆ, ਬਾਅਦ ਦੇ ਵਿੱਚ ਬਾਬਾ ਮੋਹਨ ਜੀ ਨੇ ਕਿਹਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਿਤਾ ਜੀ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਹੁਣ ਮੱਥਾ ਟਿਕਾਓ। ਮਹਾਰਾਜ ਕਹਿੰਦੇ ਹੁਣ ਇਹ ਖੇਡ ਹੋਰ ਹੀ ਬਣ ਗਈ ਹੈ, ਹੁਣ ਤਾਂ ਸਮਾਂ ਬਤੀਤ ਹੋ ਗਿਆ, ਫਿਰ ਹੁਣ ਕੀ ਕਰਨਾ ਚਾਹੀਦਾ ਮਹਾਰਾਜ? ਬਾਬਾ ਮੋਹਨ ਜੀ ਨੂੰ ਕਿਹਾ ਗੁਰੂ ਅਮਰਦਾਸ ਜੀ ਨੇ ਵੀ ਤੁਸੀਂ ਇਹ ਪੋਥੀਆਂ ਆਪਣੇ ਪਾਸ ਰੱਖਿਓ, ਗੋਇੰਦਵਾਲ ਸਾਹਿਬ ਆਪਣੇ ਪਾਸ ਪੋਥੀਆਂ ਰੱਖਿਓ। ਜਦੋਂ ਗੁਰੂ ਅਰਜਨ ਦੇਵ ਜੀ ਪੋਥੀਆਂ ਲੈ ਕੇ ਆਉਣਗੇ ਨਾ, ਉਦੋਂ ਉਹਨਾਂ ਨੂੰ ਪੋਥੀਆਂ ਦੇ ਦੇਣੀਆਂ। ਇਹ ਪੋਥੀਆਂ ਜੀ ਗੁਰੂ ਅਮਰਦਾਸ ਜੀ ਤੋਂ ਬਾਅਦ ਬਾਬਾ ਮੋਹਨ ਜੀ ਦੇ ਕੋਲ ਗੋਇੰਦਵਾਲ ਸੀ, ਚੁਵਾਰਾ ਸਾਹਿਬ ਦੇ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ, ਪੋਥੀਆਂ ਗੁਰਬਾਣੀ ਦੀਆਂ ਮੈਂ ਲੈ ਕੇ ਆਵਾਂ। ਮਹਾਰਾਜ ਜੀ ਨੇ ਉਦੋਂ ਹੀ ਸੋਚ ਲਿਆ ਵੀ ਜਿਹੜਾ ਕਹਿੰਦਾ ਨਾ ਵੀ ਬਾਣੀ ਦੀਆਂ ਪੋਥੀਆਂ ਮੈਂ ਲੈ ਕੇ ਆਵਾਂ, ਬਾਣੀ ਇਹਦੇ ਨਾਲ ਨਹੀਂ ਆਉਣੀ। ਕਹਿੰਦੇ ਬਾਬਾ ਬੁੱਢਾ ਜੀ ਉੱਥੇ ਗਏ, ਗੋਇੰਦਵਾਲ ਸਾਹਿਬ ਗਏ। ਬਾਬਾ ਬੁੱਢਾ ਜੀ ਦਾ ਬੜਾ ਤਕੜਾ ਸਰੀਰ ਸੀ। ਬਾਬਾ ਬੁੱਢਾ ਜੀ ਨੇ ਬੜੇ ਦਰਵਾਜ਼ੇ ਨੂੰ ਖੜਕਾਇਆ, ਚਵਾਰੇ ਚੜ ਗਏ, ਉੱਪਰ ਜਾ ਕੇ ਚਵਾਰੇ ਤੇ ਬੜਾ ਦਰਵਾਜ਼ਾ ਖੜਕਾਇਆ ਤੇ ਬਾਬਾ ਮੋਹਨ ਜੀ ਦੀ ਸਮਾਧੀ ਲੱਗੀ ਹੋਈ, ਉਹਨਾਂ ਨੇ ਬੂਹਾ ਹੀ ਨਹੀਂ ਖੋਲਿਆ। ਬਾਬਾ ਬੁੱਢਾ ਜੀ ਨੇ ਬੜਾ ਤਕੜਾ ਸਰੀਰ ਸੀ, ਸਾਰੀ ਚੁਗਾਠ ਹੀ ਪੁੱਟ ਲਈ ਬਾਬਾ ਬੁੱਢਾ ਜੀ ਨੇ। ਸਾਰਾ ਦਰਵਾਜ਼ਾ ਚੁਗਾਠ ਸਮੇਤ ਚੱਕ ਕੇ ਤੋੜ ਕੇ ਇੱਕ ਪਾਸੇ ਰੱਖ ਦਿੱਤਾ। ਜਦੋਂ ਖੋਲ ਕੇ, ਬੜਾ ਤਕੜਾ ਸਰੀਰ ਸੀ। ਤੇ ਬਾਬਾ ਬੁੱਢਾ ਜੀ ਬਾਬਾ ਮੋਹਨ ਜੀ ਨੂੰ ਹਿਲਾਉਣ ਲੱਗੇ, ਜਾ ਕੇ ਬਾਂਹ ਤੋਂ ਫੜ ਕੇ ਵੀ ਮਹਾਰਾਜ ਜੀ ਨੇ ਪੋਥੀਆਂ ਮੰਗਵਾਈਆਂ ਨੇ, ਪੋਥੀਆਂ ਦਿਓ।
ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੁੱਲੀ। ਬਾਬਾ ਮੋਹਰੀ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ, ਜੇ ਤੁਸੀਂ ਕੋਈ ਬਚਨ ਕਰ ਦਿੱਤਾ ਨਾ ਤਾਂ ਵੀ ਬਿਰਥਾ ਨਹੀਂ ਜਾਣਾ, ਜੇ ਇਹਨਾਂ ਨੇ ਬਾਬਾ ਮੋਹਨ ਜੀ ਨੇ ਕੋਈ ਬਚਨ ਕਰ ਦਿੱਤਾ ਤਾਂ ਵੀ ਬਿਰਥਾ ਨਹੀਂ ਜਾਣਾ, ਤੁਸੀਂ ਇੱਥੋਂ ਚਲੇ ਜਾਓ। ਬਾਬਾ ਬੁੱਢਾ ਜੀ ਉਸੇ ਤਰ੍ਹਾਂ ਹੀ ਆ ਗਏ। ਭਾਈ ਗੁਰਦਾਸ ਜੀ ਗਏ। ਭਾਈ ਗੁਰਦਾਸ ਜੀ ਨੇ ਬੜਾ ਜ਼ੋਰ ਲਾਇਆ ਕਿ ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਦੇਣ, ਪਰ ਉਹਨਾਂ ਨੂੰ ਵੀ ਪੋਥੀਆਂ ਨਹੀਂ ਮਿਲੀਆਂ, ਪ੍ਰਾਪਤ ਨਹੀਂ ਹੋਈਆਂ। ਸਾਧ ਸੰਗਤ ਜੀ, ਜਦੋਂ ਪੋਥੀਆਂ ਨਹੀਂ ਮਿਲੀਆਂ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਾਰੀ ਸੰਗਤ ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ ਤੁਸੀਂ ਪੋਥੀਆਂ ਲੈਣ ਚੱਲੋ। ਮਹਾਰਾਜ ਜੀ ਨੇ ਪਾਲਕੀ ਸਾਹਿਬ ਤਿਆਰ ਕਰਵਾਈ, ਚੌਰ ਸਾਹਿਬ ਤਿਆਰ ਕਰਵਾਈ। ਮਹਾਰਾਜ ਕਹਿੰਦੇ ਕੱਲ ਨੂੰ ਆਪਾਂ ਪੋਥੀਆਂ ਲੈਣ ਚੱਲਾਂਗੇ ਸਾਰੀ ਸੰਗਤ ਨਾਲ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਲਕੀ ਸਾਹਿਬ ਸਿੱਖਾਂ ਨੂੰ ਨਾਲ ਲਈ, ਚੁਕਵਾਈ ਨਾਲ। ਸਿੱਖਾਂ ਨੇ ਚੱਕੀ ਪਾਲਕੀ ਸਾਹਿਬ ਆਪਣੇ ਮੋਢਿਆਂ ਤੇ। ਸਾਧ ਸੰਗਤ ਜੀ, ਚੌਰ ਸਾਹਿਬ ਨਾਲ ਲਿਆ। ਸਿੱਖ ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ, ਸੱਚੇ ਪਾਤਸ਼ਾਹ ਜੀ, ਬੜਾ ਪੈਂਡਾ ਦੂਰ ਹੈ, ਤੁਸੀਂ ਜੋੜਾ ਸਾਹਿਬ ਪਾ ਲਿਓ, ਜੋੜਾ ਪਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਬਾਣੀ ਦਾ ਸਤਿਕਾਰ ਕਰਨਾ, ਨੰਗੇ ਪੈਰੀ ਪੋਥੀਆਂ ਲੈ ਕੇ ਆਵਾਂਗੇ। ਸਾਧ ਸੰਗਤ ਜੀ, ਅੰਮ੍ਰਿਤਸਰ ਤੋਂ ਕਿੰਨੀ ਦੂਰ ਹੈ ਨਾ, ਗੋਇੰਦਵਾਲ ਸਾਹਿਬ ਦੇਖਿਓ ਕਿੰਨੀ ਦੂਰ ਹੈ। ਨੰਗੇ ਪੈਰੀ ਗਏ, ਇਹ ਵੀ ਸਤਿਕਾਰ ਹੈ ਗੁਰੂ ਦਾ। ਸਤਿਕਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਥੀਆਂ ਲੈਣ ਵਾਸਤੇ ਚਲੇ ਗਏ। ਸਿੱਖਾਂ ਨਾਲ, ਸਿੱਖ ਸੰਗਤ ਨਾਲ ਹੈ। ਬਾਬਾ ਬੁੱਢਾ ਜੀ ਤਾਂ ਚਵਾਰੇ ਤੇ ਚੜ ਗਏ ਸੀ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਵੀ ਚਵਾਰੇ ਤੇ ਚੜ ਗਏ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਚਵਾਰੇ ਤੇ ਨਹੀਂ ਚੜੇ। ਮਹਾਰਾਜ ਜਦੋਂ ਬਹਿਣ ਲੱਗੇ ਨਾ, ਭੁੰਜੇ ਬਹਿਣ ਲੱਗੇ, ਸਿੱਖ ਕਹਿੰਦੇ ਮਹਾਰਾਜ ਕੋਈ ਕੱਪੜਾ ਵਿਛਾ ਲਿਓ। ਕਹਿੰਦੇ ਮਹਾਰਾਜ ਕਹਿੰਦੇ ਕੋਈ ਲੋੜ ਨਹੀਂ, ਗੁਰਬਾਣੀ ਦਾ ਸਤਿਕਾਰ ਕਰਨਾ ਹੈ। ਥੱਲੇ ਹੀ ਬਹਿ ਗਏ। ਸਾਧ ਸੰਗਤ ਜੀ, ਭੁੰਜੇ ਬਹਿ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਗਾਇਆ, ਮੋਹਨ ਤੇਰੇ ਉੱਚੇ ਮੰਦਰ ਮਹਿਲੇ ਅਪਾਰਾ, ਮੋਹਨ ਤੇਰੇ ਸੋਹਣ ਦਵਾਰ ਸੰਤ ਧਰਮਸ਼ਾਲਾ। ਇਹ ਸ਼ਬਦ ਗਾਇਆ ਨਾ ਜਦੋਂ, ਫਿਰ ਇੱਕ ਹੋਰ ਸ਼ਬਦ ਗਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ ਗਈ। ਬਾਬਾ ਮੋਹਨ ਜੀ ਨੇ ਲਿਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪੋਥੀਆਂ ਫੜਾ ਦਿੱਤੀਆਂ। ਮੇਰੇ ਪਿਤਾ ਜੀ ਦਾ ਹੁਕਮ ਸੀ, ਮਹਾਰਾਜ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਮੱਥਾ ਨਹੀਂ ਟੇਕਿਆ, ਸਤਿਗੁਰੂ ਤੁਹਾਡੇ ਚਰਨਾਂ ਤੇ ਮੱਥਾ ਟੇਕਦਾ ਮੈਂ। ਮੇਰੇ ਤੋਂ ਭੁੱਲ ਹੋ ਗਈ ਸੀ, ਮੇਰੀ ਭੁੱਲ ਬਖਸ਼ ਦਿਓ। ਤੇ ਸਤਿਗੁਰੂ ਜੀ, ਇਹ ਗੁਰਬਾਣੀ ਦੀਆਂ ਪੋਥੀਆਂ ਲੈ ਜਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੀਆਂ ਪੋਥੀਆਂ ਲਿਜਾ ਕੇ ਗੁਰੂ ਕੀ ਬਾਣੀ ਨੂੰ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਸਾਧ ਸੰਗਤ ਜੀ, ਗੁਰਬਾਣੀ ਦੀਆਂ ਪੋਥੀਆਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਡੇ ਗੁਰੂ ਸਾਹਿਬਾਨਾਂ ਦੇ ਅਸਥਾਨਾਂ ਤੇ ਹੁੰਦਿਆਂ ਹੋਇਆਂ ਸ੍ਰੀ ਹਰਮੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ। ਗੁਰਬਾਣੀ ਦੀਆਂ ਪੋਥੀਆਂ ਸਾਧ ਸੰਗਤ ਜੀ ਲਿਆ ਕੇ ਜਦੋਂ ਰੱਖੀਆਂ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਭਾਈ ਗੁਰਦਾਸ ਜੀ ਨੂੰ ਕਿਹਾ ਵੀ ਭਾਈ ਗੁਰਦਾਸ ਜੀ, ਅਸੀਂ ਗੁਰੂ ਕੀ ਬਾਣੀ ਲਿਖਣੀ ਹੈ। ਇੱਕ ਇਕਾਂਤ ਥਾਂ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਦੇ ਹਾਂ ਨਾ, ਸਾਧ ਸੰਗਤ ਜੀ, ਸਹਿਜ ਪਾਠ ਰੱਖਣਾ ਹੋਵੇ, ਅਖੰਡ ਪਾਠ ਸਾਹਿਬ ਰੱਖਣਾ ਹੋਵੇ ਨਾ, ਉਦੋਂ ਸ਼ਾਂਤੀ ਹੋਣੀ ਚਾਹੀਦੀ ਹੈ। ਉੱਥੇ ਬੜੇ ਪ੍ਰੇਮ ਦੇ ਨਾਲ ਬਾਣੀ ਸੁਣੋ। ਉੱਥੇ ਬਹਿ ਕਰਕੇ ਜਦੋਂ ਅਸੀਂ ਪ੍ਰੇਮ ਦੇ ਨਾਲ ਬਾਣੀ ਪੜਾਂਗੇ ਨਾ, ਬਾਣੀ ਸੁਣਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਸਾਧ ਸੰਗਤ ਜੀ, ਮੈਂ 3-4 ਮਹੀਨੇ ਤੋਂ ਨਾ ਮੈਨੂੰ ਬਹੁਤ ਵੱਡੀ ਪ੍ਰੋਬਲਮ ਆ ਗਈ। ਮੈਨੂੰ ਡਾਕਟਰਾਂ ਨੇ ਕਹਿ ਦਿੱਤਾ ਵੀ 20-30 ਹਜ਼ਾਰ ਰੁਪਏ ਤੁਹਾਡੇ ਆਪਰੇਸ਼ਨ ਤੇ ਲੱਗਣਾ ਹੈ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ। ਅਸੀਂ ਮੁਕਤਸਰ ਗਏ ਪਿੱਛੇ ਇਹਨੂੰ, ਸਾਧ ਸੰਗਤ ਜੀ, ਵਿਸਾਖੀ ਤੋਂ 1-2 ਦਿਨ ਪਹਿਲੇ ਅਸੀਂ ਗਏ ਉੱਥੇ ਜਾ ਕੇ ਇਸ਼ਨਾਨ ਪਾਣੀ ਕੀਤਾ, ਗੁਰੂ ਕੀ ਬਾਣੀ ਸੁਣੀ, ਤੇ ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ ਵੀ ਰੋਗ ਦੁੱਖ ਰੋਗ ਸੰਤਾਪ ਹੀ ਉਤਰੇ, ਸੁਣੀ ਸੱਚੀ ਬਾਣੀ। ਗੁਰੂ ਮਹਾਰਾਜ ਜੀ ਦੀ ਬਾਣੀ ਸੁਣ ਕੇ ਦੁੱਖ ਰੋਗ ਸਾਰੇ ਦੂਰ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਭਾਈ ਗੁਰਦਾਸ ਜੀ ਨੂੰ ਕਿਹਾ ਵੀ ਇੱਕ ਇਕਾਂਤ ਥਾਂ ਤੇ, ਰਾਮਸਰ ਦੀ ਧਰਤੀ ਤੇ, ਸਾਧ ਸੰਗਤ ਜੀ, ਗੁਰੂ ਕੀ ਬਾਣੀ ਇੱਕ ਓਂਕਾਰ ਤੋਂ ਲੈ ਕੇ ਲਿਖਣੀ ਸ਼ੁਰੂ ਕਰ ਦਿੱਤੀ।
ਮਹਾਰਾਜ ਜੀ ਦੇ ਕੋਲ ਭਗਤ ਆਏ। ਭਾਈ ਗੁਰਦਾਸ ਜੀ ਨੇ ਇੱਕ ਦਿਨ ਪੁੱਛਿਆ, ਮਹਾਰਾਜ ਗੁਰੂ ਕੀ ਬਾਣੀ ਤੁਸੀਂ ਲਿਖਦੇ ਹੋ, ਇਹ ਭਗਤ ਸਾਹਿਬਾਨਾਂ ਦੇ ਮੈਨੂੰ ਵੀ ਦਰਸ਼ਨ ਕਰਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਉਹਨਾਂ ਨੇ ਕਿਹਾ, ਭਾਈ ਗੁਰਦਾਸ ਜੀ ਨੇ, ਵੀ ਮੈਂ ਕਿਵੇਂ ਸਮਝਾਂਗਾ, ਮੈਨੂੰ ਕਿਵੇਂ ਪਤਾ ਲੱਗੇ ਵੀ ਇਹ ਬਾਣੀ ਕਿਸ ਗੁਰੂ ਸਾਹਿਬਾਨਾਂ ਦੀ ਹੈ, ਬਾਣੀ ਭਗਤਾਂ ਦੀ ਕਿਹੜੀ ਹੈ, ਮੈਨੂੰ ਕਿਵੇਂ ਪਤਾ ਲੱਗੇ। ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਗੁਰਦਾਸ ਜੀ, ਜਿਵੇਂ ਇੱਕ ਪੁੱਤਰ ਪਿਤਾ ਜੀ ਕਿਤੇ ਬਹੁਤ ਦੂਰੀ ਤੇ, ਕਾਫੀ ਦੂਰੀ ਤੇ ਖੜਿਆ ਹੋਵੇ, ਕਈਆਂ ਦੇ ਵਿੱਚ ਬਹੁਤ ਸਾਰੇ ਇਕੱਠ ਦੇ ਵਿੱਚ ਖੜਿਆ ਹੋਵੇ, ਤੇ ਪੁੱਤਰ ਆਪਣੇ ਪਿਤਾ ਨੂੰ ਆਵਾਜ਼ ਮਾਰੇ, ਉਹਦਾ ਜਿਹੜਾ ਪਿਤਾ ਹੈ ਨਾ, ਪੁੱਤਰ ਦੀ ਆਵਾਜ਼ ਸੁਣ ਕੇ ਉਹਦੇ ਕੋਲੇ ਆ ਜਾਂਦਾ ਹੈ, ਉਹਨੂੰ ਪਤਾ ਲੱਗਦਾ ਜਾਂਦਾ ਵੀ ਮੇਰਾ ਪੁੱਤਰ ਬੁਲਾ ਰਿਹਾ ਮੈਨੂੰ। ਭਾਈ ਗੁਰਦਾਸ ਜੀ, ਜਦੋਂ ਅਸੀਂ ਬਾਣੀ ਲਿਖਾਵਾਂਗੇ ਨਾ, ਤੁਸੀਂ ਇਸੇ ਤਰ੍ਹਾਂ ਹੀ ਜਾਣ ਲੈਣਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ, ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ। ਇਸੇ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਨੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਫਿਰ ਮਹਾਰਾਜ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ ਜੀ, ਸੱਚੇ ਪਾਤਸ਼ਾਹ ਜੀ, ਜਿਹੜੇ ਭਗਤਾਂ ਦੀ ਤੁਸੀਂ ਬਾਣੀ ਲਿਖ ਰਹੇ ਹੋ, ਜਿਹੜੇ 5 ਗੁਰੂ ਸਾਹਿਬਾਨਾਂ ਦੀ ਬਾਣੀ ਤਾਂ ਸਾਡੇ ਪਾਸ ਮੌਜੂਦ ਹੈ ਨਾ, ਤੁਹਾਡੀ ਬਾਣੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਲਿਖਾ ਰਹੇ ਹੋ, ਤੇ ਹੋਰ ਜਿਹੜੇ ਭਗਤਾਂ ਦੀ ਬਾਣੀ ਹੈ ਨਾ, ਉਹਨਾਂ ਦੇ ਮੈਨੂੰ ਦਰਸ਼ਨ ਕਰਾਓ। ਸਤਿਗੁਰੂ ਜੀ ਸਰੀਰ ਕਰਕੇ ਤੁਹਾਡੇ ਕੋਲ ਆਉਂਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਉਹਨਾਂ ਦੇ ਜਿਹੜੇ ਬਾਣੀ ਲਿਖਾਉਣੇ ਆਉਂਦੇ ਸੀ, ਉਹਨਾਂ ਦੇ ਦਰਸ਼ਨ ਕਰਵਾਏ। ਦਰਸ਼ਨ ਕਰਕੇ ਨਿਹਾਲ ਹੋਏ ਭਾਈ ਗੁਰਦਾਸ ਜੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜਦੋਂ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ, ਸਤਿਗੁਰੂ ਜੀ ਦੇ ਕੋਲ ਕਹਿੰਦੇ ਦੂਰੋਂ ਹੀ ਲਾਹੌਰ ਤੋਂ 4 ਭਗਤ ਆਏ, ਕਾਨਾ, ਪੀਲੂ, ਛੱਜੂ, ਸਾਹ ਹੁਸੈਨ। ਉਹਨਾਂ ਨੇ ਆਪਣੀ ਬਾਣੀ ਲਿਖਾਉਣਾ ਚਾਹੀ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਇਹਦੇ ਵਿੱਚ ਤੁਹਾਡੀ ਬਾਣੀ ਮੈਂ ਕਰਦੀ ਹੈ। ਕਿਸੇ ਦੀ ਬਾਣੀ ਜਿਹੜੀ ਹੈ ਨਾ, ਉਹ ਇਸਤਰੀ ਨੂੰ ਨਿੰਦਦੀ ਹੈ, ਕਿਸੇ ਦੀ ਬਾਣੀ ਕਹਿੰਦੀ ਹੈ ਵੀ ਮੌਤ ਮਰ ਜਾਣਾ ਚਾਹੀਦਾ ਹੈ, ਤੇ ਕੋਈ ਕਹਿੰਦਾ ਹੈ ਵੀ ਚੁੱਪ ਵੇ ਅੜਿਆ, ਚੁੱਪ ਵੇ ਅੜਿਆ। ਸਤਿਗੁਰੂ ਕਹਿੰਦੇ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਣ ਯੋਗ ਨਹੀਂ। ਸਤਿਗੁਰੂ ਜੀ ਨੇ ਫਿਰ ਸਾਧ ਸੰਗਤ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਗਿਆ, ਅੰਮ੍ਰਿਤ ਵੇਲੇ ਦਾ ਟਾਈਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਕਹਿ ਦਿੱਤਾ, ਬਾਬਾ ਬੁੱਢਾ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਨਾ, ਉਹ ਅਸੀਂ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ਵਾਨ ਕਰਾਂਗੇ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਫਿਰ ਬਾਬਾ ਬੁੱਢਾ ਜੀ ਨੂੰ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ, ਬਾਬਾ ਬੁੱਢਾ ਜੀ ਦੇ ਸੀਸ ਦੇ ਉੱਪਰ ਚੁਕਵਾਇਆ ਗਿਆ। ਬਾਬਾ ਬੁੱਢਾ ਜੀ ਦੇ ਸੀਸ ਦੇ ਉੱਪਰ ਜਦੋਂ ਇਹ ਸਰੂਪ ਚੁਕਵਾਇਆ ਗਿਆ, ਤੇ ਬਾਬਾ ਬੁੱਢਾ ਜੀ ਨੇ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਪਹੁੰਚੇ, ਸਾਰੀਆਂ ਸਿੱਖ ਸੰਗਤਾਂ ਸਮੇਤ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੌਰ ਸਾਹਿਬ ਕਰਦੇ ਜਾਂਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਾਬਾ ਬੁੱਢਾ ਜੀ ਨੂੰ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ, ਅਦਬ ਸੈਦ ਗ੍ਰੰਥ ਜਬ ਖੋਲਾ ਲੇਹੋ ਆਵਾਜ਼ ਬੁੱਢਾ ਮੁਖ ਬੋਲਾ। ਫਿਰ ਉੱਥੇ ਹੁਕਮਨਾਮਾ ਆਇਆ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਾਲ ਬਹੁਤ ਲੋਕ ਈਰਖਾ ਕਰਨ ਲੱਗ ਪਏ ਕਿ ਇਹਨਾਂ ਨੇ ਜਿਹੜਾ ਬਾਣੀ ਹੈ ਨਾ ਸਾਧ ਸੰਗਤ ਜੀ, ਇਹਦੇ ਬਾਣੀ ਦੇ ਵਿੱਚ ਰਾਮ ਲਿਖ ਦਿੱਤਾ, ਅੱਲਾ ਲਿਖ ਦਿੱਤਾ, ਬਿਠਲ, ਬੜੇ ਨਾਮ ਲਿਖੇ ਗੁਰੂ ਅਰਜਨ ਦੇਵ ਜੀ ਨੇ। ਇਹਨੂੰ ਪੁੱਛਣਾ ਕਰੋ ਵੀ ਇੰਨੇ ਨਾਮ ਕਿਉਂ ਲਿਖੇ, ਕਿਉਂਕਿ ਮੰਦਿਰ ਦੇ ਵਿੱਚੋਂ ਤਾਂ ਰਾਮ ਦੀ ਆਵਾਜ਼ ਆਉਂਦੀ ਸੀ, ਤੇ ਇੱਥੇ ਜਿਹੜਾ ਹੈ ਮਸਜਿਦ ਦੇ ਵਿੱਚ ਅੱਲਾ ਦੀ ਆਵਾਜ਼ ਆਉਂਦੀ ਸੀ। ਇਹ ਜਿਹੜਾ ਦਰਬਾਰ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਦਰਬਾਰ ਹੈ ਨਾ, ਇਹਦੇ ਵਿੱਚੋਂ ਅੱਲਾ ਵੀ ਨਾਮ ਆਉਂਦਾ ਹੈ, ਇਹਦੇ ਵਿੱਚੋਂ ਪਰਮਾਤਮਾ ਦਾ ਨਾਮ ਰਾਮ ਵੀ ਆਉਂਦਾ ਹੈ। ਮੈਂ ਕਈ ਸਟੇਜਾਂ ਤੇ ਮੈਨੂੰ ਪੁੱਛਦੇ ਨੇ ਜੀ ਜਿਹੜਾ ਰਾਮ ਹੈ ਉਹ ਕੌਣ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਮ ਕਿਹਨੂੰ ਲਿਖਿਆ ਗਿਆ? ਸਾਧ ਸੰਗਤ ਜੀ, ਇੱਕ ਤਾਂ ਲਿਖਿਆ ਗਿਆ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ। ਇੱਕ ਤਾਂ ਜਿਹੜਾ ਰਾਮ ਹੈ ਨਾ, ਜਦੋਂ ਉਹਦੀ ਘਰ ਵਾਲੀ ਅਤੇ ਉਹਦਾ ਭਰਾ ਵਿਛੜ ਗਿਆ ਨਾ, ਲਛਮਣ ਤੇ ਰਾਮ ਦੀ ਘਰ ਵਾਲੀ, ਤੇ ਉਦੋਂ ਰੋਣ ਲੱਗ ਪਿਆ ਉਹ। ਤੇ ਜਿਹੜਾ ਪ੍ਰਮਾਤਮਾ ਰਾਮ ਲਿਖਿਆ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹ ਰਮਿਆ ਹੋਇਆ, ਉਹ ਰੋਂਦਾ ਨਹੀਂ। ਜਦੋਂ ਭਗਤ ਪ੍ਰਹਿਲਾਦ ਜੀ ਜਿਹੜੇ ਹੋਏ ਨੇ ਸਾਧ ਸੰਗਤ ਜੀ, ਉਹ ਹੋਏ ਨੇ ਸਤਜੁਗ ਦੇ ਵਿੱਚ।
ਭਾਈ ਭਗਤ ਕਬੀਰ ਸਾਹਿਬ ਜੀ ਨੇ ਲਿਖਿਆ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਇਆਲ, ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਭਗਤ ਕਬੀਰ ਸਾਹਿਬ ਜੀ ਨੇ ਲਿਖਿਆ ਵੀ ਇਸ ਤਰ੍ਹਾਂ ਨਾਮ ਜਪੋ ਰਾਮ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਨੇ ਅਤੇ ਧਰੂਵ ਨੇ ਜਪਿਆ। ਤੇ ਜਿਹੜਾ ਰਾਮ ਹੋਇਆ ਤ੍ਰੇਤੇ ਦੇ ਵਿੱਚ ਹੋਇਆ, ਜਿਹੜਾ ਰਾਮ ਅਵਤਾਰ ਹੋਇਆ ਸਾਧ ਸੰਗਤ ਜੀ ਇੱਕ ਯੁੱਗ ਬਾਅਦ ਹੋਇਆ। ਰਾਮ ਤ੍ਰੇਤੇ ਦਾ ਅਵਤਾਰ ਹੋਇਆ ਤੇ ਉਹ ਰਾਮ ਨਾਮ ਜਪਦੇ ਰਹੇ ਨੇ ਸਤਯੁਗ ਦੇ ਵਿੱਚ। ਸਭ ਤੋਂ ਪਹਿਲਾ ਯੁੱਗ ਹੈ ਜਿਹੜਾ ਸਤਯੁਗ ਹੈ। ਉੱਥੇ ਉਹ ਲਿਖਿਆ ਗਿਆ, ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੈ ਨਹੀਂ ਸਭ ਹੀ ਪਚ ਹਾਰੈ, ਰਾਮ ਨਾਮ ਕਰ ਤਾਲ ਵਜਾਵੇ। ਤੇ ਜਿਹੜੇ ਉਹ ਭਗਤ ਸੀ ਨਾ ਪ੍ਰਹਲਾਦ, ਉਹ ਰਾਮ ਨਾਮ ਕਰਕੇ ਤਾਲਾਂ ਖੜਕਾਉਂਦਾ ਸੀ ਭਗਤ ਜੀ। ਤੇ ਉਸ ਯੁੱਗ ਦੇ ਵਿੱਚ ਵੀ ਰਾਮ ਦਾ ਨਾਮ ਆ ਰਿਹਾ ਹੈ। ਤੇ ਸਾਧ ਸੰਗਤ ਜੀ ਰਾਮ ਰਮਿਆ ਹੋਇਆ ਹੈ, ਅੱਲਾ ਦਾ ਨਾਮ ਲਿਆ ਗਿਆ। ਅੱਲਾ ਪਰਮੇਸ਼ਰ ਨੂੰ ਸਾਰੇ ਨਾਮ ਜਿਹੜੇ ਪਰਮਾਤਮਾ ਦੇ ਨੇ, ਸਤਿਗੁਰੂ ਜੀ ਨੇ ਹਰ ਇੱਕ ਨਾਮ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਪਰਮਾਤਮਾ ਨੂੰ ਸੰਬੋਧਨ ਕਰਕੇ ਹਰ ਇੱਕ ਨਾਮ ਨਾਲ ਪੁਕਾਰਿਆ। ਕਿੰਨੇ ਨਾਮ ਨੇ ਮਹਾਰਾਜ ਜੀ ਦੇ ਵਿੱਚ ਪਰਮਾਤਮਾ ਦੇ ਜਿਹੜੇ ਲਏ ਗਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੇਧ ਦਿੱਤੀ ਕਿ ਗੁਰੂ ਕੇ ਸਿੱਖੋ, ਜੁੜਨਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੈ। ਤੇ ਨਾਲ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹ ਸਾਰੇ ਨਾਮਾਂ ਨੂੰ ਪੁਕਾਰ ਰਹੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਰੋਧ ਤਾਂ ਬੜੀ ਹੋਣ ਲੱਗੀ ਸੀ ਉਸ ਟਾਈਮ ਦੇ ਵਿੱਚ ਵੀ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਦੇ ਉੱਪਰ ਬਹਿਣਾ ਪਿਆ, ਉਬਲਦੀ ਦੇਗ ਦੇ ਵਿੱਚ ਬਹਿਣਾ ਪਿਆ। ਬਹੁਤ ਸਾਰੇ ਤਸੀਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੇ ਗਏ ਸੀ। ਬਹੁਤ ਸਾਰੇ ਤਸੀਹੇ ਦਿੱਤੇ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਜਦੋਂ ਬੜੇ ਤਸੀਹੇ ਦਿੱਤੇ ਗਏ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਲ ਦੇ ਵਿੱਚ, ਜੂੰ ਜਲ ਮੈਂ ਜਲੇ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਰਾਵੀ ਦਰਿਆ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਚਲੇ ਗਏ ਸੀ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਢਾਡੀ ਨੱਥਾ ਜੀ ਅਤੇ ਅਬਦੁੱਲਾ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੁਰੂ ਕੇ ਸਿੱਖੋ, ਤੁਸੀਂ ਗੁਰੂ ਘਰ ਦੇ ਵਿੱਚ ਅੱਜ ਤੱਕ ਚੰਦੋਏ ਲੈ ਕੇ ਆਉਂਦੇ ਹੋ, ਅੱਜ ਤੱਕ ਬਹੁਤ ਸਾਰੀਆਂ ਵਸਤੂਆਂ ਕਲੰਗੀਆਂ ਲੈ ਕੇ ਆਉਂਦੇ ਹੋ। ਸਾਧ ਸੰਗਤ ਜੀ ਅੱਜ ਤੋਂ ਬਾਅਦ ਘੋੜੇ ਲੈ ਕੇ ਆਇਆ ਕਰੋ। ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ ਵੀ ਇਹ ਜਿਹੜੀ ਸੇਲੀ ਟੋਪੀ ਹੈ ਨਾ, ਬਾਦਸ਼ਾਹੀ ਦੀ ਨਿਸ਼ਾਨੀ ਹੈ, ਇਹਨੂੰ ਤੋਸੇਖਾਨੇ ਦੇ ਵਿੱਚ ਰੱਖ ਦਿਓ। ਅਸੀਂ ਦਸਤਾਰ ਸਜਾਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਸਤਾਰ ਸਜਾਈ ਸੀ ਉਸ ਟਾਈਮ। ਦਸਤਾਰ ਸਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਹ ਨਿਸ਼ਾਨ ਸਾਹਿਬ ਝੂਲਦਾ ਨਾ, ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਝੁਲਾਇਆ ਹੈ ਨਿਸ਼ਾਨ ਸਾਹਿਬ। ਤੇ ਨਿਸ਼ਾਨ ਸਾਹਿਬ ਝੁਲਾਇਆ ਸੀ ਵੀ ਇੱਕ ਸਿੱਖ ਕੌਮ ਦਾ ਨਿਸ਼ਾਨ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਝੂਲਦਾ ਸਾਧ ਸੰਗਤ ਜੀ ਅੱਜ ਵੀ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਬਾਬਾ ਬੁੱਢਾ ਜੀ ਨੇ ਘੋੜ ਸਵਾਰੀ ਸਿਖਾਈ, ਫਿਰ ਨੇਜਾਬਾਜੀ, ਤਲਵਾਰਬਾਜੀ, ਗੱਤਕਾ ਸਭ ਕੁਝ ਸਿਖਾਇਆ ਬਾਬਾ ਬੁੱਢਾ ਜੀ ਨੇ। ਕਈ ਪੁੱਛਦੇ ਨੇ ਨਾ ਵੀ ਕਿਹਨੇ ਸਿਖਾਇਆ? ਬਾਬਾ ਬੁੱਢਾ ਜੀ ਨੇ ਸਾਰਾ ਕੁਝ ਸਿਖਾਇਆ। ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਇੱਕ ਤਲਵਾਰ ਪਹਿਨਾਉਣ ਲੱਗੇ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਬਾਬਾ ਬੁੱਢਾ ਜੀ 2 ਤਲਵਾਰਾਂ ਪਹਿਨਾਓ ਸਾਨੂੰ, ਅਸੀਂ 2 ਤਲਵਾਰਾਂ ਪਹਿਨਾਂਗੇ। ਜਿਹਨੂੰ ਲਿਖਿਆ ਨੱਥਾ ਅਬਦੁੱਲਾ ਜੀ ਨੇ, 2 ਤਲਵਾਰਾਂ ਬੱਧੀਆਂ, 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। 2 ਤਲਵਾਰਾਂ ਪਹਿਨੀਆਂ। ਸਾਧ ਸੰਗਤ ਜੀ ਇੱਕ ਤਾਂ ਹੈਗੀ ਹੈ ਤਲਵਾਰ ਜਿਹੜੀ ਹੈ ਨਾ, ਜਿਹੜੀ ਮੀਰੀ ਦੀ ਹੈ ਉਹ 36 ਇੰਚ ਦੀ ਸੀ, ਜਿਹੜੀ ਪੀਰੀ ਦੀ ਤਲਵਾਰ ਸੀ ਉਹ 39 ਇੰਚ ਦੀ ਸੀ। ਜਿਹੜਾ ਨਿਸ਼ਾਨ ਸਾਹਿਬ ਹੈ ਨਾ ਹਰਮੰਦਰ ਸਾਹਿਬ, ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਹੈ ਉਹ ਉੱਚਾ ਹੈ, ਮੀਰੀ ਦਾ ਨਿਸ਼ਾਨ ਸਾਹਿਬ ਹੈ ਛੋਟਾ ਹੈ ਥੋੜਾ। ਉਹਦਾ ਇਹ ਮਤਲਬ ਹੈ ਵੀ ਜਿਹੜੀ ਗੁਰੂ ਸਾਹਿਬਾਨ ਜਿਹੜਾ ਘਰ ਹੈ ਨਾ, ਗੁਰੂ ਘਰ, ਉਹ ਰਾਜਨੀਤੀ ਥੋੜੀ ਜਿਹੀ ਛੋਟੀ ਹੈ ਤੇ ਜਿਹੜਾ ਧਰਮ ਹੈ ਵੱਡਾ ਹੈ। ਅੱਜ ਕੱਲ ਕੀ ਕਰਦੇ ਨੇ ਲੋਕ, ਰਾਜਨੀਤੀ ਨੂੰ ਸਿਰ ਦੇ ਉੱਪਰ ਰੱਖਿਆ ਹੋਇਆ ਇਹਨਾਂ ਲੋਕਾਂ ਨੇ ਤੇ ਧਰਮ ਇਹਨਾਂ ਦੇ ਪੈਰਾਂ ਤੇ ਹੈ।
ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਥੋੜੇ ਜਿਹੇ ਸਮੇਂ ਬਾਅਦ ਸਾਧ ਸੰਗਤ ਜੀ, ਜਦੋਂ ਇਹ ਨਾ ਰਾਜਨੀਤੀ ਨੂੰ ਸਿਰ ਤੇ ਰੱਖ ਕੇ ਚੱਲਦੇ ਨੇ, ਮੈਂ ਫਿਰ 6 ਮਹੀਨੇ ਬਾਅਦ ਹੀ ਪਤਾ ਲੱਗਦਾ ਹੈ ਵੀ ਰਾਜਨੀਤੀ ਫੇਲ ਹੋ ਗਈ। ਜਿਹਦੇ ਸਿਰ ਦੇ ਉੱਪਰ ਧਰਮ ਹੈ ਉਹ ਬੰਦਾ ਧਰਮੀ ਬਣ ਕੇ ਨਾ ਪੂਰੀ ਦੁਨੀਆ ਦੇ ਵਿੱਚ ਰਾਜ ਕਰ ਸਕਦਾ ਹੈ। ਆ ਜੱਸਾ ਸਿੰਘ ਰਾਮਗੜੀਏ ਦਾ ਵੀ ਆ ਰਿਹਾ ਨਾ ਹੁਣ ਸਾਧ ਸੰਗਤ ਜੀ, ਜਨਮ ਦਿਹਾੜਾ ਆ ਰਿਹਾ ਅਗਲੇ ਮਹੀਨੇ ਜੱਸਾ ਸਿੰਘ ਰਾਮਗੜੀਏ ਦਾ। ਪਹਿਲਾਂ ਅਕਾਲੀ ਫੂਲਾ ਸਿੰਘ ਦਾ ਮਨਾਇਆ ਸੀ। ਅਕਾਲੀ ਫੂਲਾ ਸਿੰਘ ਨੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ, ਐਡਾ ਵੱਡਾ ਰਾਜਾ ਸੀ, ਉਹਨੂੰ ਵੀ ਤਨਖਾਹ ਲਾਈ ਸੀ, ਤੇ ਉਹਨੇ ਤਨਖਾਹ ਲਾਈ ਕੋਰੜਿਆਂ ਦੀ, ਤੇ ਉਹਨੂੰ ਵੀ ਸਾਧ ਸੰਗਤ ਜੀ ਕਹਿਣ ਤੋਂ ਭਾਵ ਸੋ ਸਮਾਂ ਹੋ ਗਿਆ ਜੀ ਸਾਧ ਸੰਗਤ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਮੀਰੀ ਪੀਰੀ ਦੀਆਂ ਤਲਵਾਰਾਂ ਦੋ ਪਹਿਨੀਆਂ, 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਢਾਡੀ ਨੱਥਾ ਜੀ ਅਬਦੁੱਲਾ ਜੀ ਨੂੰ ਆਪਣੇ ਕੋਲ ਰੱਖਿਆ, ਤੇ ਨੱਥਾ ਅਬਦੁੱਲਾ ਜੀ ਨੇ ਵਾਰਾਂ ਗਾਈਆਂ, ਜਿਨ੍ਹਾਂ ਸਿੱਖਾਂ ਦੇ ਖੂਨ ਜੰਮ ਗਿਆ ਸੀ ਉਹਨਾਂ ਦਾ ਖੂਨ ਭੰਗਲਾ ਕੇ ਰੱਖ ਦਿੱਤਾ। ਜਦੋਂ ਯੋਧਿਆਂ ਦੀਆਂ ਵਾਰਾਂ ਗਾਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ 4 ਜੰਗਾਂ ਲੜੀਆਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਆਪਣੇ ਨਾਮ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ। ਜੀਤਨੇ ਸਮੇਂ ਦੇ ਵਿੱਚ ਗੁਰਬਾਣੀ ਪੜ੍ਹਦਿਆਂ ਹੋਇਆਂ, ਗੁਰੂ ਇਤਿਹਾਸ ਦੇ ਵਿਚਾਰ ਕਰਦਿਆਂ ਹੋਇਆਂ, ਦਾਸਰਿਆਂ ਦੇ ਕੋਲੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਜੀ ਅਣਜਾਣ ਜਿਹੇ ਬੱਚੇ ਜਾਣ ਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ, ਅੱਗੇ ਵਾਸਤੇ ਸਮਤ ਬਖਸ਼ਣ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅਸੀਂ ਤਾਂ ਸਾਧ ਸੰਗਤ ਜੀ ਪਹਿਲਾਂ ਵੀ ਜਦੋਂ ਭਾਈ ਗੁਰਬਖਸ਼ ਸਿੰਘ ਜੀ ਉੱਥੇ ਆਪਣੇ ਲਖਨੌਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਸੀ, ਉੱਥੇ ਵੀ ਅਸੀਂ ਭੁੱਖ ਹੜਤਾਲ ਤੇ ਉਹਨਾਂ ਦੇ ਨਾਲ ਬੈਠੇ ਰਹੇ 10-15 ਦਿਨ। ਤੇ ਅਸੀਂ ਤਾਂ ਉਦੋਂ ਵੀ ਚਾਹੁੰਦੇ ਸੀ ਵੀ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਰਿਹਾ ਕੀਤਾ ਜਾਵੇ, ਚਲੋ ਗੁਰੂ ਭਲੀ ਕਰੇ। ਹੁਣ ਵੀ ਕੁਝ ਸਮੇਂ ਬਾਅਦ ਸਾਧ ਸੰਗਤ ਜੀ, ਜਿਸ ਤਰ੍ਹਾਂ ਦਿੱਲੀ ਦਾ ਮੋਰਚਾ ਫਤਿਹ ਹੋਇਆ ਨਾ, ਇਹ ਵੀ ਫਤਿਹ ਹੋਣ ਨੂੰ ਤਿਆਰ ਹੈ। ਕਿਉਂਕਿ ਜੋ ਸਿੱਖ ਕੌਮ ਨੇ ਨਾ ਅੱਜ ਤੱਕ ਕੀਤਾ ਹੈ, ਉਹ ਸਾਰੇ ਫਤਿਹ ਹੋਏ ਨੇ ਕੰਮ। ਕੋਈ ਵੀ ਦੁਨੀਆ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਜਿਹੜਾ ਖਾਲਸੇ ਪੰਥ ਨੇ ਫਤਿਹ ਨਹੀਂ ਕੀਤਾ। ਦਿੱਲੀ ਵੀ ਫਤਿਹ ਕਰਤੀ ਸੀ ਇੱਕ ਵਾਰੀ, ਹੁਣ ਜੱਸਾ ਸਿੰਘ ਰਾਮਗੜੀਏ ਨੇ, ਜਿਹੜੀ ਦਿੱਲੀ ਨੂੰ ਕੋਈ ਦੁਨੀਆ ਦੇ ਵਿੱਚ ਫਤਿਹ ਨਹੀਂ ਕਰ ਸਕਿਆ, ਬਾਬਾ ਰਾਮਗੜੀਏ ਨੇ ਉਹ ਦਿੱਲੀ ਫਤਿਹ ਕੀਤੀ ਸੀ। ਇਹ ਸਿੱਖਾਂ ਦੇ ਹਿੱਸੇ ਆਇਆ। ਸਾਧ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਬੰਦੀ ਸਿੰਘ ਰਿਹਾ ਹੋਣ, ਆਪਣੇ ਘਰ ਆਉਣ, ਗੁਰੂ ਬਖਸ਼ਿਸ਼ ਕਰੇ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਛਡਵਾਇਆ ਸੀ ਨਾ, ਉਸੇ ਤਰ੍ਹਾਂ ਹੀ ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹਨਾਂ ਨੂੰ ਛਡਵਾਉਣ ਮਹਾਰਾਜ ਆਪ ਕਿਰਪਾ ਕਰਕੇ। ਸੋ ਸੰਗਤ ਦਾ ਸਹਿਯੋਗ ਹੈ, ਸਾਰੇ ਸਾਧ ਸੰਗਤ ਜੀ ਇੱਥੇ ਆਇਆ ਕਰੋ, ਜਿੰਨੇ ਵੀ ਵੱਧ ਤੋਂ ਵੱਧ ਇੱਥੇ ਪਹੁੰਚੋ ਤੋ ਹੌਸਲਾ ਅਫਜ਼ਾਈ ਹੋਵੇ। ਜਥੇਦਾਰ ਹਵਾਰਾ ਜੀ ਦੇ ਵੀ ਪਿਤਾ ਜੀ ਵੀ ਇੱਥੇ ਬੈਠੇ ਨੇ ਕਾਫੀ ਸਮੇਂ ਤੋਂ ਸਾਧ ਸੰਗਤ ਜੀ, ਤੇ ਹਰ ਇੱਕ ਪਿਤਾ ਚਾਹੁੰਦਾ ਵੀ ਮੇਰਾ ਪੁੱਤਰ ਘਰ ਆਵੇ। ਤੇ ਕਿੰਨੇ ਸਾਲ ਹੋ ਗਏ ਨਾ ਬੰਦੀ ਸਿੰਘਾਂ ਨੂੰ ਸਾਧ ਸੰਗਤ ਜੀ, ਸਾਡੇ ਸਾਹਮਣੇ ਦੀ ਗੱਲ ਹੈ। ਜੇ ਸਾਡਾ ਕੋਈ ਬੱਚਾ ਇੱਕ ਦਿਨ ਵੀ ਘਰ ਨਾ ਆਵੇ, ਸਾਨੂੰ ਕਿੰਨਾ ਤਕਲੀਫ ਹੁੰਦੀ ਹੈ। ਤੇ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹਨਾਂ ਨੂੰ ਸਰਕਾਰਾਂ ਨੂੰ ਵੀ ਸਮਤ ਬਖਸ਼ਿਸ਼ ਕਰਨ, ਤਾਂ ਜੋ ਇਹ ਸਾਡੇ ਬੰਦੀ ਸਿੰਘ ਰਿਹਾ ਹੋਣ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਪ੍ਰਬੰਧਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਪ੍ਰੀਤ ਸਿੰਘ ਜੀ ਕਥਾਵਾਚਕ ਪਟਿਆਲੇ ਤੋਂ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੀਵਨ ਬਾਰੇ ਆਪ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਕਿ ਉਹਨਾਂ ਨੇ ਗੁਰਬਾਣੀ ਦਾ ਕਿੰਨਾ ਸਤਿਕਾਰ ਕੀਤਾ ਹੈ। ਤੇ ਜਿੱਥੇ ਆਪਾਂ ਸੇਵਾ ਕਰਨੀ ਹੈ, ਉੱਥੇ ਨਾਲ ਗੁਰਬਾਣੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਹੈ। ਜੈ ਸਿੱਖ ਬਾਣੀ ਅਦਬ ਨਾ ਧਾਰਾ, ਸੋ ਸਿੱਖ ਜਾਨੋ ਨਹੀਂ ਹਮਾਰਾ। ਜਿਹੜਾ ਸਿੱਖ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ, ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਹੈਗਾ। ਸੋ ਇਸ ਕਰਕੇ ਜਿੱਥੇ ਆਪਾਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਦਾ ਸਤਿਕਾਰ ਵੀ ਕਰਨਾ ਹੈ। ਘਰਾਂ ਦੇ ਵਿੱਚ ਜਿਹੜੀਆਂ ਪੋਥੀਆਂ ਪਈਆਂ ਜਿਨ੍ਹਾਂ 'ਤੇ ਗੁਰਬਾਣੀ ਲਿਖੀ ਹੈ, ਉਹਨਾਂ ਨੂੰ ਵੀ ਸਤਿਕਾਰ ਦੇ ਨਾਲ ਆਪਾਂ ਉੱਚੀ ਥਾਂ 'ਤੇ, ਸਾਫ ਸੁਥਰੀ ਥਾਂ 'ਤੇ ਰੱਖਣਾ ਹੈ, ਤਾਂ ਕਿ ਆਪਾਂ ਗੁਰੂ ਸਾਹਿਬ ਦੀਆਂ ਬਖਸ਼ਾਂ ਪ੍ਰਾਪਤ ਕਰੀਏ। ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕੀਤਾ, ਤੇ ਆਪ ਥੱਲੇ ਬੈਠੇ ਤੇ ਪੀੜਾ ਸਾਹਿਬ 'ਤੇ ਜਿਹੜਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ। ਤੇ ਜਦੋਂ ਸਿੰਘਾਂ ਨੇ ਪੁੱਛਣਾ ਕੀਤਾ ਕਿ ਗੁਰੂ ਸਾਹਿਬ ਸ਼ਾਮ ਨੂੰ ਸੁਖਾਸਨ ਕਿੱਥੇ ਕਰਨਾ ਹੈ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕੋਠਾ ਸਾਹਿਬ 'ਤੇ, ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੁੰਦੇ ਸੀ, ਉੱਥੇ ਨਵੀਂ ਵਿਛਾਈ ਕਰਕੇ
ਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਆਪ ਗੁਰੂ ਸਾਹਿਬ ਪਲੰਗ ਦੇ ਥੱਲੇ ਚਾਦਰ ਵਿਛਾ ਕੇ ਉੱਥੇ ਜਿਹੜਾ ਆਰਾਮ ਕਰਦੇ ਰਹੇ। ਸੋ ਅੱਜ ਵੀ ਤੁਸੀਂ ਜਾ ਕੇ ਦੇਖੋਗੇ ਜੋ ਅਕਾਲ ਤਖਤ ਤੇ ਉੱਥੇ ਥੱਲੇ ਜਿਹੜੀ ਚਾਦਰ ਵਿਛਾਈ ਜਾਂਦੀ ਹੈ ਕਿ ਗੁਰੂ ਸਾਹਿਬ ਇੰਨਾ ਸਤਿਕਾਰ ਕਰਦੇ ਸੀ ਗੁਰਬਾਣੀ ਦਾ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਜਿੱਥੇ ਬਾਣੀ ਪੜ੍ਹਨੀ ਹੈ, ਕੰਠ ਕਰਨੀ ਹੈ, ਉੱਥੇ ਨਾਲ ਵੱਧ ਤੋਂ ਵੱਧ ਬਾਣੀ ਦਾ ਸਤਿਕਾਰ ਕਰਨਾ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਬੇਨਤੀ ਕਰਾਂ ਭਾਈ ਜਗਵੀਰ ਸਿੰਘ ਜੀ ਜੱਗਾ ਕ੍ਰਿਸ਼ੀ ਜਥਾ, ਉਹ ਆਪ ਜੀ ਨੂੰ ਪੌਣੇ ਘੰਟੇ ਲਈ ਕਵਿਤਾਵਾਂ ਦੁਆਰਾ ਨਿਹਾਲ ਕਰਨਗੇ। ਤੇ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਭਾਈ ਆਪਾਂ ਆ ਕੇ ਪੰਡਾਲ 'ਚ ਸਜੀਏ ਅਤੇ ਗੁਰੂ ਸਾਹਿਬ ਦੀ ਅੰਮ੍ਰਿਤ ਦੀ ਬਾਣੀ ਸਰਵਣ ਕਰਕੇ, ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਤੇ ਮੋਰਚੇ ਚੜ੍ਹਦੀ ਕਲਾ ਲਈ ਅਰਦਾਸਾਂ ਕਰੀਏ, ਗੁਰੂ ਸਾਹਿਬ ਕਿਰਪਾ ਕਰਨ। ਆਓ ਇਹਨਾਂ ਪਾਸੋਂ ਆਪਾਂ ਕਵਿਤਾਵਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹਿਗੁਰੂ ਵਾਹ ਤਾਰਿਆ ਜਹਾਨ ਲਾਹਿਆ ਅਬਮਾਨ ਜਿਨੀ ਦਰਸ਼ਨ ਪਾਇਆ ਜਿਸਨੇ ਤੁਧ ਨਾ ਵਾਹ ਧਨ ਕਹਿਆ ਤਿੰਨ ਜਮ ਨੇੜੇ ਨਾ ਆਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। गुरु की साथी नवाजी साध संगत जी हो
ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਇੱਕ ਵਾਰੀ ਸਾਰੇ ਆਪੋ ਆਪਣੀ ਰਸਨਾ ਪਵਿੱਤਰ ਕਰੋ, 2 ਵਾਰੀ ਵਾਹਿਗੁਰੂ ਆਖ ਕੇ, ਕਿਉਂਕਿ ਸਤਿਗੁਰ ਪਾਵਨ ਬਾਣੀ ਦੇ ਵਿੱਚ ਹੁਕਮ ਕਰਦੇ ਨੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਇਹੋ ਜਿਹਾ ਗੁਰ ਮੰਤਰ ਹੈ ਜਿਹਦੇ ਜਪਣ ਦੇ ਨਾਲ ਹਉਮੈ ਹੰਕਾਰ ਦਾ ਖਾਤਮਾ ਹੋ ਜਾਂਦਾ ਹੈ। ਜਾਂ ਅੱਗੇ ਚੱਲ ਕੇ ਸਤਿਗੁਰੂ ਜਿਹੜੀ ਬਾਣੀ ਭੋਗ ਵਾਲੇ ਦਿਨ ਪੜ੍ਹੀ ਜਾਂਦੀ ਹੈ, ਮਹਾਰਾਜ ਸਹਿਜ ਕੀਰਤੀ ਸ਼ਲੋਕਾਂ ਦੇ ਵਿੱਚ ਫਰਮਾਨ ਕਰਦੇ ਨੇ, ਗੁਰ ਮੰਤਰ ਸਹੀਣ ਸਜੋ ਪ੍ਰਾਣੀ, ਤ੍ਰਿਗੰਤ ਜਨਮ ਭਰਾਸ਼ਟਣ ਹੈ, ਕੂਕਰ ਹੈ ਸੂਕਰ ਹੈ, ਗਰਦਬ ਹੈ, ਕਾਕਾ ਸਾਕਾ, ਸਰਪਨ ਹੈ, ਤੁਲ ਖਲ ਹੈ। ਇਹਦਾ ਅਰਥ ਕਰਕੇ ਪੰਜਾਬੀ ਦੇ ਵਿੱਚ ਮਹਾਂਪੁਰਸ਼ ਧਾਰਨਾ ਲਾਇਆ ਕਰਦੇ ਸੀ, ਇਹ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ। ਇਹਦਾ ਅਰਥ ਪੰਜਾਬੀ ਦੇ ਵਿੱਚ ਬਣਿਆ ਬਈ ਕਾਮਾਂ ਕੁੱਤਿਆਂ ਤੇ ਗਧਿਆਂ ਦੀ ਜੂਨ ਪੈਣਗੇ ਕੌਣ? ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ। ਗੁਰੂ ਕੀ ਹੈ? ਇਹ ਵੀ ਇੱਕ ਸਵਾਲ ਹੈ। ਗੁਰੂ ਕੀ ਹੈ? ਇਹ ਸਵਾਲ ਸਾਹਿਬ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉੱਤੇ ਵੀ ਹੋਇਆ ਸੀ। ਜਦੋਂ ਮਹਾਰਾਜ ਦੀ ਸਿੱਧਾਂ ਦੇ ਨਾਲ ਮੁਲਾਕਾਤ ਹੋਈ ਹੈ ਤਾਂ ਸਿੱਧਾਂ ਨੇ ਪਹਿਲਾ ਕੁਐਸਚਨ ਹੀ ਇਹ ਪੁੱਟ ਕੀਤਾ ਸੀ, ਪਹਿਲਾ ਸਵਾਲ ਹੀ ਇਹ ਕੀਤਾ, ਕੀ ਆਖਿਆ? ਕਹਿੰਦੇ ਕਵਨ ਗੁਰੂ ਕਿਸ ਕਾ ਤੂੰ ਚੇਲਾ? ਤੇਰਾ ਕੌਣ ਗੁਰੂ ਹੈ? ਤੂੰ ਕਿਹਦਾ ਚੇਲਾ ਹੈ? ਗੁਰੂ ਨਾਨਕ ਮਹਾਰਾਜ ਜੀ ਨੇ ਜਵਾਬ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਹਿੰਦੇ ਸਾਡਾ ਸ਼ਬਦ ਗੁਰੂ ਹੈ। ਆਓ ਆਪਾਂ ਵੀ ਸ਼ਬਦ ਗੁਰੂ ਦੇ ਨਾਲ ਜੁੜਨਾ ਕਰੀਏ, ਕੋਈ ਵੀ ਰਸ ਨਾ ਬਾਂਝੀ ਨਾ ਰਹੇ। 2 ਵਾਰੀ ਵਾਹਿਗੁਰੂ ਆਖ ਕੇ ਮੁੱਖ ਪਵਿੱਤਰ ਕਰੋ। ਸਾਰੇ ਜਿੱਤ ਦਾ ਫਤਿਹ ਦਾ ਨਾਰਾ ਗੱਜ ਵੱਜ ਕੇ ਬੁਲੰਦ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਲੈ ਰਹੇ ਹੋ। ਇਹ ਭੰਡਾਰਾ ਜੀਵਨ ਕਣੀਆਂ ਦਾ ਹੈ, ਰਤਨ ਮੋਲਕ ਮਣੀਆਂ ਦਾ, ਜਿਨ੍ਹਾਂ ਦਾ ਮੋਲ ਮੁੱਲ ਬੜਾ, ਜਿਨ੍ਹਾਂ ਦਾ ਤੋਲ ਅਤੁੱਲ ਬੜਾ। ਜੋ ਵੀ ਜੜ ਜੀਵ ਖੁਦਾਈ ਹੈ, ਇਹ ਸਭ ਦੇ ਮਨ ਨੂੰ ਭਾਈ ਹੈ। ਇਹ ਧੁਰਕੀ ਬਾਣੀ ਆਈ ਹੈ, ਸਗਲੀ ਚਿੰਤ ਮਿਟਾਈ ਹੈ। ਜ਼ਹਿਰਾਂ ਦੇ ਰੀਠੇ ਭਰਿਆਂ ਨੂੰ, ਜ਼ਹਿਰਾਂ ਦੇ ਰੀਠੇ ਭਰਿਆਂ ਨੂੰ, ਅਨੰਤਾਂ ਦੇ ਕੌੜੇ ਕਰਿਆਂ ਨੂੰ, ਇਸੇ ਦਾ ਕੀਰਤਨ ਕਰ ਕਰਕੇ ਮਿੱਠੇ ਸਨ ਅੰਮ੍ਰਿਤ ਭਰ ਭਰ ਕੇ ਇਹਨੇ ਜੰਗਲਾਂ ਨੂੰ ਇਹ ਪੁੱਠ ਚੜਾਈ ਹੈ। ਇਹ ਧੁਰਕੀ ਬਾਣੀ ਆਈ ਹੈ, ਤਨ ਸਗਲੀ ਚਿੰਤ ਮਿਟਾਈ ਹੈ। ਮਰਦਾਨੇ ਤੇ ਮਿਹਰ ਇਸੇ ਦੀ ਸੀ, ਰੰਗ ਰੰਗੀ ਰਬਾਬ ਇਸੇ ਦੀ ਸੀ। ਕਹਿੰਦੀ ਸੀ ਪਈ ਅਚਾਨਕ ਜੀ ਗੁਰੂ ਨਾਨਕ ਜੀ, ਗੁਰੂ ਨਾਨਕ ਜੀ। ਇਹਨੇ ਹਿਰਦੇ ਦੀ ਤਪਸ਼ ਬੁਝਾਈ ਹੈ। ਇਹ ਧੁਰਕੀ ਬਾਣੀ ਆਈ ਹੈ, ਤਨ ਸਗਲੀ ਚਿੰਤ ਮਿਟਾਈ ਹੈ। ਜੋ ਵੀ ਇਸ ਦਰ ਤੇ ਆਉਂਦਾ ਮੂੰਹ ਮੰਗ ਮਰਾਦਾਂ ਪਾਉਂਦਾ, ਜੋ ਚਾਹੁੰਦਾ ਏ ਸੋ ਪਾਉਂਦਾ ਏ। ਇਹ ਸੇਵਕ ਹਰੀ ਸੁਣਾਈ ਹੈ। ਇਹ ਧੁਰਕੀ ਬਾਣੀ ਆਈ ਹੈ, ਤਨ ਸਗਲੀ ਚਿੰਤ ਮਿਟਾਈ ਹੈ। ਸਾਧ ਸੰਗਤ ਜੀ, ਅਸੀਂ ਤੁਹਾਨੂੰ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਕਹਿੰਦੇ ਨੇ ਨਾ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੋਇਆ ਖਾ ਕੇ ਤੜਕੇ ਫੇਰ ਖੜੀ। ਭਗਤ ਕਬੀਰ ਜੀ ਨੇ ਵੀ ਮਾਲਾ ਫੇਰਦੇ ਨੇ ਉਂਗਲੀ ਦੇ ਉੱਤੇ ਚ ਘੁਮਾ ਕੇ ਮਾਲਾ ਇੰਨੀ ਦੂਰ ਮਾਰੀ ਦੀ ਭਗਾ ਕੇ। ਕਹਿੰਦੇ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜਾ। ਕਹਿੰਦੇ ਭੁੱਖਿਆਂ ਤਾਂ ਭਗਤੀ ਵੀ ਨਹੀਂ ਹੁੰਦੀ। ਮੈਂ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ, ਤੇ ਜਿੱਥੇ ਦਸ਼ਮੇਸ਼ ਪਿਤਾ ਜੀ ਦੇ ਕਿਲੇ ਨੂੰ ਲੱਖਾਂ ਫੌਜਾਂ ਨੇ ਘੇਰਾ ਪਾਇਆ ਹੋਇਆ। ਕਾਫੀ ਸਮਾਂ ਲੜਾਈ ਲੱਗੀ ਨੂੰ, ਆਨੰਦਪੁਰ ਸਾਹਿਬ ਘੇਰਾ ਪਏ ਨੂੰ ਕਾਫੀ ਸਮਾਂ ਹੋ ਗਿਆ। ਸਿੰਘ ਭੁੱਖ ਦੇ ਨਾਲ, ਭੁੱਖ ਦੇ ਦੁੱਖੋਂ ਮਰਨ ਲੱਗੇ। ਭਾਈ ਮਹਾ ਸਿੰਘ ਦੀ ਕਮਾਨ ਹੇਠ ਮਾਝੇ ਦੇ ਸਿੰਘਾਂ ਨੇ ਆ ਕੇ ਮੰਨਣ ਲੱਗ ਪਿਆ। ਇੱਕ ਗੁਰਮਤਾ ਕੀਤਾ। ਪੁੱਛ ਪੜਤਾਲ ਕਹਿੰਦੇ ਵੀ ਇਸ ਤਰ੍ਹਾਂ ਚੂਹਿਆਂ ਦੇ ਵਾਂਗ ਖੱਡਾਂ ਦੇ ਵਿੱਚ ਘੁੱਟ-ਘੁੱਟ ਕੇ ਮਰਨ ਦੇ ਨਾਲੋਂ, ਭੁੱਖੇ ਰਹਿ ਕੇ ਮਰਨ ਦੇ ਨਾਲੋਂ
ਆਪਾਂ ਗੁਰੂ ਸਾਹਿਬ ਨੂੰ ਛੱਡ ਕੇ ਆਪਣੇ ਘਰਾਂ ਨੂੰ ਚਲੇ ਚੱਲੀਏ। ਉਹਨਾਂ ਨੇ ਜਾ ਕੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ। ਸ਼ਾਇਰ ਕਹਿੰਦਾ ਵੀ ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ, ਚੋਜ ਚੋਜੀਆ ਜੀ ਤੇਰੇ ਭੁੱਲਦੇ ਨਹੀਂ, ਤੇਰੀ ਪ੍ਰੀਤ ਦੇ ਪਏ ਜੋ ਪੇਚ ਪੀਛੇ ਲੱਖਾਂ ਸਮਿਆਂ ਦੇ ਨੌਹਾਂ ਨਾਲ ਖੁੱਲਦੇ ਨਹੀਂ। ਤੇਰੀ ਕਲਗੀ ਦੀ ਸੂਰਜ ਨਾਲ ਝਾਲ ਚੱਲੇ, ਤੈਨੂੰ ਸਜਦਾ ਹਰ ਸੁਬਹ ਸ਼ਾਮ ਕਰਦੀ, ਤੇਰੇ ਸੇਵਕਾਂ ਦੇ ਜਿੱਥੇ ਲਹਿਣ ਜੋੜੇ ਮੁਕਤੀ ਉਸ ਥਾਂ ਆਣ ਵਿਸ਼ਰਾਮ ਕਰਦੀ। ਟਿੱਲਾ ਵੀਰਤਾ ਦਾ ਪਰਬਤ ਕਰਨੀਆਂ ਦਾ, ਤੇਰੇ ਤੀਰ ਦੀ ਨੋਕ ਤੇ ਤੁੱਲ ਜਾਵੇ। ਸਾਕਾ ਸੁਣੇ ਦਾਗ ਦੇਸ਼ ਗੁਲਾਮੀ ਦੇ ਧੋਣ ਖਾਤਰ, ਦਾਗ ਦੇਸ਼ ਗੁਲਾਮੀ ਦੇ ਧੋਣ ਖਾਤਰ, ਖੂਨ ਅਜੀਤ ਜੁਝਾਰ ਦਾ ਡੁੱਲ ਜਾਵੇ। ਸਾਕਾ ਸੁਣੇ ਸਰਹੰਦ ਦਾ ਹੱਸ ਛੱਡੇ, ਰੋਣਾ ਵੇਖ ਯਾਕੂਬ ਨੂੰ ਭੁੱਲ ਜਾਵੇ। ਤੇਰੀ ਚੜੀ ਕਮਾਨ ਦੇ ਗੋਸ਼ਿਆਂ ਨੂੰ, ਤੇਰੀ ਚੜੀ ਕਮਾਨ ਦੇ ਗੋਸ਼ਿਆਂ ਨੂੰ ਜਿੱਤ ਵੀਰਤਾ ਆਣ ਪ੍ਰਣਾਮ ਕਰਦੀ, ਤੇਰੇ ਸੇਵਕਾਂ ਦੇ ਜਿੱਥੇ ਲਹਿਣ ਜੋੜੇ ਮੁਕਤੀ ਉਸ ਦਾ ਆਣ ਵਿਸ਼ਰਾਮ ਕਰਦੀ। ਸਾਧ ਸੰਗਤ ਜੀ, ਇੱਕ ਮੈਂ ਜ਼ਰੂਰੀ ਬੇਨਤੀ ਕਰ ਦਵਾਂ। ਅੱਜ ਕੱਲ ਦੀ ਜੋ ਗੱਲ ਹੈ ਮੋਰਚੇ ਦੇ ਨਾਲ ਸੰਬੰਧਿਤ ਹੈ। ਇੱਧਰ ਗਏ ਸੀ ਸਿੰਘ, ਦੱਸਦੇ ਸੀ ਨਿਹੰਗ ਸਿੰਘ, ਕਹਿੰਦੇ ਬਈ ਘੋੜਿਆਂ ਨੂੰ ਪੱਠਿਆਂ ਤੋਂ ਬੜੀ ਤੰਗੀ ਆ। ਸੋ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਜਿੱਥੇ ਤੱਕ ਦੂਰ ਤੱਕ ਆਵਾਜ਼ ਜਾਂਦੀ ਹੈ, ਸਾਰਿਆਂ ਨੂੰ ਬੇਨਤੀ ਹੈ ਬਈ ਜਿੱਥੇ ਤੁਸੀਂ ਲੰਗਰਾਂ ਦੀ ਸੇਵਾ ਕਰਦੇ ਹੋ ਤਾਂ ਮਹਾਰਾਜ ਜੀ ਦੇ ਘੋੜਿਆਂ ਵਾਸਤੇ ਕੱਖ ਪੱਠਾ, ਤੂੜੀ ਵਗੈਰਾ ਇਹ ਵੱਧ ਤੋਂ ਵੱਧ ਪਹੁੰਚਾਉਣ ਦੀ ਜ਼ਰੂਰਤ ਹੈ। ਅਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ, ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਾਵਾਂਗੇ, ਕਿਉਂਕਿ ਸਾਧ ਸੰਗਤ ਜੀ ਇਹ ਜਿਹੜਾ ਦਲ ਪੰਥ ਹੈ, ਘੋੜੇ ਨੇ, ਇਹ ਮਹਾਰਾਜ 10ਵੇਂ ਪਾਤਸ਼ਾਹ ਦੇ ਬਖਸ਼ੇ ਹੋਏ ਨੇ। ਸੋ ਇਹਨਾਂ ਦੀ ਹੁਣ ਜਿਹੜੇ ਨੇ ਘੋੜਾ ਰੱਖਿਆ ਹੋਇਆ ਨਾ, ਉਹ ਕਹਿੰਦਾ, ਉਹ ਬਾਬਾ ਜੀ ਦੱਸ ਰਹੇ ਸੀ, ਕਹਿੰਦਾ ਅਸੀਂ ਤਾਂ ਭੁੱਖੇ ਸੌਂ ਨਹੀਂ ਸਕਦੇ, ਅਸੀਂ ਤਾਂ ਰੋਟੀਆਂ ਨਾਲ ਰੱਜ ਕੇ ਸੌਂ ਜਾਂਦੇ ਆ, ਘੋੜੇ ਕਹਿੰਦਾ ਭੁੱਖੇ ਰਹਿੰਦੇ ਨੇ। ਸੋ ਇਸ ਕਰਕੇ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ, ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਹੁਣ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਕਣਕਾਂ ਆ ਜਾਣੀਆਂ, ਤੂੜੀ ਦਾ ਕੋਈ ਤੋੜਾ ਹੀ ਨਹੀਂ ਰਹਿਣਾ। ਤੂੜੀ ਅਤੇ ਹਰੇ ਪੱਠੇ ਵੱਧ ਤੋਂ ਵੱਧ ਮਹਾਰਾਜ ਜੀ ਦੇ ਘੋੜਿਆਂ ਵਾਸਤੇ, ਰਸਾਲਿਆਂ ਵਾਸਤੇ ਭੇਜਣ ਦੀ ਕਿਰਪਾਲਤਾ ਕਰਿਓ। ਇਹ ਦਾਸ ਵੱਲੋਂ ਬੇਨਤੀ। ਅਸੀਂ ਆਪਣੇ ਨਗਰਾਂ ਦੇ ਵਿੱਚ ਵੀ ਜਾ ਕੇ ਅਨਾਉਂਸਮੈਂਟ ਕਰਾਵਾਂਗੇ ਇਸ ਬਾਰੇ। ਸੋ ਸਾਧ ਸੰਗਤ ਜੀ, ਆਪਣਾ ਇਤਿਹਾਸ ਦੇ ਨਾਲ ਤੁਹਾਡੀ ਸੇਵਾ ਕਰਨੀ ਹੈ। ਮਹਾ ਸਿੰਘ ਦੀ ਕਮਾਂਡ ਹੇਠ ਮਾਝੇ ਦੇ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ, ਅਸੀਂ ਲੜਾਈ ਦੇ ਵਿੱਚ ਤਾਂ ਦੁਸ਼ਮਣ ਦੇ ਨਾਲ ਲੜ ਕੇ ਮਰ ਸਕਦੇ ਹਾਂ, ਪਰ ਭੁੱਖੇ ਰਹਿ ਕੇ ਮਰਨਾ ਬਹੁਤ ਔਖਾ ਹੈ। ਮਹਾਰਾਜ ਜੀ ਕਹਿੰਦੇ ਭਾਈ ਥੋੜਾ ਸਮਾਂ ਰੁਕ ਜਾਓ, ਲੇਕਿਨ ਉਹ ਮੰਨੇ ਨਹੀਂ। ਤੇ ਮਹਾਰਾਜ ਕਹਿੰਦੇ ਚੰਗਾ ਫਿਰ ਭਾਈ ਜੇ ਤੁਸੀਂ ਮੰਨਦੇ ਨਹੀਂ, ਰੁਕਦੇ ਨਹੀਂ, ਤਾਂ ਇਸ ਤਰ੍ਹਾਂ ਕਰੋ, ਇੱਕ ਕਾਗਜ਼ ਦੇ ਉੱਤੇ ਲਿਖ ਕੇ ਦੇ ਜਾਵੋ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਮਹਾ ਸਿੰਘ ਨੇ ਜਾ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਇਹੀ ਦੱਸਿਆ, ਕਹਿੰਦੇ ਵੀ ਗੁਰੂ ਸਾਹਿਬ ਤਾਂ ਐਂ ਕਹਿੰਦੇ ਨੇ। ਫਿਰ ਸਾਰਿਆਂ ਨੇ ਇੱਕ ਮਤ ਹੋ ਕੇ ਚਿੱਠੀ ਲਿਖੀ। ਕੀ ਲਿਖਿਆ? ਚਿੱਠੀ ਲਿਖੀ ਇੱਕ ਸਿਦਕ ਤੋਂ ਡੋਲਿਆਂ ਨੇ। ਚਿੱਠੀ ਲਿਖੀ ਇੱਕ ਸਿਦਕ ਤੋਂ ਡੋਲਿਆਂ ਨੇ, ਕਿਹਾ ਭੁੱਖਿਆਂ ਤੋਂ ਖੰਡੇ ਵਗਦੇ ਨਹੀਂ, ਕਲਗੀ ਵਾਲਾ ਨਹੀਂ ਅੱਜ ਤੋਂ ਗੁਰੂ ਸਾਡਾ, ਅਸੀਂ ਕਲਗੀ ਵਾਲੇ ਦੇ ਕੁਝ ਲੱਗਦੇ ਨਹੀਂ। ਕਹਿੰਦੇ ਕਲਗੀ ਵਾਲਾ ਸਾਡਾ ਗੁਰੂ ਨਹੀਂ, ਅਸੀਂ ਇਹਦੇ ਨਹੀਂ ਕੁਝ ਲੱਗਦੇ ਤੇ ਇਹ ਸਾਡਾ ਨਹੀਂ ਕੁਝ ਲੱਗਦਾ। ਮਾਝੇ ਦੇ ਸਿੰਘ ਬੇਦਾਵੇ ਰੂਪੀ ਚਿੱਠੀ ਗੁਰੂ ਸਾਹਿਬ ਨੂੰ ਦੇ ਕੇ ਰਸਤੇ ਦੇ ਵਿੱਚ ਤੁਰੇ ਜਾਂਦੇ ਗੱਲਾਂ ਕਰ ਰਹੇ ਨੇ। ਉਸ ਸਮੇਂ ਦਾ ਵਰਤਾਂਤ, ਉਸ ਸਮੇਂ ਦਾ ਸੀਨ ਕਵਿਤਾ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਜੀ।
ਵਾਹਿਗੁਰੂ। ਕਲੰਗੀ ਵਾਲੇ ਨੇ ਆਖਿਆ ਮਹਾ ਸਿੰਘਾ ਮੇਰੇ ਨਾਲ ਹਿਸਾਬ ਮੁਕਾ ਜਾਵੋ। ਕਲੰਗੀ ਵਾਲਾ ਨੀ ਅੱਜ ਤੋਂ ਗੁਰੂ ਸਾਡਾ ਕਾਗਜ਼ ਲਿਖ ਕੇ ਇਹਨਾਂ ਫੜਾ ਜਾਵੋ। ਚਿੱਠੀ ਲਿਖੀ ਇੱਕ ਸਦਕ ਤੋਂ ਡੋਲਿਆ ਨੇ ਕਿਹਾ ਭੁੱਖਿਆਂ ਤੋਂ ਖੰਡੇ ਬਗਦੇ ਨੀ। ਕਲੰਗੀ ਵਾਲਾ ਨੀ ਅੱਜ ਤੋਂ ਗੁਰੂ ਸਾਡਾ ਕਲੰਗੀ ਵਾਲੇ ਦੇ ਅਸੀਂ ਕੁਝ ਲੱਗਦੇ ਨੀ। ਉਹ ਜਦ ਕਲੰਗੀਆਂ ਵਾਲੇ ਤੋਂ ਬੇਮੁਖ ਹੋ ਕੇ ਕਰੀ ਤਿਆਰੀ ਸਿੰਘ ਤੁਰ ਪਏ ਮਾਝੇ ਤੇ ਛੱਡ ਕੇ ਤੁਰੀ ਆਨੰਦ ਪਿਆਰੀ। ਭੁੱਖ ਹੱਥੋਂ ਡੋਲ ਗਏ ਜਿਨ੍ਹਾਂ ਨੇ ਲੱਖ ਤਸੀਹੇ ਚੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਉਹ ਚਿੱਠੀ ਵਿੱਚ ਲਿਖਿਆ ਉਹ ਚਿੱਠੀ ਵਿੱਚ ਲਿਖਿਆ ਡੋਲ ਕੇ ਪਰਬਤ ਵਰਗੇ ਜੇਰੇ। ਤੂੰ ਗੁਰੂ ਆ ਸਾਡਾ ਨੀ, ਤੂੰ ਗੁਰੂ ਆ ਸਾਡਾ ਨੀ, ਅੱਜ ਤੋਂ ਅਸੀਂ ਨਹੀਂ ਸਿੱਖ ਤੇਰੇ। ਕੁਰਬਾਨੀ ਰੇ ਤਿਰੜਾ ਬਨ ਬਦਨਾਮੀ ਤੁਰ ਪਏ ਪੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਉਹ ਚਿੱਠੀ ਵਿੱਚ ਲਿਖਿਆ, ਉਹ ਚਿੱਠੀ ਵਿੱਚ ਲਿਖਿਆ ਡੋਲ ਕੇ ਪਰਬਤ ਵਰਗੇ ਜੇਰੇ। ਤੂੰ ਗੁਰੂ ਆ ਸਾਡਾ ਨੀ, ਅੱਜ ਤੋਂ ਅਸੀਂ ਨਹੀਂ ਸਿੱਖ ਤੇਰੇ। ਕੁਰਬਾਨੀ ਰੇ ਤਿਰੜਾ ਬਨ ਬਦਨਾਮੀ ਤੁਰ ਪਏ ਪੱਲੇ। ਬਨ ਬਦਨਾਮੀ ਤੁਰ ਪਏ ਪੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਬੇਮੁਖ ਹੋ
ਜੋ ਜੇ ਅੱਜ ਵੀ ਬਚ ਗਏ ਹਾਂ ਸਮਝੋ ਆਪਣੇ ਕਰਮ ਸਵੱਲੇ, ਸਮਝੋ ਆਪਣੇ ਕਰਮ ਸਵੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ, ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਕਲੰਗੀਆਂ ਵਾਲੇ ਤਾਂ ਹੋਵੇ ਭਾਨ ਉਹਦੇ ਜੰਗ ਚਾਹੁੰਦੇ, ਚੜ੍ਹਦੇ ਸੂਰਜ ਹੀ ਜੰਗ ਚਾਹੁੰਦੇ। ਭੁੱਖੇ ਰਹਿ ਮਰ ਜਾਂਦੇ ਜੇਕਰ ਅਜੇ ਨਾ ਘਰ ਨੂੰ ਆਉਂਦੇ। ਵਿੱਚੋਂ ਵਿੱਚ ਰਚ ਗਏ ਹਾਂ ਭੁੱਖ ਦੀ ਤੇਜ ਛੁਰੀ ਦਿਲ ਸੱਲੇ, ਭੁੱਖ ਦੀ ਤੇਜ ਛੁਰੀ ਦਿਸ ਸੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ, ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਭੁੱਖ ਵਾਰਤ ਹੋ ਗਈ ਆ ਓ ਭੁੱਖ ਵਾਰਤ ਹੋ ਗਈ ਆ ਜਿਨ੍ਹਾਂ ਨੂੰ ਮੌਤ ਦੇਖ ਮੂੰਹ ਮੋੜੇ, ਜਿਨ੍ਹਾਂ ਨੂੰ ਮੌਤ ਦੇਖ ਮੂੰਹ ਮੋੜੇ। ਉਹ ਪਿਆਰੇ ਸਤਿਗੁਰ ਤੋਂ ਤੁਰ ਪੇ ਪਾ ਕੇ ਸਖਤ ਵਿਛੋੜੇ। ਕਦੇ ਰਣ ਵਿੱਚ ਜੂਝਦਿਆਂ ਕਦੇ ਰਣ ਵਿੱਚ ਜੂਝਦਿਆਂ ਜਿਨ੍ਹਾਂ ਨੇ ਬੈਰੀ ਖੂਬ ਦਵੱਲੇ, ਜਿਨ੍ਹਾਂ ਨੇ ਬੈਰੀ ਖੂਬ ਦਵੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ, ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਉਹ ਸਿੱਖੀ ਦੇ ਮਾਲਕ ਨੇ, ਸਿੱਖੀ ਦੇ ਮਾਲਕ ਨੇ ਪੜਵੇ ਦਾਵਾ ਸੀਨੇ ਲਾਇਆ, ਪੜਵੇ ਦਾਵਾ ਸੀਨੇ ਲਾਇਆ। ਬੇਮੁਖ ਹੋਏ ਸਿੱਖਾਂ ਨੂੰ, ਬੇਮੁਖ ਹੋਏ ਸਿੰਘਾਂ ਨੂੰ ਫਿਰ ਵੀ ਦਿਲ ਤੋਂ ਨਹੀਂ ਭੁਲਾਇਆ। ਨਾ ਹਰੀ ਸ਼ਰਾਫ ਦਿੱਤਾ ਸਗੋਂ ਖੁਸ਼ੀ ਖੁਸ਼ੀ ਨ ਕਰ ਨੂੰ ਕੱਲੇ। ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ, ਬੇਮੁਖ ਹੋ ਸਤਿਗੁਰ ਤੋਂ ਲਿਖ ਬੇਦਾਵਾ ਕਰਨ ਨੂੰ ਚੱਲੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਛਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਸੋ ਗੁਰੂ ਰੂਪ ਖਾਲਸਾ ਜੀ ਮਾਝੇ ਦੇ ਸਿੰਘ ਵਿਦਾਵਾ ਦੇ ਕੇ ਤੁਰੇ ਜਾ ਰਹੇ ਨੇ। ਇੱਕ ਮਾਂ ਦਾ ਇਕਲੌਤਾ ਪੁੱਤਰ, ਉਹ ਵੀ ਬੱਚਿਆਂ ਦੇ ਨਾਲ ਜਿੱਧਰ ਨੂੰ ਗੁਰੂ ਕੇ ਸਿੰਘ ਜਾ ਰਹੇ ਨੇ, ਉਹਨਾਂ ਦੀ ਵਹੀਰ ਨੂੰ ਦੇਖਣ, ਉਹਨਾਂ ਦੇ ਘੋੜਿਆਂ ਨੂੰ ਦੇਖਣ ਵਾਸਤੇ ਇੱਕ ਮਾਂ ਦਾ ਬੇਟਾ ਚਲਿਆ ਗਿਆ। ਜਦੋਂ ਮਾਂ ਨੂੰ ਪਤਾ ਲੱਗਿਆ, ਮਾਂ ਨੇ ਖਿੱਚ ਕੇ ਉਹਦੇ ਮੂੰਹ ਦੇ ਉੱਤੇ ਥੱਪੜ ਮਾਰਿਆ, ਨਾਲੇ ਦੱਸਿਆ। ਜਦੋਂ ਉਹਨੇ ਪੁੱਛਿਆ, ਕਹਿੰਦਾ ਮਾਂ ਥੱਪੜ ਕਿਉਂ ਮਾਰਿਆ? ਕਹਿੰਦੇ ਥੱਪੜ ਤੇਰੇ ਤਾਂ ਮਾਰਿਆ, ਤੂੰ ਇੱਥੇ ਕੀ ਕਰਦਾ ਸੀ? ਕਹਿੰਦਾ ਮੈਂ ਗੁਰੂ ਕੇ ਸਿੰਘ ਜਾ ਰਹੇ ਸੀ, ਉਹਨਾਂ ਦੇ ਰਸਾਲਿਆਂ ਦੇ ਦਰਸ਼ਨ ਕਰਨ ਵਾਸਤੇ ਚਲਿਆ ਗਿਆ ਸੀ। ਮਾਂ ਨੇ ਦੱਸਿਆ, ਕਹਿੰਦੀ ਬੇਟਾ ਇਹ ਤਾਂ ਗੁਰੂ ਤੋਂ ਬੇਮੁਖ ਹੋਏ ਹੋਏ ਸਿੱਖ ਨੇ,
ਇਹ ਤੇ ਗਦਾਰ ਨੇ, ਇਹਨਾਂ ਦਾ ਤਾਂ ਮੈਂ ਤੇਰੇ ਉੱਤੇ ਪਰਛਾਵਾਂ ਵੀ ਨਹੀਂ ਪੈਣਾ ਦੇਣਾ ਚਾਹੁੰਦੀ, ਇਸ ਕਰਕੇ ਤੇਰੇ ਥੱਪੜ ਮਾਰਿਆ। ਸਾਧ ਸੰਗਤ ਜੀ, ਇੱਕ ਮਾਂ ਆਪਣੇ ਪੁੱਤਰ ਨੂੰ ਕਹਿਣ ਲੱਗੀ, ਕਹਿੰਦੀ ਬੇਟਾ ਗੁਰੂ ਸਾਹਿਬ ਨੇ ਧਰਮ ਯੁੱਧ ਰਚਿਆ ਅਨੰਦਪੁਰ ਸਾਹਿਬ ਦੇ ਵਿੱਚ, ਜੇ ਤੂੰ ਹੋਰ ਨਹੀਂ ਕੁਛ ਮਦਦ ਕਰ ਸਕਦਾ, ਫੱਟੜਾਂ ਨੂੰ ਪਾਣੀਓਂ ਪਿਲਾਈ ਜਾਈ, ਹੋਰ ਕੋਈ ਸੇਵਾ ਕਰ ਲਈ, ਤੂੰ ਵੀ ਜਾ ਕੇ ਮਹਾਰਾਜ ਦੀ ਮਦਦ ਕਰ। ਉਹ ਸੀ ਵਿਚਾਰਾ ਮੇਰੇ ਵਰਗਾ, ਜਾਂ ਜਿਹੇ ਜਿਹੇ ਸਿੱਖ ਅੱਜ ਕੱਲ ਬਣਾਤੇ ਐ। ਦੇਖੋ ਕੈਸੀ ਗੱਲ ਹੈ, ਗੁਰੂ ਤਾਂ ਸਾਡੇ ਹੋਏ ਨੇ ਸ਼ਿਕਾਰੀ, ਆਪਣੀ ਕਲਮ ਦੇ ਨਾਲ ਲਿਖਦੇ ਨੇ, ਦੇਸ਼ ਚਾਲ ਜਬ ਹਮ ਪਰ ਪੜੀ, ਸ਼ਹਿਰ ਪਾਮਟਾ ਕੀ ਸੁਧ ਲਈ, ਭਾਂਤ ਭਾਂਤ ਕੇ ਕੀਏ ਸ਼ਿਕਾਰਾ, ਮਾਰਾ ਰਿਛ ਰੋਜ਼ ਚੰਖਾਰਾ। ਗੁਰੂ ਤਾਂ ਸਾਡੇ ਸ਼ਿਕਾਰੀ, ਕਦੇ ਸ਼ਿਕਾਰੀ ਕੋਈ ਸ਼ਿਕਾਰ ਮਾਰ ਕੇ ਸਿੱਟਦਾ ਦੇਖਿਆ? ਕਾਹਦੇ ਵਾਸਤੇ ਮਾਰਦਾ ਹੁੰਦਾ? ਸ਼ਗਨ ਛਕਾਉਣ ਵਾਸਤੇ ਸ਼ਿਕਾਰੀ ਮਾਰਦੇ ਹੁੰਦੇ ਨੇ। ਗੁਰੂ ਤਾਂ ਸਾਡੇ ਸ਼ਿਕਾਰੀ, ਤੇ ਸਾਨੂੰ ਚਿਮਟੇ ਵਾਲਿਆਂ ਨੇ ਬਣਾਤਾ ਖੀਰ ਖਾਣੇ। ਇਹ ਖੀਰ ਖਾਣੇ ਨਹੀਂ ਲੜਾਈ ਜਿੱਤ ਸਕਦੇ ਹੁੰਦੇ, ਮੇਰੀ ਗੱਲ ਨੋਟ ਕਰ ਲਿਓ। ਜਿਹੜਾ ਗੁਰੂ ਕਾ ਸਿੱਖ ਹੈ, ਕੱਲਾ ਸੰਤ ਨਹੀਂ ਹੈ। ਜੇ ਖੀਰ ਖਾਣਾ ਲੱਲੀ ਰਾਮ ਛੱਲੀ ਰਾਮ ਉਹਨਾਂ ਦੇ ਮਗਰ ਲੱਗ ਕੇ ਜੇ ਆਪਾਂ ਉਹੇ ਜਿਹੀ ਹੋ ਗਏ, ਇਹ ਗੌਰਮੈਂਟ ਨੇ ਸਾਨੂੰ ਸਾਹਸਹੀਣ ਤੇ ਸ਼ਸਤਰਹੀਣ ਕਰਨ ਵਾਸਤੇ ਚਿਮਟਿਆਂ ਵਾਲਿਆਂ ਦੀ ਰਚਨਾ ਰਚੀ ਹੈ। ਸ਼ੇਰਾਂ ਦਾ ਕੀ ਖਾਣਾ ਹੁੰਦਾ? ਸ਼ੇਰਾਂ ਦੀ ਜਿਹੜੀ ਖੁਰਾਕ ਹੁੰਦੀ ਆ ਉਹ ਸਿੰਘ ਦੀ ਖੁਰਾਕ ਹੁੰਦੀ ਆ। ਸੋ ਗੁਰੂ ਖਾਲਸਾ ਜੀ, ਆਪਾਂ ਇੱਧਰ ਨਾ ਜਾਈਏ। ਉਹ ਮਾਂ ਕਹਿੰਦੀ ਬੇਟਾ ਜੇ ਹੋਰ ਨਹੀਂ ਤਾਂ ਤੂੰ ਉੱਥੇ ਫੱਟੜਾਂ ਨੂੰ ਪਾਣੀਓਂ ਪਿਲਾਈ ਜਾਈ। ਉਹ ਸੀ ਵਿਚਾਰਾ ਮੇਰੇ ਵਰਗਾ, ਤੇ ਉਹ ਕਹਿੰਦਾ ਮਾਂ ਤੈਨੂੰ ਸ਼ਰਮ ਨਹੀਂ ਆਉਂਦੀ? ਉੱਥੇ ਗੋਲੀਆਂ ਚੱਲਦੀਆਂ, ਤੋਪਾਂ ਚੱਲਦੀਆਂ, ਤੀਰ ਚੱਲਦੇ ਨੇ, ਤਲਵਾਰਾਂ ਤੇ ਤਲਵਾਰਾਂ ਖੜਕਦੀਆਂ ਨੇ, ਤੂੰ ਮੈਨੂੰ ਬਲਦੀ ਦੇ ਬੂਥੇ ਬਲਦੀ ਅੱਗ ਦੇ ਵਿੱਚ ਭੇਜ ਰਹੀ ਹੈ, ਤੈਨੂੰ ਮੇਰਾ ਜਮਾ ਹੀ ਪਿਆਰ ਨਹੀਂ। ਮਾਂ ਬੜੀ ਸਿਆਣੀ ਸੀ। ਮਾਂ ਨੇ ਸ਼ਾਮ ਨੂੰ ਮੋਠਾਂ ਦੀ ਦਾਲ ਧਰੀ। ਮੋਠਾਂ ਦੀ ਦਾਲ ਦੇ ਬਾਰੇ ਬਾਣੀ ਦੇ ਵਿੱਚ ਵੀ ਆਉਂਦਾ, ਕੋਰੜ ਮੋਠ ਜਨੇਹਾ। ਕਈ ਬੰਦੇ ਇਹੋ ਜਿਹੇ ਹੁੰਦੇ ਨੇ ਜਾਂ ਕੋੜਕੜੂ ਮੋਠ ਹੁੰਦਾ, ਜਿਹਦੇ ਉੱਤੇ ਕਿਸੇ ਦੀ ਵਧੀਆ ਗੱਲ ਦਾ ਅਸਰ ਹੀ ਨਹੀਂ ਪੈਂਦਾ। ਉਹ ਮੋਠਾਂ ਦੀ ਦਾਲ ਦੇ ਵਿੱਚ ਕੋੜਕੜੂ ਤਕਰੀਬਨ ਰਹਿ ਜਾਂਦੇ ਨੇ। ਮਾਂ ਨੇ ਅਣਚੁਗੇ ਜੇ ਦਾਲ ਬਣਾਈ ਆਥਣੇ, ਜਿਹੜਾ ਕਹਿੰਦਾ ਸੀ ਕਿ ਮੈਨੂੰ ਬਲਦੀ ਦੇ ਬੂਥੇ ਭੇਜ ਰਹੀਆਂ, ਉਹਦੀ ਮਾਂ ਨੇ ਮੋਠਾਂ ਦੀ ਦਾਲ ਧਰੀ। ਜਾਂ ਰੋਟੀ ਖਾਣ ਲੱਗਾ, 5-4 ਕੋੜਕੜੂ ਉਹਦੀ ਜਾੜ ਥੱਲੇ ਆਏ। ਮਾਂ ਨੂੰ ਕਹਿੰਦਾ ਮਾਂ, ਕਹਿੰਦਾ ਕਹੀ ਜੀ ਦਾਲ ਬਣਾਈ ਹੈ, ਤੇ ਇਹਦਾ ਤੀਆ ਹਿੱਸਾ ਤਾਂ ਕੱਚਾ ਪਿਆ ਕੋੜਕੜੂ ਨੇ ਵਿੱਚ। ਮਾਂ ਸਿਆਣੀ ਸੀ, ਕਹਿੰਦੀ ਦੇਖ ਲੈ ਬੇਟਾ, ਤੇਰੇ ਸਾਹਮਣੇ ਬਰਾਬਰ ਦਾ ਪਾਣੀ ਪਾਇਆ, ਬਰਾਬਰ ਦਾ ਨੂਣ ਮਿਰਚ ਪਾਇਆ, ਬਰਾਬਰ ਦੀ ਦਿੱਤੀ ਆ ਅੱਗ। ਜਿਹਨੇ ਬਚਣਾ ਪੁੱਤ, ਬਲਦੀ ਅੱਗ ਚੋਂ ਵੀ ਬਚ ਜਾਣਾ। ਹਲੇ ਵੀ ਟਾਈਮ ਹੈ, ਤੂੰ ਜਾ ਕੇ ਮਹਾਰਾਜ ਦੀ ਉੱਥੇ ਮਦਦ ਕਰ। ਉਹ ਸੀ ਮੇਰੇ ਵਰਗਾ, ਕਹਿੰਦਾ ਮਾਂ ਆ ਜਿਹੜਾ ਤੇਰੇ ਪਤੰਦਰ 3 ਹਿੱਸੇ ਰਿੱਝੇ ਪਏ ਨੇ, ਮੈਂ ਤਾਂ ਰਿੱਝਿਆ ਹੋਇਆ ਚੋਈਆਂ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਂ ਤਾਂ ਰਿੱਝਿਆ ਹੋਇਆ ਚੋ। ਇਹੋ ਜਿਹੇ ਸਿੱਖ ਬਣੇ ਹੋ ਗਏ। ਸਾਧ ਸੰਗਤ ਜੀ, ਮਹਾਰਾਜ ਨੂੰ ਵਿਦਾਵਾ ਦੇਖ ਕੇ ਜਾ ਰਹੇ ਨੇ। ਉਹ ਮਾਂ ਨੇ ਆਪਣੇ ਬੱਚੇ ਨੂੰ ਸਮਝਾਇਆ ਕਿ ਗਦਾਰ ਲੋਕਾਂ ਦਾ ਕਿਤੇ ਤੇਰੇ ਨਾਲ ਸਾਹਮਣਾ ਨਾ ਹੋ ਜਾਵੇ, ਉਹ ਤੇਰੇ ਮੱਥੇ ਨਾ ਲੱਗ ਜਾਣ, ਕਿਤੇ ਤੂੰ ਵੀ ਉਹਨਾਂ ਵਰਗਾ ਗਦਾਰ ਨਾ ਬਣ ਜਾਵੇਂ। ਮੇਰੇ ਦਿਲ ਦੀ ਤਮੰਨਾ ਹੈ ਕਿ ਤੈਨੂੰ ਗੁਰੂ ਸਾਹਿਬ ਦਾ ਸੂਰਮਾ ਬਣਾਵਾਂ। ਮਾਂ ਬੱਚੇ ਦੇ ਨਾਲ ਕੀ ਵਿਚਾਰ ਕਰ ਰਹੀ ਹੈ, ਜੱਥਾ ਕਵਿਤਾ ਇਸ ਤਰ੍ਹਾਂ ਪੇਸ਼ ਕਰ ਰਿਹਾ ਜੀ। ਪੰਜਾਂ ਦਰਿਆਵਾਂ ਦੀ ਧਰਤੀ ਆ ਜੱਗ ਉੱਤੇ, ਜਿਹੜੀ ਮੌਤ ਦੀ ਹਿੱਕ ਤੇ ਬਸਦੀ ਏ। ਇੱਕੋ ਮਾਂ ਪੰਜਾਬਣੀ ਆ ਜੱਗ ਉੱਤੇ, ਇੱਕੋ ਮਾਂ ਪੰਜਾਬਣ ਹੈ ਜੱਗ ਉੱਤੇ।
ਪੁੱਤ ਨੂੰ ਨਾਲੇ ਗੋਦ ਵਿੱਚ ਪਕੜ ਬਹਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਚੰਨਾ ਸੁਣ ਲੈ ਕੋ ਚੰਦ ਤੇਰੇ ਵੱਜ ਗਈ ਵੇ, ਚੰਨਾ ਸੁਣ ਲੈ ਕੋ ਚੰਦ ਤੇਰੇ ਵੱਜ ਗਈ। ਮਾਂ ਨੇ ਖੋਲ ਕੇ ਹਵਾਲ ਸੁਣਾਇਆ। ਚੰਨਾ ਸੁਣ ਲੈ ਕੋ ਚੰਦ ਤੇਰੇ ਵੱਜ ਗਈ। ਮਾਂ ਨੇ ਖੋਲ ਕੇ ਹਵਾਲ ਸੁਣਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਚੰਨਾ ਸੁਣ ਲੈ ਕੋ ਚੰਦ ਤੇਰੇ ਵੱਜ ਗਈ ਵੇ, ਚੰਨਾ ਸੁਣ ਲੈ ਕੋ ਚੰਦ ਤੇਰੇ ਵੱਜ ਗਈ। ਮਾਂ ਨੇ ਖੋਲ ਕੇ ਹਵਾਲ ਸੁਣਾਇਆ। ਚੰਨਾ ਸੁਣ ਲੈ ਕੋ ਚੰਦ ਤੇਰੇ ਵੱਜ ਗਈ। ਮਾਂ ਨੇ ਖੋਲ ਕੇ ਹਵਾਲ ਸੁਣਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਅੱਜ ਲੰਘੇ ਇਥੋਂ ਕੌਮ ਦੇ ਗਦਾਰ ਵੇ, ਅੱਜ ਲੰਘੇ ਇਥੋਂ ਕੌਮ ਦੇ ਗਦਾਰ ਵੇ, ਜਿਨ੍ਹਾਂ ਮਾਤੇ ਦੇ ਮੱਥੇ ਤੇ ਦਾਗ ਲਾਇਆ। ਅੱਜ ਲੰਘੇ ਇਥੋਂ ਕੌਮ ਦੇ ਗਦਾਰ ਨੇ ਜਿਨ੍ਹਾਂ ਮਾਤੇ ਦੇ ਮੱਥੇ ਤੇ ਦਾਗ ਲਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਭੀੜ ਪੈ ਗਈ ਗੁਰਾਂ ਤੋਂ ਮੁੱਖ ਮੋੜਿਆ। ਦਿਨਾਂ ਨੇ ਭੀੜ ਪੈ ਗਈ ਗੁਰਾਂ ਤੋਂ ਮੁੱਖ ਮੋੜਿਆ। ਬੇਦਾਵਾ ਝੱਟ ਲਿਖ ਕੇ ਫੜਾਇਆ। ਭੀੜ ਪੈ ਗਈ ਗੁਰਾਂ ਤੋਂ ਮੁੱਖ ਮੋੜਿਆ। ਬੇਦਾਵਾ ਲਿਖ ਫੜਾਇਆ। ਭੀੜ ਪੈ ਗਈ ਗੁਰਾਂ ਤੋਂ ਮੁੱਖ ਮੋੜਿਆ। ਬੇਦਾਵਾ ਝੱਟ ਲਿਖ ਕੇ ਫੜਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਮੈਂ ਤਾਂ ਸੋਚਿਆ ਮਾਸੂਮ ਤੇਰੀ ਜਿੰਦ ਤੇ ਵੇ, ਮੈਂ ਤਾਂ ਸੋਚਿਆ ਮਾਸੂਮ ਤੇਰੀ ਜਿੰਦ ਤੇ ਪੈ ਜਾਏ ਨਾ ਇਹਨਾਂ ਦਾ ਕਿਤੇ ਸਾਇਆ ਵੇ। ਮੈਂ ਸੋਚਿਆ ਮਾਸੂਮ ਤੇਰੀ ਜਿੰਦ ਤੇ ਪੈ ਜਾਏ ਨਾ ਇਹਨਾਂ ਦਾ ਕਿਤੇ ਸਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਡੱਟ ਜਾਵਣਾ ਜ਼ੁਲਮ ਹੁੰਦਾ ਵੇਖ ਕੇ ਵੇ, ਡੱਟ ਜਾਵਣਾ ਜ਼ੁਲਮ ਹੁੰਦਾ ਵੇਖ ਕੇ। ਕੀ ਆਪਣਾ ਤੇ ਕੀ ਹੈ ਪਰਾਇਆ। ਡੱਟ ਜਾਵਣਾ ਜ਼ੁਲਮ ਹੁੰਦਾ ਦੇਖ ਕੇ। ਕੀ ਆਪਣਾ ਤੇ ਕੀ ਹੈ ਪਰਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਤੈਨੂੰ ਸੂਰਮਾ ਬਣਾਵਾ ਜਿੰਦ ਲੋੜ ਦੀ ਵੇ, ਤੈਨੂੰ ਸੂਰਮਾ ਬਣਾਵਾ ਜਿੰਦ ਲੋੜ ਦੀ। ਰਾਜ ਕੌਮ ਦਾ ਬਣੇ ਤੂੰ ਸਰਮਾਇਆ। ਤੈਨੂੰ ਸੂਰਮਾ ਬਣਾਵਾਂ ਜਿੰਦ ਲੋੜਦੀ। ਰਾਜ ਕੌਮ ਦਾ ਬਣੇ ਤੂੰ ਸਰਮਾਇਆ। ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਮਾਂ ਨੇ ਆਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜ ਬਹਾਇਆ। ਇਸੇ ਕਾਰਨ ਚਪੇੜ ਤੇਰੇ ਵੱਜ ਗਈ ਵੇ, ਇਸੇ ਕਾਰਨ ਚਪੇੜ ਤੇਰੇ
ਵੱਜ ਗਈ। ਮਾਂ ਨੇ ਖੋਲ ਕੇ ਹਵਾਲ ਸੁਣਾਇਆ, ਇਸੇ ਕਾਰਨ ਚਪੇੜ ਤੇਰੇ ਵੱਜ ਗਈ। ਮਾਂ ਨੇ ਖੋਲ ਕੇ ਹਵਾਲ ਸੁਣਾਇਆ। ਇਸ ਤਰੀਕੇ ਦੇ ਨਾਲ ਮਾਂ ਨੇ ਆਪਣੇ ਬੱਚੇ ਦੇ ਵਿੱਚ ਦੇਸ਼ ਭਗਤੀ ਦੇ ਗੁਣ ਭਰਨੇ ਸ਼ੁਰੂ ਕੀਤੇ। ਤੇ ਉਧਰ ਸਿੰਘ ਜਦੋਂ ਆਪਣੇ ਘਰਾਂ ਦੇ ਕੋਲ ਗਏ ਤਾਂ ਉਹਨਾਂ ਦਾ ਸਵਾਗਤ ਕਰਨ ਵਾਸਤੇ ਕੌਣ ਆਇਆ? ਜਥੇਦਾਰ ਨਹੀਂ, ਮਾਤਾ ਭਾਗ ਕੌਰ। ਜਿਹੜੇ ਬੰਦੇ ਨੰਦੇੜ ਸਾਹਿਬ ਹਜੂਰ ਸਾਹਿਬ ਜਾਂਦੇ ਨੇ, ਉਹਨਾਂ ਨੇ ਦਰਸ਼ਨ ਕਰੇ ਹੋਣਗੇ, ਦਾਸ ਨੇ ਕਰੇ ਨੇ ਦਰਸ਼ਨ। ਉੱਥੇ ਮਾਤਾ ਭਾਗ ਕੌਰ ਦੀ ਬੰਦੂਕ ਪਈ ਆ। ਅੱਜ ਕੱਲ੍ਹ ਵਾਲਾ ਕੋਈ ਕਹਿੰਦਾ ਕਹਾਉਂਦਾ ਨੌਜਵਾਨ ਵੀ ਉਸ ਨੂੰ ਸਮਲਾ ਮੋਢੇ ਲਾ ਕੇ ਚਲਾ ਨਹੀਂ ਸਕਦਾ, ਏਡੀ ਵੱਡੀ ਰਫਲ ਆ ਮਾਤਾ ਭਾਗ ਕੌਰ ਦੀ। ਉਹ ਸਨੱਤਬੱਧ ਸਿੰਘਣੀ ਜਦੋਂ ਮਹਾ ਸਿੰਘ ਦਾ ਜਥਾ ਪਿੰਡਾਂ ਦੇ ਵਿੱਚ ਵੜਨ ਲੱਗਿਆ, ਉਹਨੇ ਸਾਰਿਆਂ ਤੋਂ ਪਹਿਲਾਂ ਜਾ ਕੇ ਉਹਨਾਂ ਨੂੰ ਰੋਕਿਆ। ਕੀ ਆਖਿਆ? ਕਹਿੰਦੇ ਮਹਾ ਸਿੰਘਾ, ਕੀ ਜੰਗ ਜਿੱਤਿਆ ਗਿਆ? ਕਹਿੰਦੇ ਨਹੀਂ ਮਾਤਾ ਜੀ। ਕੀ ਤੁਸੀਂ ਕਲਗੀਧਰ ਦੀ ਸਲਾਹ ਦੇ ਨਾਲ ਉੱਥੋਂ ਆਏ ਹੋ? ਕਹਿੰਦੇ ਨਹੀਂ ਮਾਤਾ ਜੀ। ਕਹਿੰਦੇ ਫਿਰ ਕੀ ਤੁਹਾਨੂੰ ਕਲਗੀਧਰ ਪਾਤਸ਼ਾਹ ਨੇ ਛੁੱਟੀਆਂ ਦੇ ਦਿੱਤੀਆਂ? ਕਹਿੰਦੇ ਨਹੀਂ ਮਾਤਾ ਜੀ। ਕਹਿੰਦੇ ਉਹ ਜਿਹੜੀ ਗੱਲ ਪੁੱਛਦੇ ਆ ਕਹੀ ਜਾਂਦੇ ਆ ਨਹੀਂ ਮਾਤਾ ਜੀ, ਨਹੀਂ ਮਾਤਾ ਜੀ। ਅਕਸਰ ਹੋਇਆ ਕੀ? ਉਹਨਾਂ ਨੇ ਨੀਵੀਆਂ ਪਾ ਲੀਆਂ। ਨੀਵੀਆਂ ਪਾਈਆਂ ਤੇ ਮਾਤਾ ਨੇ ਫਿਰ ਤਾਨਾ ਮਾਰਿਆ। ਕੀ ਤਾਨਾ ਮਾਰਿਆ? ਕਹਿੰਦੀ ਮਹਾ ਸਿੰਘਾ, ਆ ਹੱਥਾਂ 'ਚੋਂ ਕੜੇ ਲਾ ਦੋ, ਇਹਦੀ ਜਗ੍ਹਾ ਤੇ ਚੂੜੀਆਂ ਪਹਿਨ ਲਓ। ਤੇ ਘੱਗਰੀਆਂ ਪਾ ਕੇ, ਚੂੜੀਆਂ ਪਹਿਨ ਕੇ ਤੁਸੀਂ ਤਾਂ ਕੱਤੋ ਘਰਾਂ ਦੇ ਵਿੱਚ ਬੈਠ ਕੇ ਚਰਖੇ। ਤੇ ਅਸੀਂ ਕਲਗੀਧਰ ਦਸ਼ਮੇਸ਼ ਪਿਤਾ ਦੇ ਜੰਗ ਦੇ ਵਿੱਚ ਜਾ ਕੇ ਉਹਨਾਂ ਦਾ ਸਾਥ ਦੇਣ ਵਾਸਤੇ ਚੱਲੇ ਹਾਂ। ਸਾਧ ਸੰਗਤ ਜੀ, ਜਿਹੜਾ ਤਾਨਾ ਹੁੰਦਾ ਨਾ, ਖਾਸ ਕਰਕੇ ਜੇ ਔਰਤ ਜਾਤ ਦੇ ਮੂੰਹੋਂ ਮਰਦ ਨੂੰ ਤਾਨਾ ਵੱਜ ਜਵੇ, ਇਹ ਫਿਰ ਕਈ ਵਾਰੀ ਇਤਿਹਾਸ ਬਦਲ ਦਿੰਦਾ ਹੈ। ਲੱਕੜੀ ਨੂੰ ਫਾਨਾ, ਮਰਦ ਨੂੰ ਤਾਨਾ ਐਂ ਕੱਟ ਜਾਂਦਾ ਜਿਵੇਂ ਸਾਬਣ ਨੂੰ ਤਾਰ ਕੱਟ ਜਾਂਦੀ ਹੈ। ਮੇਰੇ ਨਿੱਕੀ ਜੀ ਗੱਲ ਯਾਦ ਆ ਗਈ। ਰਾਜਪੂਤਾਂ ਦੇ ਵਿੱਚ ਇੱਕ ਰਾਜਾ ਹੋਇਆ ਹੈ, ਰਾਣਾ ਸਾਂਗਾ। ਇੱਕ ਵਾਰ ਲੜਾਈ ਦੇ ਮੈਦਾਨ ਦੇ ਵਿੱਚੋਂ ਫੱਟੜ ਹੋ ਕੇ ਰਾਣਾ ਸਾਂਗਾ ਆਪਣੇ ਘਰੇ ਆ ਗਿਆ। ਘਰੇ ਆ ਕੇ ਮਾਂ ਨੂੰ ਦੱਸਿਆ ਕਿ ਮਾਤਾ, ਮੈਂ ਫੱਟੜ ਹੋ ਕੇ ਲੜਾਈ ਦੇ ਵਿੱਚੋਂ ਆਇਆ। ਮਾਂ ਬੜੀ ਸਿਆਣੀ ਸੀ। ਮਾਂ ਨੇ ਆਪਣੀ ਨੂੰਹ ਨੂੰ ਕਿਹਾ, ਉਹਦੀ ਘਰ ਵਾਲੀ ਨੂੰ, ਕਹਿੰਦੀ ਬੇਟਾ ਕੜਾਹ ਪ੍ਰਸ਼ਾਦ ਬਣਾ, ਨਾਲੇ ਤਾਂ ਇਹਦੇ ਫੱਟਾਂ ਦੇ ਉੱਤੇ ਬੰਨ੍ਹ ਦਾਂਗੇ ਤੇ ਨਾਲੇ ਇਹਨੂੰ ਛਕਣ ਵਾਸਤੇ ਦੇਵਾਂਗੇ। ਉਹ ਕੜਾਹ ਪ੍ਰਸ਼ਾਦ ਬਣਾਉਣ ਲੱਗੀ ਰਾਜਪੂਤਾਨੀ ਘਰ ਵਾਲੀ ਰਾਣਾ ਸਾਂਗਾ ਦੀ। ਉਹਨੇ ਜਦ ਵਿੱਚ ਪਾ ਕੇ ਘਿਓ ਦੇ ਆਟਾ ਭੁੰਨਣਾ ਸ਼ੁਰੂ ਕੀਤਾ, ਲੋਹੇ ਨਾਲ ਲੋਹਾ ਖੜਕਿਆ। ਦੋ ਚਾਰ ਵਾਰ ਉਹਨੇ ਆਪ ਜਾਣ ਕੇ, ਕਿਉਂਕਿ ਰਾਜਪੂਤਾਨੀ ਸੀ, ਦੋ ਚਾਰ ਵਾਰ ਉਹਨੇ ਕੰਢੇ ਦੇ ਨਾਲ ਖੁਰਚਣਾ ਮਾਰਿਆ। ਮਾਂ ਅੰਦਰ ਤੇ ਭੱਜੀ ਭੱਜੀ ਆਈ, ਕਹਿੰਦੀ ਨਹੀਂ ਭਰਾਵਾਂ ਪਿੱਟੀਏ, ਇਹ ਲੋਹੇ ਤੋਂ ਲੋਹਾ ਖੜਕਦਾ ਸੁਣ ਕੇ ਤਾਂ ਮੇਰਾ ਪੁੱਤ ਡਰ ਕੇ ਘਰ ਨੂੰ ਆਇਆ। ਜੇ ਉਰੇ ਵੀ ਤਾਂ ਲੋਹੇ ਦੇ ਨਾਲ ਲੋਹਾ ਖੜਕਾਈ ਰੱਖਿਆ, ਹੁਣ ਮੇਰਾ ਬਚ ਕੇ ਪੁੱਤ ਕਿੱਥੇ ਜਾਊਗਾ? ਬਸ ਇਹਦੀ ਕਹਿਣ ਦੀ ਦੇਰ ਸੀ। ਉਹ ਛਾਲ ਮਾਰ ਕੇ ਉੱਠਿਆ ਫੱਟੜ ਵਸਤ ਦੇ ਵਿੱਚ ਰਾਣਾ ਸਾਂਗਾ। ਜਦੇ ਕਿੱਲੇ ਦੇ ਉੱਤੇ ਟੰਗੀ ਹੋਈ ਤਲਵਾਰ ਚੱਕ ਲਈ, ਜਦੇ ਤੀਰ ਕਮਾਨ ਚੱਕ ਕੇ ਮਾਂ ਨੂੰ ਆਖ ਦਿੱਤਾ, ਮਾਂ ਜੇ ਜਿਉਂਦੇ ਰਹਿ ਗਏ ਤਾਂ ਤੇਰਾ ਕੜਾਹ ਪ੍ਰਸ਼ਾਦ ਆ ਕੇ ਛਕਾਂਗੇ, ਜੇ ਲੜਾਈ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਤਾਂ ਭਗਵਾਨ ਰਾਜੀ। ਇਹ ਹੈ ਤਾਨੇ ਦੀ ਤਾਕਤ। ਆ ਜਿਹੜਾ 18 ਕਸ਼ੂਣੀ ਸੈਨਾ ਮਹਾਭਾਰਤ ਦੇ ਵਿੱਚ ਖਤਮ ਹੋਈ ਹੈ, ਇਹਦਾ ਕਾਰਨ ਸਿਰਫ ਇੰਨਾ ਕਿਤਾਬੀ ਦ੍ਰੋਪਦੀ ਨੇ ਦੁਰਯੋਧਨ ਨੂੰ ਤਾਨਾ ਮਾਰਤਾ ਤਾ। ਤਾਨਾ ਕੀ ਮਾਰਿਆ ਤਾ? 18 ਕਸ਼ੂਣੀ ਸੈਨਾ ਖਤਮ ਹੋ ਗਈ, ਹਿੰਦੁਸਤਾਨ ਦੇ ਸਾਰੇ ਹੀ ਸੂਰਬੀਰ ਉਸ ਟਾਈਮ ਦੇ। ਉਹ ਗੱਲ ਕੀ ਸੀ? ਉਹਨਾਂ ਨੇ ਪਾਂਡਵਾਂ ਨੇ ਮਹਿਲ ਬਣਾਇਆ ਸੀ ਤੇ ਉਹ ਚਲਿਆ ਗਿਆ ਜਿੱਥੇ ਤਾਂ ਦਿਖਦਾ ਸੀ ਪਾਣੀ, ਉੱਥੇ ਸੁੱਕਾ ਸੀ, ਜਿੱਥੇ ਸੁੱਕਾ ਸੀ ਉੱਥੇ ਪਾਣੀ ਸੀ। ਦੁਰਯੋਧਨ ਤਿਲਕ ਕੇ ਗਿਰ ਪਿਆ। ਉਹਨੇ ਦ੍ਰੋਪਤਾ ਨੇ ਤਾਨਾ ਮਾਰਿਆ, ਕਹਿੰਦੀ ਅੰਧ ਕੇ ਅੰਧ ਪਇਓ, ਕਿਉਂਕਿ ਉਹਦਾ ਬਾਪ ਅੰਨਾ ਸੀ ਨਾ।
ਕਹਿੰਦਾ ਕਹਿੰਦੀ ਅੰਨੇ ਬਾਪ ਦੀ ਅੰਨੀ ਔਲਾਦ ਤੈਨੂੰ ਦਿਖਦਾ ਵੀ ਨਹੀਂ ਹੈ। ਬਸ ਉਸੇ ਗੱਲ ਤੋਂ ਦੁਰਯੋਧਨ ਨੇ ਚਿੜ ਕੇ ਕਸਮ ਖਾ ਲਈ, ਕਹਿੰਦਾ ਵੀ ਕੋਈ ਨਹੀਂ, ਕਦੇ ਵਕਤ ਆਊਗਾ ਤੈਨੂੰ ਸ਼ਰੇ ਬਾਜ਼ਾਰ ਦੇ ਵਿੱਚ ਨੰਗੀ ਕਰਕੇ ਤੇਰੀ ਬੇਇੱਜ਼ਤੀ ਕਰੂੰਗਾ। ਇਹ ਸਾਰੀ ਮਹਾਭਾਰਤ ਦੇ ਲੜਾਈ ਦਾ ਜੋ ਕਾਰਨ ਬਣਿਆ ਸਿਰਫ ਇੰਨੀ ਗੱਲ ਸੀ। ਅੰਤ ਪਇਓ। ਆਪਾਂ ਇਧਰ ਨਾ ਜਾਈਏ। ਮਾਤਾ ਭਾਗੋ ਨੇ, ਜਥੇਦਾਰ ਦੀ ਮਾਤਾ ਭਾਗ ਕੌਰ ਨੇ ਬੋਲੀ ਮਾਰੀ ਭਾਈ ਮਹਾ ਸਿੰਘ ਨੂੰ ਕਿ ਮਹਾ ਸਿਆ ਤੁਸੀਂ ਚੂੜੀਆਂ ਪਹਿਲੋ ਘੱਗਰੀਆਂ ਪਾ ਕੇ ਚਰਖੇ ਕੱਟੋ ਤੇ ਅਸੀਂ ਲੜਾਈ ਦੇ ਮੈਦਾਨ ਦੇ ਵਿੱਚ ਜਾ ਕੇ ਮਹਾਰਾਜ ਦਾ ਸਾਥ ਦਿੰਨੀ ਆ। ਬਸ ਫੇਰ ਕੀ ਸੀ, ਮਾਨ ਸਿੰਘ ਨੇ ਆਪਣੀ ਤਲਵਾਰ ਮੈਨ ਦੇ ਵਿੱਚੋਂ ਬਾਹਰ ਕੱਢੀ, ਇੱਕ ਲੀਕ ਖਿੱਚ ਦਿੱਤੀ। ਕਹਿੰਦਾ ਜਿਹਨੇ ਆਪਣੀ ਦੇਹੀ ਦਾ ਤੁਮਕਾ ਖੂਨ ਡੋਲ ਕੇ ਆਪਣੇ ਰੁੱਸੇ ਹੋਏ ਪ੍ਰੀਤਮ ਨੂੰ ਮਨਾਉਣਾ, ਉਹਦਾ ਲੀਕ ਟੱਪਿਆਓ, ਤੇ ਜਿਹਨੂੰ ਘਰਾਂ ਦਾ ਮੋਹ ਹੈ ਉਹ ਆਪਣਾ ਘਰਾਂ ਨੂੰ ਚਲੇ ਜਾਓ। ਸਾਰੇ ਦੇ ਸਾਰੇ ਸਿੰਘ ਛਾਲਾ ਮਾਰ ਕੇ ਲੀਕ ਟੱਪ ਗਏ। ਭਾਈ ਮਹਾ ਸਿੰਘ ਨੇ ਖਿਦਰਾਣੇ ਦੀ ਢਾਬ ਦੇ ਉੱਤੇ ਜਾ ਕੇ ਮੁਕਤਸਰ ਸਾਹਿਬ ਮਹਾਰਾਜ ਜੀ ਦਾ ਸਾਥ ਦਿੱਤਾ। ਉਸ ਸਮੇਂ ਦੀ ਕਵਿਤਾ ਲਾਸਟ ਦੇ ਵਿੱਚ ਕਹਿ ਕੇ ਤੁਹਾਡੇ ਕੋਲੋਂ ਖਿਮਾ ਤੇ ਜਾਚਕ ਹੋ ਰਹੇ ਜੀ, ਸਰਵਣ ਕਰੋ। ਖਾ ਕੇ ਮੁੜ ਪਿਆ ਅੱਜ ਮਹਾ ਸਿੰਘ ਸਰਦਾਰ ਵੇ, ਕਈ ਹੋਰ ਮਾਝੇ ਦੇ ਸਿੰਘ ਸੀ। ਕਈ ਹੋਰ ਮਾਝੇ ਦੇ ਸਿੰਘ ਸੀ ਜੋ ਹੋ ਕੇ ਤੁਰੇ ਤਿਆਰ ਵੇ, ਅੱਜ ਮਾਤਾ ਭਾਗੋ ਇਹਨਾਂ ਦੀ। ਮਾਤਾ ਭਾਗੋ ਇਹਨਾਂ ਦੀ ਜੋ ਹੈ ਸੀ ਜਥੇਦਾਰ, ਕਹਿੰਦੇ ਖਿਦਰਾਣੇ ਦੀ ਢਾਬ ਤੇ। ਕਹਿੰਦੇ ਖਿਦਰਾਣੇ ਦੀ ਢਾਬ ਤੇ ਪਈ ਹੁੰਦੀ ਮਾਰੋ ਮਾਰ ਵੇ, ਸਿੰਘ ਥੋੜੇ ਕਰਨਾ ਮੁਕਾਬਲਾ। ਉਹ ਸਿੰਘ ਥੋੜੇ ਕਰਨਾ ਮੁਕਾਬਲਾ। ਸਿੰਘ ਥੋੜੇ ਕਰਨਾ ਮੁਕਾਬਲਾ, ਦਲ ਮੁਗਲਾਂ ਦੇ ਬੇਸ਼ੁਮਾਰ ਬਈ, ਅੱਜ ਮਹਾ ਸਿੰਘ ਸਰਦਾਰ ਨੇ। ਅੱਜ ਮਹਾ ਸਿੰਘ ਸਰਦਾਰ ਨੇ ਕਈ ਵਾਰੀ ਕੀਤੇ ਪਾਰ, ਉਹਦੇ ਹੱਥ ਵਿੱਚ ਪੁੱਤਰੀ ਕਾਲ ਦੀ। ਉਹਦੇ ਹੱਥ ਵਿੱਚ ਪੁੱਤਰੀ ਕਾਲ ਦੀ, ਉਹਦੀ ਜੋਹਰ ਭਰੀ ਤਲਵਾਰ ਬਈ, ਕਈ ਬੱਟੇ ਉਹਦੀ ਤੇਗ ਨੇ। ਕਈ ਬੱਟੇ ਉਹਦੀ ਤੇਗ ਨੇ, ਜੋ ਹਨ ਘੋੜੇ ਸਲਾਰ ਹਾਰੀ ਰਣ ਭੂਮੀ ਵਿੱਚ ਡਰ ਪਿਆ। ਹਾਰੀ ਰਣ ਭੂਮੀ ਵਿੱਚ ਡਿੱਗ ਪਿਆ ਸੀ, ਖਾਵੇਰੀ ਤੋਂ ਬਾਹਰ ਸੰਗ
ਇਸ ਤਰੀਕੇ ਦੇ ਨਾਲ ਭਾਈ ਮਹਾ ਸਿੰਘ ਨੇ ਮਾਝੇ ਦੀ ਟੁੱਟੀ ਗੰਢੀ ਆਪਣਾ ਆਪਾ ਵਾਰ ਕੇ ਸਤਿਗੁਰਾਂ ਨੇ ਜਦੋਂ ਮਹਾਰਾਜ ਸ਼ਾਮ ਵੇਲੇ ਜੰਗ ਦਾ ਦੌਰਾ ਕਰ ਰਹੇ ਸਨ, ਜੰਗ ਜਿੱਤੀ ਗਈ, ਭਾਈ ਮਹਾ ਸਿੰਘ ਦਾ ਮਹਾਰਾਜ ਨੇ ਪੱਟ ਦੇ ਉੱਤੇ ਸਿਰ ਰੱਖਿਆ ਤੇ ਉਹਦੀ ਆਖਰੀ ਤਮੰਨਾ ਬੇਦਾਵਾ ਉਹਦੀਆਂ ਅੱਖਾਂ ਦੇ ਸਾਹਮਣੇ ਪਾੜ ਕੇ ਮਹਾਰਾਜ ਕਹਿੰਦੇ ਨੇ ਮਹਾ ਸਿੰਘ ਨੂੰ, ਕਹਿੰਦੇ ਮੇਰਾ ਦ੍ਰਿੜ ਵਿਸ਼ਵਾਸ ਅਡੋਲ ਇੰਨਾ ਸ਼ੰਕਾ ਕੋਈ ਨਹੀਂ ਜਿੱਥੇ ਖਲੋ ਸਕਦਾ। ਮੈਨੂੰ ਪਤਾ ਸੀ ਖੰਡੇ ਦਾ ਇਹ ਅੰਮ੍ਰਿਤ ਕਦੇ ਇੰਨਾ ਕਮਜ਼ੋਰ ਨਹੀਂ ਹੋ ਸਕਦਾ। ਮੈਂ ਜਾਣਦਾ ਹਾਂ ਤੈਨੂੰ ਖੂਬ ਆਉਂਦਾ ਰੁੱਸੇ ਮਾਹੀ ਮਨਾਉਣ ਦਾ ਬਲ ਸਿੰਘਾ, ਅੱਜ ਤੇਰੀ ਤਲਵਾਰ ਨੇ ਸੀ ਦਿੱਤਾ ਮੇਰੇ ਕਾਲਜੇ ਲੱਗਿਆ ਸੱਲ ਸਿੰਘਾ। ਇੰਨੀ ਸੇਵਾ ਪ੍ਰਵਾਨ ਕਰਿਓ। ਤੁਹਾਡੇ ਆਪਣੇ ਸੇਵਾਦਾਰ ਕਾਕਾ ਸੁਖਵਿੰਦਰ ਸਿੰਘ ਜੀ ਰਹਿਲ ਢੋਲਕ ਤੇ ਸੰਗਤ ਕਰ ਰਹੇ ਸਨ, ਜਤਿੰਦਰ ਸਿੰਘ ਜੀ ਜੋਤ ਦਾਸ ਤੁਹਾਡਾ ਨਿਮਾਣਾ ਸੇਵਾਦਾਰ, ਜਗਵੀਰ ਸਿੰਘ ਜੱਗਾ ਠੀਕਰੀਵਾਲ ਸਾਡੇ ਪਿੰਡ ਇਹ ਹਵਾਰਾ ਸਾਹਿਬ ਦੇ ਪਿੰਡਾਂ ਦੇ ਨੇੜੇ ਆ। ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਸਤਿਗੁਰੂ ਇਸ ਮੋਰਚੇ ਨੂੰ ਸਫਲ ਬਣਾਉਣ, ਕਿਉਂਕਿ ਕਰਨਾ ਤਾਂ ਸਾਰਾ ਕੁਝ ਮਹਾਰਾਜ ਨੇ ਹੈ। ਜੇ ਸਾਹਿਬ ਕੁਝ ਕਰਨਾ ਲੋੜ ਹੈ 100 ਸਬੱਬ ਇੱਕ ਪਲ ਮੈਂ ਜੋੜ ਹੈ। ਉਹ ਕਰਨਾ ਤਾਂ ਮਹਾਰਾਜ ਨੇ, ਇਹਨਾਂ ਦੇ ਉੱਤੇ ਡੋਰੀਆਂ ਨੇ। ਫਤਿਹ ਨਾ ਛੁੱਟੀਆਂ ਬਖਸ਼ੋ, ਕੋਈ ਵੀ ਰਸ ਨਾ ਬਾਂਝੀ ਨਾ ਰਹੇ। ਜਿਨ੍ਹਾਂ ਨੇ ਸਤਿਕਾਰ ਭੇਜਿਆ ਹੈ ਸਾਰਿਆਂ ਦਾ ਹੀ ਧੰਨਵਾਦ। ਫਤਿਹ ਬੁਲਾਓ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਗਵੀਰ ਸਿੰਘ ਜੀ ਜੱਗਾ ਕਿਸੇ ਜਥਾ ਜਿਨ੍ਹਾਂ ਨੇ ਗੁਰ ਇਤਿਹਾਸ ਦੇ ਨਾਲ ਆਪਦੀ ਸਾਂਝ ਪਾਈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਇਹਨਾਂ ਨੇ ਪਹਿਲੇ ਗੱਲ ਕੀਤੀ ਕਿ ਮਹਾਂਪੁਰਸ਼ ਧਾਰਨਾ ਲਾਉਂਦੇ ਆ, ਕਾਵਾਂ ਕੁੱਤਿਆਂ ਗਧਿਆਂ ਦੀ ਚੂਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ। ਗੁਰਬਾਣੀ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ ਹੈ, ਗੁਰਮੰਤਰਹੀਣਸ ਜੋ ਪ੍ਰਾਣੀ ਤਰਗੰਤ ਜੀਵਨ ਭ੍ਰਿਸ਼ਟਣੈ, ਕੂਕਰੈ ਸੂਕਰੈ ਗਰਦਵੈ ਸਰਪਨੈ ਕਾਖਰੈ ਤੁਲਖਲੈ। ਵੀ ਜਿਹੜੇ ਗੁਰੂ ਵਾਲੇ ਨਹੀਂ ਬਣੇ ਅਜੇ ਤੱਕ ਉਹ ਇਹਨਾਂ ਟੇਢੀਆਂ ਜੂਨਾਂ 'ਚ ਪੈਣਗੇ, ਕਾਵਾਂ ਦੇ, ਕੁੱਤਿਆਂ ਦੇ, ਗਧਿਆਂ ਦੇ, ਖੋਤਿਆਂ ਦੇ। ਸੋ ਇਸ ਕਰਕੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਕਵ ਨਲ ਕਹਿ, ਜਿਹਨੂੰ ਗੁਰੂ ਨਾ ਦੇਖੋ ਨਹਿ ਕਿਉ ਤੇ ਅਕਿਆਤ ਸੰਸਾਰ ਮੈਂ। ਜਿਹਨੇ ਸੰਸਾਰ ਦੇ ਵਿੱਚ ਆ ਕੇ ਗੁਰੂ ਧਾਰਨ ਨਹੀਂ ਕੀਤਾ, ਕਹਿੰਦੇ ਉਹਦੇ ਸੰਸਾਰ ਦੇ ਉੱਤੇ ਆਉਣਾ ਹੀ ਵਿਅਰਥ ਹੈਗਾ। ਸੋ ਇਸ ਕਰਕੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਆਪਾਂ ਗੁਰੂ ਵਾਲੇ ਬਣੀਏ। ਤੇ ਐਤਵਾਰ ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੁੰਦਾ ਹੈ, ਤੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਨਾਲ ਲਿਖਾਉਣ ਦੀ ਵੀ ਕਿਰਪਾਲਤਾ ਕਰਨ। ਤੇ ਦੂਜੀ ਗੱਲ ਇਹਨਾਂ ਨੇ ਕਵਿਤਾ ਦੇ ਵਿੱਚ ਕਹੀ ਹੈ ਕਿ ਗੁਰੂ ਸਾਹਿਬ ਨੂੰ ਵਿਦਾਵਾ ਦੇ ਕੇ ਚਲੇ ਗਏ ਸੀ। 40 ਸਿੰਘ ਗੁਰੂ ਸਾਹਿਬ ਨੂੰ ਵਿਦਾਵਾ ਦੇ ਕੇ ਚਲੇ ਗਏ ਸੀ। ਕਿਉਂ ਦਿਆ ਸੀ ਵਿਦਾਵਾ ਉਹਨਾਂ ਨੇ? ਕਿਉਂਕਿ ਭੁੱਖ ਤੋਂ ਤੰਗ ਆ ਗਏ ਸੀ। ਉਸ ਸਮੇਂ ਕਿਲੇ ਦੇ ਵਿੱਚ ਖਾਣ ਦੇ ਪਦਾਰਥ ਬਹੁਤ ਸੀਮਤ ਰਹਿ ਗਏ ਸੀ। ਇਸ ਕਰਕੇ ਉਹ ਭੁੱਖ ਤੋਂ ਤੰਗ ਹੋ ਕੇ ਵਿਦਾਵਾ ਦੇ ਗਏ ਸੀ। ਪਰ ਅੱਜ ਕੱਲ੍ਹ ਦੇ ਸਿੱਖ ਖਾਂਦੇ ਪੀਂਦੇ ਵਿਦਾਵਾ 'ਤੇ ਹੀ ਬੈਠੇ ਹੈਗੇ। ਪਰਮਾਤਮਾ ਨੇ ਸਾਨੂੰ ਸਾਰੀਆਂ ਚੀਜ਼ਾਂ ਦਿੱਤੀਆਂ, ਖਾਣ ਪੀਣ ਵਾਸਤੇ ਪਦਾਰਥ ਦਿੱਤੇ, ਸੋਹਣੇ ਮਹਿਲ ਮਾੜੀਆਂ ਦਿੱਤੀਆਂ, ਗੱਡੀਆਂ ਦਿੱਤੀਆਂ, ਸਕੂਟਰ ਮੋਟਰਸਾਈਕਲ ਕਾਰਾਂ ਦਿੱਤੀਆਂ, ਤੇ ਫਿਰ ਅਸੀਂ ਵਿਦਾਵਾ 'ਤੇ ਹੀ ਬੈਠੇ ਹੈਗੇ। ਸੋ ਆਪਾਂ ਦੇਖੋ ਕਦੋਂ ਬਾਅਦ ਵਿਦਾਵਾ ਪੜਾਉਣਾ ਹੈ। ਉਹਨਾਂ ਨੇ ਤਾਂ ਆਪਣੀਆਂ ਸ਼ਹੀਦੀਆਂ ਦੇ ਕੇ ਵਿਦਾਵਾ ਪੜਾ ਲਿਆ, ਤੇ ਸਾਡਾ ਕੀ ਬਣੂਗਾ? ਸੋ ਇਸ ਕਰਕੇ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਵਿਦਾਵਾ 'ਤੇ ਹੀ ਬੈਠੇ ਹੈਗੇ ਜਾਂ ਅੰਮ੍ਰਿਤ ਛਕ ਕੇ ਬੇਮੁਖ ਹੋ ਗਏ ਹੈ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ। ਜਿਹੜੇ ਬੇਮੁਖ ਹੋ ਗਏ ਹੈ ਉਹਨਾਂ ਨੂੰ ਬੇਨਤੀ ਹੈ ਭਾਈ ਗੁਰੂ ਵਾਲੇ ਬਣੀਏ, ਆਪਣੀਆਂ ਭੁੱਲਾਂ ਵਿਛਾਈਏ।
ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵੇਖਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਗ ਚਰਨੀ, ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਵੇ। ਸਤਿਗੁਰਾਂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ, ਬਾਰ-ਬਾਰ ਇਹਨਾਂ ਟੇਢੀਆਂ ਜੂਨਾਂ ਦੇ ਵਿੱਚ ਆਉਣਾ ਪੈਣਾ। ਸੋ ਇਸ ਕਰਕੇ ਹੁਣ ਸਮਾਂ ਹੈਗਾ, ਮਨੁੱਖਾ ਜਨਮ ਮਿਲਿਆ 84 ਲੱਖ ਜੂਨਾਂ ਤੋਂ ਬਾਅਦ, ਇਹਨੂੰ ਆਪਾਂ ਸਫਲ ਕਰੀਏ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕ ਕੇ ਨਿਤਨੇਮੀ ਬਣੀਏ, ਨਿਤਨੇਮ ਦੀਆਂ ਦਾਤਾਂ ਜਿਹੜੀਆਂ ਸਤਿਗੁਰਾਂ ਦੀਆਂ ਦਾਤਾਂ ਬੇਨਤੀਆਂ ਕਰਕੇ ਪ੍ਰਾਪਤ ਕਰੀਏ, ਨਾਮ ਦੀਆਂ ਦਾਤਾਂ ਪ੍ਰਾਪਤ ਕਰੀਏ, ਤਾਂ ਕਿ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇ। ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਬੇਨਤੀ ਕਰਾਂ ਬਾਬਾ ਨੱਥਾ ਸਿੰਘ ਜੀ ਨਿਹੰਗ ਸਿੰਘ ਫੌਜਾਂ, ਉਹ 5-7 ਮਿੰਟ ਲਈ ਆਪ ਦੇ ਨਾਲ ਗੁਰੂ ਵਿਚਾਰਾਂ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹੀ ਗੱਲ ਯਾਦ ਆ ਗਈ ਮੰਗ ਸੂੰ ਦੀ, ਉਹ ਵਿਦਾਵਾ ਲਿਖ ਕੇ ਬੜੇ ਹੀ ਹੈਰਾਨਗੀ ਤੇ ਦੁੱਖ ਦੇ ਨਾਲ ਦੇ ਕੇ ਗਏ। ਉਹ ਕਹਿਣ ਲੱਗੇ ਸਾਥੋਂ ਭੁੱਖ ਨਹੀਂ ਦਾਤਿਆ ਜਰੀ ਜਾਂਦੀ, ਅਸੀਂ ਥੱਕ ਗਏ ਹਾਂ ਤੈਨੂੰ ਕਹਿ ਕਹਿ ਕੇ, ਸਾਨੂੰ ਚੁੱਪ ਚੁੱਪੀਤੇ ਹਾਂ ਜਾਣਦੇ ਤੂੰ, ਅਸੀਂ ਰੱਜ ਗਏ ਹਾਂ ਤੈਨੂੰ ਕਹਿ ਕਹਿ ਕੇ। ਵੱਡੀਆਂ ਰੂਹਾਂ ਵੀ ਤੇਗਾਂ ਨੂੰ ਚੁੱਕਦੀਆਂ ਨੇ, ਟਾਲਾਂ ਅੱਜ ਤੇ ਹੱਥਾਂ ਤੋਂ ਠਹਿੰਦੀਆਂ ਨੇ, ਹੁਣ ਤੇ ਦਾਤਿਆ ਜੰਗ ਦੀ ਯਾਦ ਤੋਂ ਹੀ ਉਹ ਚੀਸਾਂ ਕਾਲਜੇ ਸਾਡੇ ਨੂੰ ਪੈਂਦੀਆਂ ਨੇ। ਕਲਗੀ ਵਾਲੇ ਨੇ ਆਖਿਆ ਜਾਓ ਬੇਸ਼ੱਕ ਸਾਡੇ ਨਾਲ ਹਿਸਾਬ ਮੁਕਾਈ ਜਾਵੋ, ਸਾਡੀ ਸਾਂਝ ਤੇ ਸਦਾ ਲਈ ਮੁੱਕ ਗਈ ਏ, ਉਹ ਕਾਗਜ਼ ਲਿਖ ਕੇ ਇਹਨਾਂ ਕੁ ਫੜਾਈ ਜਾਵੋ। ਕਾਗਜ਼ ਲਿਖਿਆ ਸਿਦਕ ਤੋਂ ਡੋਲਿਆਂ ਨੇ, ਸਾਥੋਂ ਭੁੱਖਿਆਂ ਤੋਂ ਖੰਡੇ ਵੱਜਦੇ ਨਹੀਂ, ਕਲਗੀ ਵਾਲਾ ਨਹੀਂ ਅੱਜ ਤੇ ਗੁਰੂ ਸਾਡਾ, ਬਾਜਾਂ ਵਾਲੇ ਦੇ ਅਸੀਂ ਕੁਝ ਲੱਗਦੇ ਨੇ। ਮਾਰੇ ਭੁੱਖਾਂ ਦੇ ਮਾਵਾਂ ਦੇ ਸ਼ੇਰ ਉਹ, ਵਾਂਗਰ ਗਿੱਦੜ ਘਰਾਂ ਨੂੰ ਨੱਸ ਆਏ, ਅੱਗੇ ਸਿੰਘਣੀਆਂ ਸਿਹਣੀਆਂ ਭਬਕ ਪਈਆਂ, ਤੁਸੀਂ ਭੁੱਖ ਵਿੱਚ ਦੋਣੇ ਜੇ ਗੱਜਦੇ ਨੇ, ਅਸੀਂ ਕੁਝ ਤੁਹਾਡੀਆਂ ਲੱਗਦੀਆਂ ਨਹੀਂ ਤੇ ਤੁਸੀਂ ਵੀ ਸਾਡੇ ਕੁਝ ਲੱਗਦੇ ਨਹੀਂ। ਉਹ ਕੜੇ ਲਾ ਕੇ ਚੂੜੀਆਂ ਪਹਿਰੋ ਛੇਤੀ, ਓਏ ਕੰਗੂ ਵਿੱਚ ਸੁਆ ਦੇ ਪਾ ਲੋ ਖਾਂ, ਕੜੇ ਲਾਹੋ ਨੇ ਲੱਜੀਆਂ ਬਾਹਾਂ ਵਿੱਚੋਂ, ਗਾਤਰੇ ਗੁੰਨ ਕੇ ਗਾਂਦੀਆਂ ਪਾ ਲੋ ਖਾਂ। ਸੀਨੇ ਪਾਟ ਗਏ ਮਾਵਾਂ ਦੇ ਪੁੱਤਰਾਂ ਦੇ, ਉਹ ਤਿੱਖੀਆਂ ਬੋਲੀਆਂ ਕਾਲਜੇ ਚੀਰ ਗਈਆਂ, ਬੱਜਰ ਸੀਨਿਆਂ ਦੀ ਕਰੜੀ ਖੱਲ ਵਾਂਗੋ, ਓਏ ਕੈਂਚੀ ਵਾਂਗ ਕਰਕੇ ਲੀਰ ਲੀਰ ਗਈਆਂ। ਕਲਗੀ ਵਾਲੇ ਦੇ ਨਾਮ ਤੋਂ ਬਖਸ਼ ਦਿਓ, ਕਹਿਣ ਲੱਗੇ ਦੁਹਾਈਆਂ ਪਾਵਦੇ ਹਾਂ, ਖਾਣਾ ਪੀਣਾ ਹੈ ਅੱਜ ਹਰਾਮ ਸਾਨੂੰ, ਅਸੀਂ ਭੁੱਖੇ ਹੀ ਜੰਗ ਨੂੰ ਜਾਵਦੇ ਆਂ। ਭਾਗਾਂ ਭਰੀ ਉਸ ਭਾਗੋ ਨੂੰ ਨਾਲ ਲੈ ਕੇ, ਚੱਲੇ ਜੰਗ ਲਈ ਅੰਗਿਆਰ ਉਠੇ, ਜਿੱਧਰ ਜਿੱਧਰ ਜਾ ਕੇ ਤੇਗ ਮਾਰੇ, ਰਣ ਵਿੱਚ ਗਈਆਂ ਦੇ ਲਾ ਉੱਠੇ, ਤੇਗਾ ਮਾਰਦਾ ਮਾਰਦਾ ਉਹ ਯੋਧਾ, ਹੋ ਤੇਗਾ ਮਾਰਦਾ ਮਾਰਦਾ ਉਹ ਯੋਧਾ,
ਆਖਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ। ਦਾਤਾ ਵੇਖਣਾ ਮੇਰੇ ਗੁਣਾ ਵੱਲੇ, ਜਾਂਦੀ ਵਾਰੀ ਤਾਂ ਦੇ ਦੀਦਾਰ ਆ ਕੇ। ਦਾਤਾ ਦਿਲਾਂ ਦੇ ਦਿਲ ਵਿੱਚ ਵਸਣ ਵਾਲਾ ਏ, ਹੋ ਦਾਤਾ ਦਿਲਾਂ ਦੇ ਦਿਲ ਵਿੱਚ ਵਸਣ ਵਾਲਾ। ਆਇਆ ਸਾਹਮਣੇ ਬੁੱਲ ਮੁਸਕਰਾਉਂਦਾ ਓ, ਛਾਤੀ ਨਾਲ ਲਾ ਕੇ ਤੇ ਮੰਗ ਸਿੰਘ ਨੂੰ ਦੇ ਦੇ ਪਿਆਰ ਤੇ ਪਿਆ ਬੁਲਾਉਂਦਾ ਹੈ। ਇਹ ਹੈ ਸਾਡਾ 10,000, ਇਹ 5,000 ਕਹਿ ਕੇ ਬੁਲਾਉਂਦਾ ਏ। ਗੁਰਾ ਹੱਸ ਕੇ ਆਖਿਆ ਮੰਗ ਸਿੰਘਾ, ਉਹ ਜਾਂਦੀ ਵਾਰੀ ਤਾਂ ਕੁਛ ਮੰਗ ਲੈਂਦੋ। ਅੱਜ ਇਹ ਦੋ ਜਹਾਨਾਂ ਦੀ ਜ਼ਿੰਦਗੀ ਨੂੰ ਸ਼ਾਹੀ ਰੰਗ ਅੰਦਰ ਭਵੇਂ ਰੰਗ ਲੈਂਦੋ। ਮੰਗ ਸਿੰਘ ਨੇ ਸਿਸਕਦੇ ਨੇ ਆਖਿਆ, ਉਹ ਕਲਗੀ ਵਾਲਿਆ ਬਿਦਾਵਾ ਵਿਖਾ ਦਾਤਾ, ਉਹ ਜਿਹੜਾ ਅਸਾਂ ਤੋਂ ਭੁੱਲ ਹੋਏ, ਭੁੱਲੇ ਮਾਝੇ ਦੇ ਮੱਥੇ ਦਾ ਦਾਗ ਦਾਤਾ। ਗੁਰਾਂ ਸਾਹਿਬ ਨੇ ਆਖਿਆ ਮੰਗ ਸਿੰਘਾ, ਬਿਦਾਵੇ ਦਾ ਕਾਗਜ਼ ਕੱਢ ਕੇ ਤੇ ਮੰਗ ਸਾਹਿਬ ਦੇ ਸਾਹਮਣੇ ਚੂਰ ਕੀਤਾ। ਜਿਹੜਾ ਲਿਖਿਆ ਬਿਦਾਵੇ ਦਾ ਮੱਥੇ ਉੱਤੇ, ਕਲਗੀ ਵਾਲੇ ਨੇ ਉਸ ਨੂੰ ਦੂਰ ਕੀਤਾ। ਨੈਣ ਡੁੱਲ ਪਏ ਸ੍ਰੀ ਦਸਮੇਸ਼ ਜੀ ਦੇ, ਕਹਿੰਦਾ ਧਨ ਹੈ ਸਿੱਖਾ ਕਮਾਈ ਤੇਰੀ। ਉਹ ਕਿਸੇ ਦੇ ਵਾਸਤੇ ਛੱਡੇ ਤੂੰ ਸਵਰਗ ਆਪਣੇ, ਚੌੜੀ ਸਾਗਰੋਂ ਦਿਲ ਦਰਿਆਈ ਤੇਰੇ। ਆ ਲੈ ਵੇਖ ਬਿਦਾਵਾ ਮੈਂ ਪਾੜਦਾ, 40 ਟੁੱਟੇ ਦਿਲਾਂ ਨੂੰ ਜੋੜਨ ਲਈ। ਤੱਕਾ ਮਾਣ ਨੂੰ ਦਿੱਤਾ ਸੀ ਆਪ ਹੀ ਮੈਂ, ਸਿੰਧ ਸੱਚੇ ਸਾਗਰ ਵਿੱਚ ਰੋੜਨ ਲਈ। ਗੁਰੂ ਸਾਹਿਬ ਜਿਹੜਾ ਹੈ ਉਹ ਬਖਸ਼ ਦਿੰਦਾ ਹੈ। ਗੁਰੂ ਜਿਹੜਾ ਹੈ ਉਹ ਸੁੱਖਾਂ ਦਾ ਸਾਗਰ ਹੈ, ਉਹ ਭੁੱਲਿਆਂ ਨੂੰ ਵੀ ਗਲ ਨਾਲ ਲਾ ਲੈਂਦਾ ਹੈ। ਇਸੇ ਕਰਕੇ ਸਾਡੇ ਕੋਲ ਸਮਾਂ ਨਾ ਹੋਣੇ ਕਰਕੇ ਮੈਂ ਇੱਕ ਕਵਿਤਾ ਕਹਿ ਕੇ ਸਮਾਪਤੀ ਕਰ ਦਿਆਂਗਾ। ਓਏ ਊੜਾ ਕਹਿੰਦਾ ਇੱਕ ਮੰਨ ਲੈ ਅਕਾਲ ਨੂੰ, ਛੱਡ ਬੰਦੇ ਹੋਰ ਕੂੜ ਦੇ ਖਿਆਲ ਨੂੰ। ਐੜਾ ਕਹਿੰਦਾ ਆਤਮਾ ਸੁਚਿਤ ਕਰ ਲੈ, ਵਾਹਿਗੁਰੂ ਜਹਾਜ਼ ਦੀ ਅਸਵਾਰੀ ਕਰ ਲੈ। ਈੜੀ ਉਪਦੇਸ਼ ਦਿੰਦੇ ਬੁੱਢੇ ਬਾਲ ਨੂੰ, ਛੱਡ ਬੰਦੇ ਹੋਰ ਕੂੜ ਦੇ ਖਿਆਲ ਨੂੰ। ਸੱਸਾ ਕਹਿੰਦਾ ਸੋਚ ਤੂੰ ਵਿਚਾਰ ਮਨ ਮੇ, ਵਾਹਿਗੁਰੂ ਦੇ ਸ਼ਬਦ ਨਿਤ ਸੁਣ ਕੰਨ ਮੇ। ਹਾਹਾ ਕਹਿੰਦਾ ਹਰ ਹਰ ਨਾਮ ਜਪ ਲੈ, ਖੋਟਿਆਂ ਕੰਮਾਂ ਦੇ ਵਿੱਚ ਕਾਨੂੰ ਫਸਦਾ ਹੈ। ਹਾਹਾ ਕਹਿੰਦਾ ਭੱਜ ਲੈ ਹਰੀ ਦੇ ਆਲ ਨੂੰ, ਛੱਡ ਬੰਦੇ ਹੋਰ ਕੂੜ ਦੇ ਖਿਆਲ ਨੂੰ। ਕੱਕਾ ਕਹਿੰਦਾ ਕਿਸੇ ਨਹੀਂ ਹੋ ਜਾਣਾ ਤੇਰੇ ਨਾਲ ਓਏ, ਗੱਗਾ ਕਹਿੰਦਾ ਗੁਰੂ ਬੰਦਿਆ ਤੂੰ ਭਾਲ ਓਏ। ਕੱਗਾ ਕਹਿੰਦਾ ਸੁਣੂ ਮੌਤ ਘੜਿਆਲ ਨੂੰ, ਛੱਡ ਬੰਦੇ ਹੋਰ ਕੂੜ ਦੇ ਖਿਆਲ ਨੂੰ। ਟੰਗਿਆਨ ਕੋਲ ਜੀਆ ਜੰਤ ਨੂੰ, ਕਰੀ ਸਤ ਸੰਗ ਭਾਲੀ ਸਾਧ ਸੰਗਤ ਨੂੰ। ਚੱਚਾ ਕਹਿੰਦਾ ਚਿੱਤ ਦੀ ਚਲਾਕੀ ਚਾਲ ਓਏ, ਛੱਡ ਬੰਦੇ ਹੋਰ ਕੂੜ ਦੇ ਖਿਆਲ ਓਏ। ਚੱਚਾ ਕਹਿੰਦਾ ਛੱਡ ਕੂੜ ਬਦਨਾਮੀਆਂ, ਜੱਜਾ ਕਹਿੰਦਾ ਜੱਗ ਤੋਂ ਪਰੇਗਾ ਹਾਮੀਆਂ। ਛੱਜਾ ਕਹਿੰਦਾ ਝੂਰਦਾ ਫਿਰੇਗਾ ਹਾਲ ਨੂੰ, ਛੱਡ ਬੰਦੇ ਹੋਰ ਕੂੜ ਦੇ ਖਿਆਲ ਨੂੰ। ਟੈਕਾ ਕਹਿੰਦਾ ਜੇ ਬੰਦਿਆ ਤੂੰ ਟੇਡਾ ਜਾਵੇਂਗਾ, ਉਹ ਠੱਠਾ ਕਹਿੰਦਾ ਰਸਤੇ ਵਿੱਚ ਠੋਕਰਾਂ ਤੋਂ ਖਾਵੇਂਗਾ। ਓਏ ਡੱਡਾ ਕਹਿੰਦਾ ਡੇਰੇ ਨਹੀਂ ਹੋ ਰਹਿਣਾ ਜੱਗ ਤੇ, ਟੱਡਾ ਕਹਿੰਦਾ ਟਲੂਗਾ ਸਰੀਰ ਅੱਗ ਤੇ। ਅਣਾਣਾ ਤੱਤਾ ਕਹਿੰਦਾ ਨੀ ਤੂੰ ਗੁਰੂ ਤਾਰਿਆ, ਤੱਥਾ ਕਹਿੰਦਾ ਥੋੜ ਪੈਂਦੀ ਏ ਨਿਕਾਰਿਆ। ਦੱਦਾ ਕਹਿੰਦਾ ਦਿੱਤਾ ਲੈਣਾ ਸੁਣੀ ਬੰਦਿਆ, ਤੱਦਾ ਕਹਿੰਦਾ ਧਰਮ ਪੁੱਛੂਗਾ ਓਏ ਅੰਧਿਆ। ਨੰਨਾ ਕਹਿੰਦਾ ਨਾਮ ਨੂੰ ਮਨੋ ਵਿਸਾਰਿਆ, ਪੱਪਾ ਕਹਿੰਦਾ ਪੜ ਕੇ ਕੁਛ ਨਹੀਂ ਵਿਚਾਰਿਆ। ਫੱਫਾ ਕਹਿੰਦਾ ਫੇਰ ਜੱਗ ਤੇ ਨਹੀਂ ਆਵਣਾ, ਬੱਬਾ ਕਹਿੰਦਾ ਬੰਦਿਆ ਤੂੰ ਬੱਦਾ ਜਾਵਣਾ। ਪੱਬਾ ਕਹਿੰਦਾ ਪੁੱਲਾਂ ਬਖੇ ਛਾਲੇ ਜਾਏ ਕੇ, ਮੰਮਾ ਕਹਿੰਦਾ ਮਿਹਰ ਗੁਰਾਂ ਤੋਂ ਕਰਾਏ ਕੇ।
ਯਾਰਾ ਕਹਿੰਦੇ ਜਿਹੜੇ ਝੂਠੇ ਯਾਰ ਓਏ ਡੁੱਬਣਗੇ ਵਿੱਚ ਨਹੀਂ ਉਹ ਲਾਉਂਦੇ ਪਾਰ ਓਏ। ਲੱਲਾ ਬਾਬਾ ਕਹਿੰਦਾ ਲੇਵ ਲਾ ਲੈ ਨਾਮ ਦੀ, ਅੜਾੜਾ ਕਹਿੰਦਾ ਰਾੜ ਸਾਰੀ ਮਿਟ ਜਾਵਦੀ। ਸੋਹਣ ਸਿੰਘ ਬਾਬੇ ਨੇ ਅਰਥ ਲਾਏ ਸੀ, 35 ਵਾਲੇ ਹਾਲ ਪੰਦੇ ਨੂੰ ਸੁਣਾਏ ਸੀ। ਆਪ ਅਨਪੜ੍ਹ ਮੈਨੂੰ ਕੀ ਪੜਾਵੇ ਤੂੰ, ਹੋਰ ਦੇ ਅਰਥ ਮੁਖੋਂ ਹੋਰ ਲਾਵੇ ਤੂੰ। ਜਪਿਆ ਨਾ ਨਾਮ ਨਾ ਤੂੰ ਕੀਤਾ ਦਾਨ ਓਏ, ਲੁੱਟੀ ਜਾਊ ਤੇਰੀ ਕੂੜ ਦੀ ਦੁਕਾਨ ਓਏ। ਕਰ ਲੈ ਫਿਕਰ ਆਪਣੀ ਤੂੰ ਪੱਤ ਦਾ, ਜਾਂਦਾ ਵੇਲਾ ਬੀਤਦਾ ਪੰਡਤਾਈ ਵੱਤ ਦਾ। ਸੋਹਣ ਸਿੰਘਾ ਦਿਲਾਂ ਦੇ ਤੂੰ ਖੋਲ ਜਾਂਦਿਆ, ਦੋਜਕਾਂ ਨੂੰ ਕੋੜ ਦੇ ਲਿਜਾਣਾ ਤੰਦਿਆ। ਸੋਹਣ ਸਿੰਘਾ ਦਿਲਾਂ ਦੇ ਤੂੰ ਖੋਲ ਜਾਂਦਿਆ, ਦੋਜਕਾਂ ਨੂੰ ਕੋੜ ਦੇ ਲਿਜਾਣਾ ਤੰਦਿਆ। ਇੰਨਾ ਕੁਛ ਕਹਿੰਦਾ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਿੰਘ ਨਿਹੰਗ ਸਿੰਘ ਫੌਜਾਂ ਬਾਬਾ ਨੱਥਾ ਸਿੰਘ ਜੀ, ਜਿਨ੍ਹਾਂ ਨੇ ਆਪ ਦੇ ਨਾਲ 35 ਅੱਖਰੀ, ਗੁਰਬਾਣੀ ਦੇ ਵਿੱਚ ਵੀ 35 ਅੱਖਰੀ ਆਉਂਦੀ ਹੈ, ਪਰ ਇਹਨਾਂ ਨੇ ਜਿਹੜਾ ਇਹ ਗੁਰਮਤਿ ਦੇ ਵਿਚਾਰ ਰਾਹੀਂ 35 ਅੱਖਰੀ ਜਿਹੜੀ ਆਪ ਜੀ ਨੂੰ ਸੁਣਾਈ ਹੈ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਨੂੰ ਵੀ ਜਿਹੜੀ ਹੈ 35 ਅੱਖਰੀ ਭੁੱਲਣੀ ਨਹੀਂ ਚਾਹੀਦੀ, ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਤੇ ਉਡਾੜਾ ਨਹੀਂ ਆਉਂਦਾ। ਜੇ ਪੁੱਛ ਕੇ ਦੇਖ ਲਓ, ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ ਉਹ, ਜੇ ਕਹੇ ਵੀ ਉਡਾੜਾ ਸੁਣਾ, ਅੱਧਿਆਂ ਨੂੰ ਉਡਾੜਾ ਨਹੀਂ ਆਉਂਦਾ। ਸੋ ਇਸ ਕਰਕੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਨੇ ਗੁਰਮਤਿ ਦੁਆਰਾ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਅਤੇ ਸਾਡੇ ਵਿਚਕਾਰ ਭਾਈ ਕੁਲਦੀਪ ਸਿੰਘ ਜੀ, ਪ੍ਰਧਾਨ ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਬਾਬਾ, ਇਹਨਾਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਇੱਥੇ ਪਹੁੰਚ ਕੇ ਸੰਗਤਾਂ ਵਿੱਚ ਹਾਜ਼ਰੀਆਂ ਲਵਾਈਆਂ। ਅਤੇ ਬੇਨਤੀ ਹੈ ਅਗਾਂਹ ਵਾਸਤੇ ਵੀ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣ ਦੀ ਕਿਰਪਾਲਤਾ ਕਰਨੀ। ਅਤੇ ਜਿਹੜਾ ਜਥਾ ਆਪਾਂ ਸਵੇਰੇ 31 ਮੈਂਬਰੀ ਜਥਾ ਚੰਡੀਗੜ੍ਹ ਵੱਲ ਅਰਦਾਸਾਂ ਕਰਕੇ ਰਵਾਨਾ ਕੀਤਾ ਸੀ, ਉਹ ਜਥਾ ਵੀ ਜਿਹੜਾ ਹੈ ਪਹੁੰਚ ਚੁੱਕਿਆ ਹੈਗਾ। ਸੋ ਉਹਨਾਂ ਦਾ ਵੀ ਆਪਾਂ ਸਤਿਕਾਰ ਕਰਨਾ ਹੈ। ਅਤੇ ਸੰਗਤਾਂ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ 7 ਤਰੀਕ ਤੋਂ ਇਸ ਸਥਾਨ 'ਤੇ ਲੱਗਿਆ ਹੋਇਆ ਹੈ, ਜਿਹਦੇ ਮੁੱਖ ਮੰਤਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਹੁਣ ਤੱਕ ਬੇਅੰਤ ਬੇਅਦਬੀਆਂ, ਜਿਨ੍ਹਾਂ ਦਾ ਇਨਸਾਫ ਸਿੱਖ ਕੌਮ ਨੂੰ ਨਹੀਂ ਮਿਲਿਆ, ਉਹ ਇਨਸਾਫ ਲੈਣ ਲਈ ਇੱਥੇ ਸੜਕਾਂ 'ਤੇ ਬੈਠੇ ਹਨ। ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦਾ ਜੋ ਇਨਸਾਫ ਅਜੇ ਤੱਕ ਸਿੱਖ ਕੌਮ ਨੂੰ ਨਹੀਂ ਮਿਲਿਆ, ਅਤੇ 328 ਸਰੂਪ ਜੋ ਸ਼੍ਰੋਮਣੀ ਕਮੇਟੀ ਨੇ ਲਾਪਤਾ ਕੀਤੇ ਹੋਏ ਹੈਗੇ, ਉਹਨਾਂ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ। ਅਤੇ ਜੋ ਬੰਦੀ ਸਿੰਘ ਲੰਮੇ ਸਮੇਂ ਤੋਂ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ, ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਜਾ ਸਕਿਆ। ਇਸ ਕਰਕੇ ਮੋਰਚਾ ਲੱਗਿਆ ਹੋਇਆ ਹੈ। ਸੋ ਆਓ ਆਪਾਂ ਜੋ ਸਿੰਘ 31 ਮੈਂਬਰ ਜਿਸ ਦੇ ਵਿੱਚ ਗਏ ਸੀ, ਉਹਨਾਂ ਦਾ ਸਵਾਗਤ ਕਰੀਏ। ਬੋਲੇ ਸੋ ਨਿਹਾਲ। ਦੇਖ ਤੇਗ ਦੇਖ ਤੇਗ ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ। ਚੂਲ ਤੇ ਨਿਸ਼ਾਨ ਰਹੇ, ਚੂਲ ਤੇ ਨਿਸ਼ਾਨ ਰਹੇ। ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਝੂਠੇ ਪਰਚੇ ਬੰਦ ਕਰੋ, ਝੂਠੇ ਪਰਚੇ ਬੰਦ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਓ। ਸਖਤ ਕਾਨੂੰਨ ਬਣਾਓ ਕਿ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ। ਕਾਨੂੰਨ ਬਣਾਓ, ਕਾਨੂੰਨ ਬਣਾਓ। ਬੰਦੀ ਸਿੰਘ ਰਿਹਾ ਕਰੋ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਥੇ ਦਾ ਬਹੁਤ ਬਹੁਤ ਧੰਨਵਾਦ।
ਜਿਹੜੇ ਸਿੰਘ ਤੇ ਬੀਬੀਆਂ ਜਥੇ ਵਿੱਚ ਗਏ ਸੀ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਅਰਦਾਸ ਹੋਣੀ ਹੈ ਤੇ ਬਾਕੀ ਜਿਹੜਾ ਸਿੰਘਾਂ ਨੇ ਕੱਲ੍ਹ ਨੂੰ ਜਾਣਾ ਹੈ ਉਹ ਵੀ ਆਪਣੇ ਨਾਲ ਖਾਣ ਦੀ ਕਿਰਪਾਲਤਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ।